भाजी आवाज नहीं आ रही थी। ਅਟਾਰਨੀ ਟਰਕਿਆਣਾ ਜੀ, ਕੀ ਤੁਸੀਂ ਆਵਾਜ਼ ਹੁਣ ਸੁਣ ਪਾ हाँ ਰਹੇ जी, ਹੋ? बिल्कुल। ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਥੋੜ੍ਹੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਸੀਗੀ ਅਤੇ ਬਿਲਕੁਲ, ਅਤੇ ਅੱਜ ਸ਼ਨੀਚਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਸਭਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਅੱਜ ਹੈ 15 ਅਕਤੂਬਰ ਅਤੇ ਗੱਲਬਾਤ ਜਿਹੜੀ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਕਰਾਂਗੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪੋਂਸਰਸ ਦਾ ਧੰਨਵਾਦ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪਰੇਵਾਲ ਯੂਨੀਵਰਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਅਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਅਟਾਰਨੀ ਟਰਕਿਆਣਾ ਜੀ, ਅੱਜ ਆਪਾਂ ਕਿਹੜੇ ਇਸ਼ੂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ? ਆਪਾਂ ਜੀ ਅੱਜ H1B ਵਰਕ ਵੀਜ਼ੇ ਬਾਰੇ ਗੱਲ ਕਰਾਂਗੇ। ਤੇ ਕਾਫੀ ਲੋਕੀ ਜਿਹੜੇ ਨਵੇਂ ਸਪੈਸ਼ਲੀ ਆਉਂਦੇ ਆ ਉਹ ਥੋੜਾ ਜਿਹਾ ਕਨਫਿਊਜ਼ ਕਰ ਦਿੰਦੇ ਆ ਕਿ ਜਿੱਦਾਂ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਮਿਲ ਜਾਂਦਾ, ਸੌਖਾ ਕੰਮ ਥੋੜਾ ਜਿਹਾ ਹੋ ਜਾਂਦਾ, ਤੇ ਲੱਗਦਾ ਕਿ ਅਮਰੀਕਾ 'ਚ ਵੀ ਸ਼ਾਇਦ ਇਦਾਂ ਦੇ ਵਰਕ ਵੀਜ਼ੇ ਦੀ ਆਪਸ਼ਨਸ ਹੈਗੀਆਂ। ਸੋ ਤਕਰੀਬਨ ਇੱਥੇ ਆ ਇਕਲੌਤੀ ਤਾਂ ਨਹੀਂ ਮੈਂ ਕਹਾਂਗਾ, ਪਰ ਜਿਹੜੀ ਮੋਸਟ ਕਾਮਨ ਜਿਹੜੀ ਸਾਰੀ ਹੈਗੀ, ਇੰਜੀਨੀਅਰਸ ਵਗੈਰਾ, ਡਿਗਰੀ ਵਾਲੇ ਸਟੂਡੈਂਟਸ ਜਿਹੜੇ ਗ੍ਰੈਜੂਏਟ ਹੁੰਦੇ ਆ, H1B ਵੀਜ਼ੇ ਰਾਹੀਂ ਅੱਗੇ ਜਾਂਦੇ ਆ। ਤੇ ਇਹਦਾ ਜਿਹੜਾ H1B ਹੁੰਦਾ, ਸਾਲ ਇੱਕੋ ਵਾਰੀ ਇਹਨਾਂ ਦੀ ਫਾਈਲਿੰਗ ਦੀ ਵਿੰਡੋ ਖੁੱਲ੍ਹਦੀ ਆ ਮਾਰਚ ਦੇ ਵਿੱਚ ਹਰੇਕ ਸਾਲ। ਤੇ ਉਸ ਠੀਕ ਤੋਂ ਹੈ। ਪਹਿਲਾਂ ਜਿਹੜਾ ਜਿਹਨੇ ਕੰਮ ਲੱਭਣਾ ਉਹਨੂੰ ਆਪਣਾ EMPLOYER ਦਾ ਇੱਥੇ ਇੰਤਜ਼ਾਮ ਕਰਨਾ ਪੈਂਦਾ। ਸੋ ਹੁਣ ਟਾਈਮ ਰਾਈਟ, ਆਪਾਂ ਆਲਰੇਡੀ ਅਕਤੂਬਰ ਦੇ ਵਿੱਚ ਆ। ਸੋ ਮਾਰਚ ਦੇ ਵਿੱਚ ਫਾਈਲਿੰਗ ਹੁੰਦੀ ਆ। ਸੋ ਜਿਹੜੇ ਵੀ ਡਿਗਰੀ ਹੋਲਡਰ ਹੈਗੇ ਆ ਤੇ ਜੇ ਉਹ ਉਸ ਤੋਂ ਪਹਿਲਾਂ ਜੌਬ ਲੱਭ ਲੈਂਦੇ ਆ ਤੇ ਕੋਈ ਵੀ ਅਮਰੀਕਨ ਕੰਪਨੀ ਉਹਨਾਂ ਨੂੰ ਸਪਾਂਸਰ ਕਰ ਸਕਦੀ ਆ ਤੇ ਉਹ H1B ਵੀਜ਼ੇ ਤੇ ਇੱਥੇ ਆ ਸਕਦੇ ਆ। ਸੋ ਉਹਦੇ ਬਾਰੇ ਤਾਂ ਕਰਕੇ ਟੌਪਿਕ ਥੋੜਾ ਜਿਹਾ ਅਰਲੀ ਡਿਸਕਸ ਕਰ ਰਹੇ ਹਾਂ ਕਿ ਲੋਕਾਂ ਨੂੰ ਟਾਈਮ ਮਿਲ ਜਾਵੇ EMPLOYER ਲੱਭਣ ਦਾ। ਤੇ ਠੀਕ ਹੈ। ਮੇਨ ਟੌਪਿਕ ਤਾਂ ਇਹ ਆ। ਤੇ ਇੱਕ ਸਾਇਲਮ ਦੀ ਖਬਰ ਸੀਗੀ। ਖਬਰ ਐਸਾ ਕੋਈ ਨਿਊਜ਼ ਨਹੀਂ ਸੀਗੀ, ਇੱਕ ਸਾਡਾ ਹੀ ਕੇਸ ਸੀਗਾ। ਤੇ ਕੇਸ ਦੇ ਵਿੱਚ ਕਾਫੀ ਜਿਹੜੇ ਨਾਰਮਲ ਮੁੱਦੇ ਹੁੰਦੇ ਉਹ ਤਾਂ ਸੀਗੇ। ਤੇ ਬੰਦਾ ਪਰ ਜਿਹੜਾ ਸੀਗਾ ਉਹ ਹਰਿਆਣੇ ਦਾ ਬੌਰਨ ਸੀਗਾ। ਅਜੇ ਡਿਸੀਜਨ ਧਿਆਨ ਜੱਜ ਨੇ ਰਿਜ਼ਰਵ ਕੀਤਾ, ਕਹਿੰਦੀ 60 ਦਿਨ ਤੱਕ ਨਾ ਜੱਜ ਨੇ ਡਿਸੀਜਨ ਦੇਣਾ ਨਹੀਂ ਇਹਦਾ। ਅੱਛਾ। ਸੋਚ ਪੜ ਕੇ ਦਊਗੀ। ਸੋ ਕੀ ਸੀਗਾ ਕਿ ਉਹਦੇ ਵਿੱਚ ਇੱਕ ਮੁੱਦਾ ਸੀਗਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਵਾਲਾ, ਕਿ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਕੀ ਆ ਤੇ ਉਹਦੇ ਬੇਸ ਤੇ ਅਸਾਈਲਮ ਲੋਨ ਅਪਰੂਵ ਹੋ ਸਕਦਾ ਕਿ ਨਹੀਂ ਹੋ ਸਕਦਾ ਪੰਜਾਬੀ ਬੰਦੇ ਦਾ। ਤੇ ਆਰਗੂਮੈਂਟ ਆਪਣੀ ਇਹ ਸੀਗੀ ਕਿ ਉਹ ਵਾਲੇ ਲੋਕੀ ਸੋ ਪਾਰਟਿਕੂਲਰ ਸੋਸ਼ਲ ਗਰੁੱਪ 'ਚ ਕੀ ਹੁੰਦਾ ਕਿ ਤੁਸੀਂ ਇੱਕ ਤਾਂ ਗਰੁੱਪ ਨੂੰ ਨੈਰੋ ਕਰਨਾ ਹੁੰਦਾ ਤੇ ਇੱਕ ਤੁਸੀਂ ਦੱਸਣਾ ਹੁੰਦਾ ਪਾਰਟਿਕੂਲੈਰਿਟੀ। ਮਤਲਬ ਕਿ ਤੁਸੀਂ ਹੁਣ ਇੰਡੀਆ 'ਚ ਜੇ 1 ਬਿਲੀਅਨ ਲੋਕੀ ਆ ਜਾਂ ਕਿਸੇ ਵੀ ਕੰਟਰੀ 'ਚ ਜਿੰਨੀ ਵੀ ਉਹਨਾਂ ਦੀ ਜਨਸੰਖਿਆ ਵਾ, ਸੋ ਤੁਸੀਂ ਇਹ ਦੱਸਣਾ ਕਿ ਇਹ ਜਿਹੜੀ ਆਬਾਦੀ ਹੈ ਇਹਦੇ ਵਿੱਚੋਂ ਦੀ ਸਾਡਾ ਗਰੁੱਪ ਕਿੱਦਾਂ ਨੈਰੋ ਹੁੰਦਾ। ਹੁਣ ਫਾਰ ਐਗਜ਼ਾਮਪਲ ਉਹਨਾਂ ਨੇ ਕਿਹਾ ਕਿ ਸਾਰੇ ਲੋਕੀ ਜਿਹੜੇ ਪੰਜਾਬ ਦੇ ਪੰਜਾਬੀ ਆ ਜਿਹੜੇ, ਪਰ ਉਹ ਟੂ ਮੈਨੀ ਪੀਪਲ, ਉਹ 'ਚ ਸਾਰੇ ਜਾਣੇ, ਉਹ ਕਾਫੀ ਵੱਡਾ ਗਰੁੱਪ ਆ, ਉਹਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਮੰਨਿਆ ਜਾਂਦਾ। ਫਿਰ ਉਹਨੂੰ ਹੁਣ ਬੰਦਾ ਜੇ ਨੈਰੋ ਕਰ ਲਵੇ ਕਿ ਨਹੀਂ ਇਹਦੇ ਵਿੱਚ ਆਪਾਂ ਫਾਰਮਰ, ਜਿਹੜੇ ਪੰਜਾਬੀ ਫਾਰਮਰ ਆ ਉਹ ਵੀ ਬਹੁਤ ਜ਼ਿਆਦਾ ਫਾਰਮਰ ਆ, ਉਹ ਵੀ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਨਹੀਂ ਮੰਨਿਆ ਜਾਂਦਾ ਕਿਉਂਕਿ ਉਹਦੇ ਡਿਸਟਿੰਕਟਿਵ ਕਰੈਕਟਰਿਸਟਿਕ ਨਹੀਂ ਹੋਏ ਕਿ ਬੰਦਾ ਕਿਸੇ ਹੋਰ ਇਲਾਕੇ 'ਚ ਜਾ ਕੇ ਕੋਈ ਹੋਰ ਕਿੱਤਾ ਅਪਣਾ ਸਕਦਾ ਤੇ ਉਹ ਫਾਰਮਰ ਹਮੇਸ਼ਾ ਨਹੀਂ ਰਹੂਗਾ। ਸੋ ਹੁਣ ਇਹਦੇ ਵਿੱਚ ਅੱਗੇ ਹੋਰ ਤੁਸੀਂ ਉਹਨੂੰ ਨੈਰੋ ਕਰ ਲਓ ਕਿ ਉਹ ਵਾਲੇ ਫਾਰਮਰ ਜਿਹਨਾਂ ਨੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕੀਤਾ, ਥੋੜਾ ਜਿਹਾ ਹੋਰ ਨੈਰੋ ਹੋ ਗਿਆ ਕਿ ਉਹ ਵਾਲੇ ਫਾਰਮਰ ਜਿਹੜੇ ਇੱਕ ਆਪਣੀ ਸੈਪਰੇਟ ਸਟੇਟ ਦਾ ਬਿਲੀਫ ਰੱਖਦੇ ਆ, ਜਿਹੜੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕਰਦੇ ਆ,
ਪਰ ਉਹ ਵੀ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਜਾਂਦੇ ਆ, ਉਹ ਵੀ ਇੱਕ ਨੈਰੋ ਪਾਰਟੀਕੂਲਰ ਸੋਸ਼ਲ ਗਰੁੱਪ ਜਿਹੜਾ ਉਹ ਨਹੀਂ ਬਣਦਾ। ਤੇ ਉਹਦੇ ਹੁਣ ਕੇਸ ਦੇ ਵਿੱਚ ਕੀ ਸੀਗਾ ਕਿ ਉਹਦੇ ਕੇਸ ਦੇ ਵਿੱਚ ਆਪਣੀ ਆਰਗੂਮੈਂਟ ਇਹ ਸੀਗੀ ਕਿ ਉਹ ਵਾਲੇ ਲੋਕੀ ਜਿਹੜੇ ਪੰਜਾਬੀ ਆ, ਜਿਹੜੇ ਬਾਹਰ ਆ ਗਏ, ਜਿਨ੍ਹਾਂ ਨੇ ਇੱਥੇ ਜਿਹੜੇ ਉੱਥੇ ਅੰਦੋਲਨ 'ਚ ਸੀਗੇ ਜਾਂ ਨਹੀਂ ਸੀਗੇ, ਪਰ ਜਿਹੜੇ ਬਾਹਰ ਆ ਗਏ, ਜਿਹੜੇ ਹੁਣ ਇੱਕ NRI ਹੈ, NRI ਪੰਜਾਬੀ ਫਾਰਮਰ, ਜਿਹੜਾ ਉਰੇ ਬਹਿ ਕੇ ਕਾਫੀ ਗਤੀਵਿਧੀਆਂ ਦੇ ਵਿੱਚ ਪਾਰਟਿਸਿਪੇਟ ਕਰਦਾ, ਅੰਦੋਲਨ ਨੂੰ ਸਪੋਰਟ ਕਰਦਾ, ਫਾਰਮਿੰਗ ਪ੍ਰੋਟੈਸਟ ਨੂੰ ਜਿਹਨੇ ਸਪੋਰਟ ਕੀਤਾ ਸੀਗਾ, ਜਿਹੜਾ ਜੇ ਉਹਨੂੰ ਇੰਡੀਆ ਭੇਜਿਆ ਜਾਵੇ ਤੇ ਇੰਡੀਆ ਜਾ ਕੇ ਉਹਨੂੰ ਸਪੈਸ਼ਲੀ ਟਾਰਗੇਟ ਕੀਤਾ ਜਾਊਗਾ ਇਸੇ ਬੇਸ ਤੇ ਕਿ ਉਹ ਇੱਕ NRI ਆ, ਤੇ NRIਆਂ ਨੂੰ ਜੋ ਵੀ ਜਿਹੜੇ ਬਾਕੀ ਕਲੇਮ ਉਹਨਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਕਿ ਨਾਰਮਲ ਜਿਹੜੇ ਪਾਰਟੀ-ਪੂਰਟੀ ਵਾਲੇ ਕਲੇਮ ਆ ਉਹ ਤਾਂ ਚਲੋ ਹੈਗੇ ਹੀ ਆ ਸਾਰੇ, ਕਿ ਉਸ ਤੋਂ ਇਲਾਵਾ ਕਿ ਮੰਨ ਲਓ ਜੇ ਬੰਦੇ ਦਾ ਵੀਕ ਕੇਸ ਪੈ ਗਿਆ, ਉਹਨੇ ਕਿਹਾ ਕਿ ਨਹੀਂ ਤੇਰੀਆਂ ਸਰਕਾਰਾਂ ਬਦਲ ਗਈਆਂ, ਤੂੰ ਰੀਲੋਕੇਟ ਹੁੰਦਾ, ਫਲਾਨਾ ਢਿਮਕਾਨਾ। ਸੋ ਏਦਾਂ ਦਾ ਹੀ ਕੇਸ ਹੈਗਾ। ਉਹਦੇ ਵਿੱਚ ਆਰਗੂਮੈਂਟ ਇਹ ਸੀਗੀ ਕਿ NRI ਪੰਜਾਬੀ ਜਿਹੜਾ ਕਿ ਉਰਿਓਂ ਬਹਿ ਕੇ ਫਾਰਮਿੰਗ ਪ੍ਰੋਟੈਸਟਰ ਨੂੰ ਸਪੋਰਟ ਕਰਦਾ ਸੀਗਾ, ਜੇ ਉਹ ਇੰਡੀਆ ਜਾਂਦਾ ਕਿ ਉਹਨਾਂ ਇੱਕ ਧੱਕਾ ਹੋਊਗਾ ਕਿ ਨਹੀਂ ਹੋਊਗਾ, ਕਿ ਇਹ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਦਾ ਕਿ ਨਹੀਂ ਬਣਦਾ। ਸੋ ਉਹਦੇ ਵਿੱਚ ਕੀ ਹੋਇਆ ਕਿ ਜਿਹੜੀ ਜੱਜ ਸੀਗੀ ਉਹ ਜਿਹੜਾ ਬੰਦਾ ਸੀਗਾ ਉਹ ਹਰਿਆਣੇ ਦਾ ਬੌਰਨ ਸੀਗਾ। ਸੋ ਜੱਜ ਕਹਿੰਦੀ ਕਿ ਇਹ ਬੰਦਾ ਇਹ ਪੰਜਾਬੀ ਨਹੀਂ ਹੈਗਾ, ਤੇ ਹੁਣ ਦੱਸਣ ਦਾ ਇਹਦਾ ਮਕਸਦ ਇਹ ਹੈ ਕਿ ਦੇਖ ਲਓ ਕਿ ਕਿੰਨੇ ਕੇਸ ਆ, ਹਜ਼ਾਰਾਂ ਦੇ ਵਿੱਚ ਕੇਸ ਚੱਲਦੇ ਇੱਥੇ ਕੋਰਟਸ ਦੇ ਵਿੱਚ। ਤਾਂ ਮੈਂ ਕਿਹਾ ਤੂੰ ਪੰਜਾਬ ਨੂੰ ਨਾ ਤੁਸੀਂ, ਤੂੰ ਤਾਂ ਨਹੀਂ, ਜੱਜ ਸਾਹਿਬ ਨੂੰ ਹੀ ਜੱਜ ਹੀ ਕਹਾਂਗੇ, ਕਿ ਤੁਸੀਂ ਕਨਫਿਊਜ਼ ਕਰ ਰਹੇ ਆ ਕਿ ਪੰਜਾਬੀ ਨੂੰ ਤੁਸੀਂ ਉਹ ਨਹੀਂ ਕਹਿ ਸਕਦੇ ਕਿ ਪੰਜਾਬ ਦਾ ਬੰਦਾ ਜਿਹੜਾ ਬੌਰਨ ਹੁੰਦਾ ਵਾ, ਪੰਜਾਬੀ ਕੋਈ ਵੀ ਹੋ ਸਕਦਾ, ਜਿਹੜਾ ਭਾਵੇਂ ਹੁਣ ਬੰਦਾ UK 'ਚ ਵੀ ਬੌਰਨ ਹੋਇਆ ਪਰ ਉਹ ਇੱਕ ਪੰਜਾਬੀ ਆਇਡੈਂਟੀਟੀ ਦੇ ਨਾਲ ਸੰਬੰਧ ਰੱਖਦਾ, ਤਾਂ ਉਹ ਇੱਕ ਪੰਜਾਬੀ ਆ। ਤੇ ਤੁਸੀਂ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪਾਂ ਨੂੰ ਐਜ਼ ਅ ਪੰਜਾਬੀ ਦੇਖਣਾ, ਤੁਸੀਂ ਐਜ਼ ਆਹ ਨਹੀਂ ਦੇਖਣਾ ਕਿ ਉਹ ਪੰਜਾਬ ਦੇ ਵਿੱਚ ਬੌਰਨ ਹੋਇਆ। ਤਾਂ ਕਹਿੰਦੀ ਕਿ ਪਰ ਇਹ ਤਾਂ ਦੂਸਰੀ ਸਟੇਟ ਆ ਨਾ, ਇੱਥੇ ਇਹਦਾ ਬਰਥ ਲਿਖਿਆ ਕਿ ਹਰਿਆਣੇ ਦਾ। ਤੇ ਫਿਰ ਉਹਨੂੰ ਦੱਸਿਆ ਸਾਰਾ ਕਿ ਬੈਕ ਟਰੈਕ ਕਿ ਪੰਜਾਬ ਦੀ ਹਿਸਟਰੀ ਕੀ ਆ, ਜੁਆਇੰਟ ਸਾਂਝਾ ਪੰਜਾਬ ਕੀ ਸੀਗਾ, ਪੰਜਾਬ ਦੀਆਂ ਵੰਡਾਂ ਕਿੱਦਾਂ ਹੋਈਆਂ, ਤੇ ਕਿਹੜਾ ਬੰਦਾ ਆਪਣੇ ਆਪ ਨੂੰ ਪੰਜਾਬੀ ਕਹਿੰਦਾ, ਕਿ ਐਕਚੁਅਲ ਦੇ ਵਿੱਚ ਪੰਜਾਬੀ ਕੀ ਹੈ। ਤੁਸੀਂ ਭਾਵੇਂ ਪੰਜਾਬ ਦੇ ਵਿੱਚ ਵੀ ਬੌਰਨ ਹੋ, ਪਰ ਹੋ ਸਕਦਾ ਕਿ ਤੁਸੀਂ ਉਹ ਮਾਈਂਡਸੈਟ ਨਾਲ, ਉਹ ਕਲਚਰ ਨਾਲ, ਕਾਫੀ ਬੰਦੇ ਉਹਨਾਂ ਨੂੰ ਪੰਜਾਬ 'ਚ ਰਹਿੰਦੇ ਪੰਜਾਬੀ ਨਹੀਂ ਬੋਲਣੀ ਆਉਂਦੀ, ਕਿ ਉਹ ਤੁਸੀਂ ਆਪਣੇ ਆਪ ਨੂੰ ਰਿਲੇਟ ਨਹੀਂ ਕਰਦੇ। ਫਿਰ ਉਹ ਜਦੋਂ ਬਾਹਰ ਜਾਂਦੇ ਆ, ਕਿਸੇ ਹੋਰ ਸਟੇਟ ਮੂਵ ਹੋ ਜਾਂਦੇ ਆ ਜਾਂ ਬਾਹਰ ਆਉਂਦੇ ਆ, ਭੁੱਲ ਜਾਂਦੇ ਆ ਪੰਜਾਬ ਨੂੰ, ਰਾਈਟ। ਪਰ ਕਈ ਬੰਦੇ ਇੱਦਾਂ ਦੇ ਵੀ ਆ ਜਿਹੜਾ ਆਪਣਾ ਕਲਚਰ ਆਪਣਾ ਕੈਰੀ ਕਰਦੇ ਆ। ਤੇ ਉਹਨੂੰ ਕਿਹਾ ਕਿ ਜਿਹੜਾ ਪੰਜਾਬੀ ਆ ਉਹ ਤੂੰ ਕੋਰਟ ਇਸ ਤੇ ਨਾ ਸੀਮਿਤ ਰੱਖੇ ਕਿ ਇਹ ਬੰਦਾ ਪੰਜਾਬ ਦੇ ਵਿੱਚ ਬੌਰਨ ਹੋਇਆ, ਇਹਨੂੰ ਇਸ ਗੱਲ ਤੇ ਤੁਸੀਂ ਸੀਮਿਤ ਰੱਖਣਾ ਚਾਹੀਦਾ ਕਿ ਪੰਜਾਬੀ ਕਲਚਰ ਜਿਹੜਾ ਹੈ ਕੀ ਹੈ, ਕਿ ਜਿਹੜਾ ਤੁਸੀਂ ਇਹ ਸੋਸ਼ਲ ਗਰੁੱਪ ਦੀ ਡੈਫੀਨੇਸ਼ਨ ਬਣਾਉਣੀ ਆ ਉਹ ਵਾਈਡਰ ਉਹ ਕਿ। ਤਾਂ ਜੱਜ ਕਹਿੰਦੀ ਕਿ ਫਿਰ ਮੇਰਾ ਬੇਸ ਆਪਣਾ ਕੀ ਹੋਊਗਾ, ਕਿ ਲੈਂਗੁਏਜ ਬੇਸ ਹੋਊਗਾ ਕਿ ਕਿੱਦਾਂ ਹੋਊਗਾ। ਤੇ ਉਹਨੂੰ ਫਿਰ ਆਪਣੀ ਆਰਗੂਮੈਂਟ ਇਹ ਸੀ ਕਿ ਇਹਦਾ ਨਾ ਹੀ ਸਿਰਫ ਲੈਂਗੁਏਜ ਬੇਸ ਹੋਊਗਾ, ਨਾ ਹੀ ਸਿਰਫ ਇਹਦਾ ਇਹ ਬੇਸ ਹੋਊਗਾ ਕਿ ਬੰਦਾ ਕਿਹੜੇ ਇਲਾਕੇ ਦੇ ਵਿੱਚ ਪੈਦਾ ਹੋਇਆ। ਇਹਦਾ ਬੇਸ ਇਹ ਹੋਊਗਾ ਕਿ ਪੰਜਾਬੀ ਕਲਚਰ ਜਿਹੜਾ ਐਸ ਸੱਚ ਕੀ ਹੈਗਾ, ਕਿ ਇਹ ਕਿੰਨਾ ਵਾਈਡ ਸਪੈਕਟਰਮ ਜਿਹੜਾ ਹੈਗਾ। ਤੇ ਇਹ 'ਚ ਮੈਟਰ ਨਹੀਂ ਕਰਦਾ ਸਾਡੇ ਕੇਸ ਦੇ ਵਿੱਚ ਕਿ ਬੰਦਾ ਹਰਿਆਣੇ ਦਾ ਬੌਰਨ ਆ ਕਿ ਬੰਦਾ ਪੰਜਾਬ ਦਾ ਬੌਰਨ। ਤੇ ਕਹਿੰਦੀ ਕੰਟਰੀ ਕੰਡੀਸ਼ਨ ਐਕਸਪਰਟ, ਕਹਿੰਦੀ ਐਕਸਪਰਟ ਕਿਉਂ ਨਹੀਂ ਪੇਸ਼ ਕੀਤਾ। ਮੈਂ ਕਿਹਾ ਪਹਿਲਾਂ ਤਾਂ ਇੱਦਾਂ ਕਿ ਐਕਸਪਰਟ ਮੈਂ ਲੈ ਕੇ ਆਊਂਗਾ, $10,000-15,000 ਕਲਾਇੰਟ ਪਹਿਲਾਂ ਤਾਂ ਮੈਨੂੰ ਦੇ ਰਿਹਾ ਐਜ਼ ਅ ਲਾਇਰ। ਫਿਰ ਮੈਂ ਕਿਹਾ ਜਿਹੜਾ ਐਕਸਪਰਟ ਆ, ਮੈਂ ਕਿਹਾ ਕਿਸੇ ਨਾਲ ਗੱਲ ਕਰੋ। ਕਹਿੰਦੇ $7,000-8,000 ਆਪਾਂ ਲੈਣੇ ਆ ਆਪਣੀ ਪਾਰਟਿਕੂਲਰ ਸੋਸ਼ਲ ਗਰੁੱਪ ਦੇ। ਤਾਂ ਮੈਂ ਜੱਜ ਨੂੰ ਕਿਹਾ ਕਿ ਭਾਈ ਐਕਸਪਰਟ ਦਾ ਤਾਂ ਇੱਦਾਂ ਕਿ ਐਕਸਪਰਟ ਵੀ ਕੀ ਕਰੂਗਾ, ਉਹਨੇ ਵੀ ਤਾਂ ਮੈਂ ਕਿਹਾ ਉਹੀ ਦੱਸਣਾ ਜੋ ਤੈਨੂੰ ਮੈਂ ਦੱਸ ਰਿਹਾ ਨਾ, ਕਿ ਮੈਂ ਕਿੱਦਾਂ ਤੁਹਾਡਾ ਕਹਿੰਦੀ ਪ੍ਰੂਫ ਕੀ ਹੈਗਾ। ਮੈਂ ਕਿਹਾ ਹੁਣ ਪ੍ਰੂਫ ਤਾਂ ਕੋਈ ਨਹੀਂ ਲੱਭਣਾ, ਪਰ ਆਰਟੀਕਲਸ ਤੈਨੂੰ ਦਿੱਤੇ ਸੀਗੇ ਤੇ ਉਹ ਸੀਗੇ 400-500 ਪੇਜਾਂ ਦੇ ਕੋਈ। ਤੇ ਫਿਰ ਉਹਦੇ ਬੇਸ ਤੇ ਕਹਿੰਦੀ ਕਿ ਇਹ ਤਾਂ ਬੜਾ ਜ਼ਿਆਦਾ, ਕਹਿੰਦੀ ਮੈਨੂੰ ਕੰਮ ਕਰਨਾ ਪੈਣਾ। ਤਰੀਕ ਉਹਦੀ ਸਾਰਾ ਫਾਈਨਲ ਸੁਣ ਕੇ ਚੰਗਾ ਖਾਸਾ ਲੰਬਾ 4-5 ਘੰਟੇ ਚੱਲੀ ਡਿਸਕਸ਼ਨ। ਠੀਕ ਹੈ। ਤੇ ਕਹਿੰਦੀ ਕਿ ਆਪਣਾ ਮੈਨੂੰ ਪੜ੍ਹਨਾ ਪੈਣਾ, ਕਹਿੰਦੀ ਇਹਦੇ ਬਾਰੇ। ਤੇ 60 ਦਿਨ ਦਾ ਉਹਨੇ ਜਿਹੜਾ ਟਾਈਮ ਉਹ ਰੱਖਿਆ ਵਾ। ਦੇਖਦੇ ਆ ਇਹਦੇ ਵਿੱਚ ਹੁਣ ਜੇ ਤਾਂ ਇਹ ਵਾਲੀ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਇਹਦੀ ਆਰਗੂਮੈਂਟ ਪਾਸ ਹੋ ਜਾਂਦੀ ਹੈ, ਫਿਰ ਤਾਂ ਇਹ ਹੈ ਕਿ ਸਿੱਧਾ ਜਿਹੜਾ ਉਹ ਬੰਦੇ ਕਿ ਪਾਰਟੀ ਨਾਲ ਸੰਬੰਧ ਰੱਖਦੇ ਨਹੀਂ ਰੱਖਦੇ, ਸਿਰਫ ਉਹ ਵਾਲੇ NRI ਪੰਜਾਬੀ ਜਿਹੜੇ ਕਿ ਇੱਥੋਂ ਦੀ ਅੰਦੋਲਨਾਂ ਨੂੰ ਸਪੋਰਟ ਕਰਦੇ ਆ, ਕਿ ਜੇ ਉਹ ਵਾਪਸ ਜਾਂਦੇ ਆ ਉਹਨਾਂ ਨਾਲ ਧੱਕਾ ਹੋਊਗਾ ਕਿ ਨਹੀਂ ਹੋਊਗਾ, ਇਹ ਪਾਰਟਿਕੂਲਰ ਸੋਸ਼ਲ ਗਰੁੱਪ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ। ਸੋ ਇਹ ਚੀਜ਼ ਦੀ ਹੁਣ ਆਪਾਂ 2 ਮਹੀਨੇ ਲਈ ਵੇਟ ਕਰਾਂਗੇ। ਸੋ ਫਿਰ ਜਦੋਂ 2 ਮਹੀਨੇ ਬਾਅਦ ਜਜਮੈਂਟ ਆਊਗੀ, ਉਦੋਂ ਤੁਹਾਨੂੰ ਦੱਸਾਂਗੇ ਕਿ ਇਹ ਕਾਮਯਾਬ ਹੋਈ ਆਰਗੂਮੈਂਟ ਕਿ ਨਹੀਂ ਹੋਈ। ਜੀ। ਫੇਸਬੁੱਕ ਤੇ ਇੱਕ ਸਾਨੂੰ ਦੱਸਦੇ ਨੇ, ਕਹਿੰਦੇ ਉਹਨਾਂ ਦਾ ਭਰਾ ਆਇਆ 2 ਦਿਨ ਪਹਿਲਾਂ ਐਰੀਜ਼ੋਨਾ 'ਚ, ਬਿਨਾਂ ਬੌਂਡ ਬਿਨਾਂ ਕੈਂਪ ਬੰਦੇ ਕਹਿੰਦੇ ਵੀ ਉਹ ਛੱਡ ਰਹੇ ਆ
ਸੋ ਇਦਾਂ ਦੀਆਂ ਹੋਰ ਅਪਡੇਟਸ ਵੀ ਤੁਹਾਨੂੰ ਕੋਈ ਇਦਾਂ ਕੈਂਪ ਵਗੈਰਾ ਤੋਂ ਆ ਰਹੀਆਂ ਨੇ ਉੱਥੋਂ ਬਾਰਡਰ ਤੋਂ? ਇਹਨਾਂ ਦਾ ਨਾ ਵੇਵ ਜੀ ਜਿੱਦਾਂ ਆ ਰਹੀ ਹੈ ਕਿ ਜਦੋਂ ਜ਼ਿਆਦਾ ਲੋਕੀ ਆ ਜਾਂਦੇ ਨੇ, ਕੋਈ ਪ੍ਰੋਸੈਸ ਨਹੀਂ ਕਰ ਹੁੰਦੇ, ਛੱਡ ਦਿੰਦੇ ਆ। 2-2 ਦਿਨਾਂ ਦੇ ਵਿੱਚ ਵੀ ਛੱਡੇ ਆ। ਬੰਦੇ ਇਹੋ ਜਿਹੇ ਵੀ ਹੈਗੇ ਆ ਜਿਨ੍ਹਾਂ ਨੇ ਜਿਹੜੇ ਡਿਪੋਰਟ ਵੀ ਹੋਏ ਆ ਕਿ ਜਿਨ੍ਹਾਂ ਦੇ ਬਿਆਨ ਫੇਲ ਕਰਤੇ, ਪਰ ਬਹੁਤ ਅੱਛਾ। ਘੱਟ ਗਿਣਤੀ 'ਚ ਆ, ਜ਼ਿਆਦਾਤਰ ਲੋਕੀ ਛੱਡ ਰਹੇ ਆ। ਹੂੰ, ਤੇ ਏਦਾਂ ਹੀ ਆ ਹੁਣ ਇਹਦਾ ਫਿਲਹਾਲ ਤਾਂ ਕਾਇੰਡ ਆਫ ਗੇਟ ਖੁੱਲ੍ਹਾ ਹੀ ਪਿਆ ਵਾ, ਦੇਖਦੇ ਆ ਕਿੱਦਾਂ ਜੀ, ਪਾਲਿਸੀ ਅੱਗੇ ਚੱਲਦੀ ਹੈ। ਠੀਕ ਹੈ। ਤੇ H1B ਦੇ ਬਾਰੇ ਜੇ ਹੁਣ ਆਪਾਂ ਗੱਲਾਂ ਸ਼ੁਰੂ ਕਰਦੇ ਜਾਈਏ, ਜਿੱਦਾਂ ਤੁਸੀਂ ਦੱਸਿਆ ਵੀ ਇੰਪਲੋਇਮੈਂਟ ਬੇਸਡ ਇੱਕ ਵੀਜ਼ਾ ਆ। ਸੋ ਪਹਿਲਾਂ ਤਾਂ ਇਹੀ ਦੱਸਿਆ ਜਾਵੇ ਵੀ ਕੀ ਹੈ ਜੀ H1B ਵਰਕ ਵੀਜ਼ਾ? ਸੋ ਜੀ ਅਮਰੀਕਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੇ ਤਰੀਕੇ ਆ ਆਉਣ ਦੇ, ਉਹ 4 ਤਰੀਕੇ ਹੀ ਹੈਗੇ ਆ। ਸੋ ਚਾਰੇ ਜਿਹੜੇ ਤਰੀਕੇ ਜਿਹੜੇ ਆਪਾਂ ਡਿਸਕਸ ਕਰੀਏ ਤਾਂ ਮੋਟੇ-ਮੋਟੇ ਤੌਰ ਤੇ ਉਹ ਪਹਿਲੀ ਕੈਟੇਗਰੀ ਪੈਂਦੀ ਹੈ ਇਹਨਾਂ ਦੀ ਇਨਵੈਸਟਮੈਂਟ ਇਮੀਗ੍ਰੇਸ਼ਨ, ਹੂੰ, ਜੇ ਤੁਸੀਂ ਪੈਸੇ ਲਾ ਕੇ ਆਪਣਾ E2 ਵੀਜ਼ਾ ਜਾਂ EB5 ਵੀਜ਼ਾ ਲੈਂਦੇ ਹੋ। ਦੂਜੀ ਕੈਟੇਗਰੀ ਇਹਨਾਂ ਦੀ ਆ ਜਾਂਦੀ ਆ ਫੈਮਿਲੀ ਬੇਸਡ ਇਮੀਗ੍ਰੇਸ਼ਨ, ਜਿਹੜੀ ਹੋ ਗਈ ਉਹਦੇ ਵਿਆਹ ਦੇ ਥਰੂ, ਭੈਣ ਭਾਈਆਂ ਦੇ ਥਰੂ, ਮਾਪਿਆਂ ਦੇ ਥਰੂ। ਤੇ ਤੀਜੀ ਕੈਟੇਗਰੀ ਇਹਨਾਂ ਦੀ ਆ ਗਈ ਆਹੀ ਜਿਹੜੇ ਮਿਸਲੇਨੀਅਸ ਹੋ ਗਏ, ਯੂ ਵੀਜ਼ਾ, ਅਸਾਈਲਮ, ਵਾਹ ਇਹ ਵਾਲੀ ਕੈਟੇਗਰੀ 'ਚ ਜਿਹੜੇ ਲੋਕੀ ਫਾਲ ਕਰਦੇ ਆ। ਤੇ ਚੌਥੀ ਕੈਟੇਗਰੀ ਇਹਨਾਂ ਦੀ ਆ ਗਈ ਇੰਪਲੋਇਮੈਂਟ ਬੇਸ, ਜਿਹੜੀ ਤੁਸੀਂ ਕੰਮ ਦੇ ਥਰੂ ਜਿਹੜੀ ਆਪਣੀ ਵਰਕ ਵੀਜ਼ਾ ਜਾਂ ਗ੍ਰੀਨ ਕਾਰਡ ਲੈਂਦੇ ਹੋ। ਸੋ ਇੰਪਲੋਇਮੈਂਟ ਬੇਸ ਦੇ ਵਿੱਚ ਜਿਹੜੇ ਸੈਲਫ ਸਪਾਂਸਰਡ, ਮਤਲਬ ਕਿ ਜਿਹੜੇ ਟੌਪ ਲੈਵਲ ਦੇ ਆਰਟਿਸਟ, ਐਂਟਰਟੇਨਰ ਆ, EB1 ਵਾਲੇ ਬੰਦੇ ਆ, ਉਹ ਸਾਰੇ ਜਾਣੇ ਇੰਪਲੋਇਮੈਂਟ ਬੇਸ ਦੇ ਅੰਡਰ ਆਉਂਦੇ ਆ। ਜ਼ਿਆਦਾਤਰ ਜਿਹੜੇ ਇਹਨਾਂ ਦੇ ਵੀਜ਼ੇ ਆ ਜਾਂ ਗ੍ਰੀਨ ਕਾਰਡ ਹੈਗੇ ਆ ਸਾਰੇ, ਉਹਨਾਂ ਦੇ ਵਾਸਤੇ ਤੁਹਾਨੂੰ ਇੱਕ US ਇੰਪਲੋਇਰ ਚਾਹੀਦਾ ਹੁੰਦਾ, ਜਿਹੜਾ ਮਤਲਬ ਕਿ ਇੱਕ ਪ੍ਰੋਪਰ ਕੰਪਨੀ ਚਾਹੀਦੀ ਤੁਹਾਡੀ ਫੀਲਡ ਦੇ ਰਿਲੇਟਡ ਜਿਹੜੀ ਕੰਮ ਕਰਦੀ ਹੋਵੇ। ਸੋ ਅਮਰੀਕਾ ਤੇ ਕੈਨੇਡਾ ਦੇ ਵਿੱਚ ਮੋਟੇ-ਮੋਟੇ ਤੌਰ ਤੇ ਫ਼ਰਕ ਇਹ ਆ ਕਿ ਕੈਨੇਡਾ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਇਮੀਗ੍ਰੈਂਟਸ ਦੀ ਲੋੜ ਜ਼ਿਆਦਾ ਵਾ ਆਪਣੇ ਨਾਲੋਂ। ਉਹਨਾਂ ਦਾ ਜਿਹੜਾ ਪਾਪੂਲੇਸ਼ਨ ਕਰਵ ਆ ਨੈਗੇਟਿਵ ਆ, ਤਾਂ ਕਰਕੇ ਉਹ ਕਾਫੀ ਲੋਕੀ ਜਿਹੜੇ ਉਹ ਇੰਡੀਆ ਤੋਂ ਵੀ ਆਪਾਂ ਦੇਖਿਆ ਬੁਲਾਉਂਦੇ ਆ। ਡਿਪਲੋਮਾ ਵਗੈਰਾ ਵਾਲਾ ਬੰਦਾ ਵੀ, ਜੋ ਵੀ ਉਹਨਾਂ ਦਾ ਸਿਸਟਮ ਆ, ਤਕਰੀਬਨ ਇੱਕ ਛੋਟੇ ਜਿਹੇ ਇੰਪਲੋਇਰ ਨੂੰ ਮਾਲ ਤੋਂ ਫੜ ਕੇ LMI ਵਗੈਰਾ ਆਪਣੀ ਲੈ ਕੇ ਪੱਕੇ ਹੋ ਸਕਦੇ ਆ। ਸੋ ਅਮਰੀਕਾ ਦਾ ਸਿਸਟਮ ਇੱਦਾਂ ਦਾ ਨਹੀਂ ਹੈਗਾ। ਇਹਦੇ ਵਿੱਚ ਤੁਸੀਂ ਜੁਗਾੜ ਨਹੀਂ ਕੋਈ ਕਰ ਸਕਦੇ ਕਿ ਕਿਸੇ ਨੂੰ ਪੈਸੇ ਦੇ ਦਿੱਤੇ ਜਾਂ ਇੰਪਲੋਇਰ ਨੇ ਪੱਕਾ ਕਰਾਤਾ। ਸੋ ਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਪ੍ਰੋਗਰਾਮ ਇਹਨਾਂ ਦਾ ਬੜਾ ਜ਼ਿਆਦਾ ਐਸਟੈਬਲਿਸ਼ਡ ਆ, H1B ਵੀਜ਼ਾ, ਘੱਟ ਨੰਬਰ ਉਹਦੇ ਹੁੰਦੇ ਆ, ਲੋਟਰੀ ਸਿਸਟਮ ਹੁੰਦਾ ਉਹਦਾ, ਤੇ US ਇੰਪਲੋਇਰ ਤੁਹਾਨੂੰ ਚਾਹੀਦਾ ਹੁੰਦਾ। ਕਾਫੀ ਉਹਦੀ ਹਾਈ ਸੈਲਰੀ, ਜਿਹੜੀਆਂ ਨੇ ਸੈਲਰੀਆਂ ਦੱਸੀਆਂ ਹੋਈਆਂ ਕਿ ਇੰਨੀਆਂ ਸੈਲਰੀਆਂ ਤੁਸੀਂ ਦੇਣੀਆਂ, ਇਹ ਸੈਲਰੀ ਹੈ ਪੋਜੀਸ਼ਨ ਦੀ। ਸੋ ਉਹ ਜਿਹੜੀ ਸੈਲਰੀ ਆ, ਉਹ ਇੱਥੇ ਪੇਰੋਲ ਰਨ ਕਰਨ ਲਈ ਜਿਹੜਾ ਇੰਪਲੋਇਰ ਆ ਉਹਨੂੰ, ਜੇ ਤੁਹਾਨੂੰ ਉਹ $100 ਦਿੰਦਾ ਤਾਂ ਉਹਦੀ ਜੇਬ ਚੋਂ $110 ਦਾ ਖਰਚਾ ਆਉਂਦਾ, ਕਿਉਂਕਿ ਕੁਝ ਪਰਸੈਂਟ ਜਿਹੜਾ ਹੈਗਾ ਉਹਨੇ ਪੇਰੋਲ ਟੈਕਸ, ਫਲਾਣੇ ਢਿਮਕਾਨੇ ਖਰਚੇ ਆ। ਤੇ ਫਿਰ ਜਿਹੜਾ ਤੁਹਾਡੀ ਜਿਹੜੀ ਇੱਥੇ ਟੈਕਸੇਬਲ ਇਨਕਮ ਆ, ਡਿਪੈਂਡਿੰਗ ਕਿਹੜੀ ਸਟੇਟ 'ਚ ਤੁਸੀਂ ਰਹਿੰਦੇ ਹੋ, ਉਹ 30-40% ਤੱਕ ਜਿਹੜੀ ਜਾ ਸਕਦੀ ਹੈ। ਮਤਲਬ ਕਿ ਜਿਹੜਾ ਇੰਪਲੋਇਰ $110 ਖਰਚ ਰਿਹਾ ਜੇ, ਤਾਂ ਤੁਹਾਨੂੰ ਉਹਦੇ ਵਿੱਚੋਂ ਦੀ $60 ਮਿਲ ਰਹੇ ਆ, ਇਹ ਹਿਸਾਬ ਆ। ਸੋ ਇਹ ਜਿਹੜਾ ਵੀਜ਼ਾ, ਇਹਨੂੰ ਕੋਈ ਫੇਕ ਨਹੀਂ ਕਰ ਸਕਦਾ। ਇਹ 'ਚ ਰੀਅਲ ਪੇਰੋਲ ਜਿਹੜਾ ਚੱਲਣਾ ਚਾਹੀਦਾ, ਰੀਅਲ ਜੌਬ ਹੋਣੀ ਚਾਹੀਦੀ ਆ। ਇਹਦੇ ਵਿੱਚ ਕੋਈ ਸਕੀਮ ਕੰਮ ਨਹੀਂ ਕਰ ਸਕਦੀ, ਕਿਉਂਕਿ ਰੀਜ਼ਨ ਇਹ ਹੈ ਕਿ ਜਿਹੜਾ ਅਮਰੀਕਾ ਦਾ ਗ੍ਰੀਨ ਕਾਰਡ ਆ, ਉਹ ਚੰਗਾ ਲੰਬਾ ਖਾਸਾ 15 ਕੁ ਸਾਲ ਦੀ ਉਹਦੀ ਵੇਟ ਟਾਈਮ ਹੈਗਾ ਇੰਪਲੋਇਮੈਂਟ ਦੇ ਥਰੂ। ਸੋ ਇਹ ਕੋਈ ਇੱਦਾਂ ਨਹੀਂ ਕਿ ਬੰਦਾ ਕਹੇ ਚੱਲ ਮੈਂ ਇੱਕ ਵਾਰੀ ਆ ਗਿਆ। ਹੁਣ ਤੁਸੀਂ ਇੱਦਾਂ ਤਾਂ ਹੈ ਨਹੀਂ ਕਿ ਤੁਸੀਂ 40% 50% ਆਪਣੀ ਜੇਬ 'ਚੋਂ ਦੇ ਕੇ ਆਪਣਾ ਪੇਰੋਲ ਰਨ ਕਰੋਗੇ। ਸੋ ਇਹ ਜਿਹੜਾ H1B ਵਾਲਾ ਫਾਰਮੂਲਾ ਹੈ ਤਾਂ ਹੀ ਚੱਲਦਾ ਜੇ ਤੁਹਾਡੀ ਇੱਕ ਜੈਨੂਇਨ ਜੌਬ ਆ ਤੇ ਇੱਕ ਪ੍ਰੋਪਰ ਜਿਹੜਾ US ਇੰਪਲੋਇਰ ਆ ਤੁਹਾਨੂੰ ਇੱਦਾਂ ਦੀ ਜੌਬ ਦੇ ਸਕੇ, ਜਿਹਦੇ ਵਿੱਚ ਕਿ ਘੱਟੋ ਘੱਟ ਇੱਕ ਡਿਗਰੀ ਦੀ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਦੀ ਰਿਕੁਆਇਰਮੈਂਟ ਹੋਵੇ। ਜੀ, ਜੀ, ਬਿਲਕੁਲ। ਸੋ ਕਾਫੀ ਜਿਹੜੀ ਇਸ ਦੇ ਵਿੱਚ ਇਹ ਚੀਜ਼ਾਂ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਮਾਰਚ ਵਿੱਚ ਇਹ ਫਾਈਲ ਜਿਹੜਾ ਉਹ ਕਰਦੇ ਆ, ਕਿੰਨੇ ਵੀਜ਼ੇ ਅਵੇਲੇਬਲ ਹੁੰਦੇ? ਜਿੱਦਾਂ ਤੁਸੀਂ ਕਿਹਾ ਵੀ ਲਿਮਿਟਡ ਨੰਬਰ ਹੁੰਦੇ ਇਹਦੇ ਜੀ 20,000 ਵੀਜ਼ੇ ਜਿਹੜੇ ਹੈਗੇ ਆ, ਉਹ ਹੈਗੇ ਆ ਅਵੇਲੇਬਲ, ਜਿਹੜੇ US ਦੇ ਵਿੱਚ ਮਾਸਟਰਸ ਜਾਂ ਹਾਇਰ ਡਿਗਰੀ ਕਰਦੇ ਆ। ਤੇ 65,000 ਵੀਜ਼ਾ ਜਿਹੜੇ ਹੈਗੇ ਆ, ਉਹ ਹੈਗੇ ਆ ਵਰਲਡ ਵਾਈਡ, ਜਿਹੜੇ ਅਮਰੀਕਾ ਤੋਂ ਜਿਹਨਾਂ ਨੇ ਪੜ੍ਹਾਈ ਨਹੀਂ ਕੀਤੀ, ਮਾਸਟਰਸ ਜਾਂ ਹਾਇਰ ਜਿਹੜੇ ਆਉਂਦੇ ਆ। ਸੋ ਟੋਟਲ ਤੁਸੀਂ ਲਗਭਗ ਲਗਾ ਲਓ ਕਿ 85,000 ਜਿਹੜੇ ਵੀਜ਼ੇ ਆ ਹਰ ਸਾਲ ਜਿਹੜੇ H1B ਦਿੰਦੇ ਆ। ਸੋ 85,000 ਕੋਈ ਵੱਡਾ ਨੰਬਰ ਨਹੀਂ ਹੈਗਾ, ਕਿਉਂਕਿ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਆਉਂਦੇ ਆ। ਐਗਜ਼ੈਕਟਲੀ। ਇੰਜੀਨੀਅਰਸ ਇੰਡੀਆ ਤੋਂ ਕੰਪਨੀਆਂ ਕਾਫੀ ਜਿਹੜੇ ਆਪਣੇ ਵਰਕਫੋਰਸ ਭੇਜਦੀ ਆ। ਸੋ ਇਹ ਕੰਪੈਟੀਟਿਵ ਆ ਕਾਫੀ। ਤੇ ਲੋਟਰੀ ਦੇ ਵਿੱਚ ਸਿਲੈਕਟ ਹੁੰਦਾ ਜਿਹੜਾ ਚਾਂਸ ਆ, ਆંકੜੇ ਆ, ਉਹ ਹੈਗੇ ਆ 20 ਤੋਂ 25%, ਡਿਪੈਂਡ ਕਰਦਾ ਕਿ ਕਿੰਨੇ ਲੋਕਾਂ ਨੇ ਫਾਈਲ ਕੀਤਾ ਵੀਜ਼ਾ ਹਰੇਕ ਸਾਲ। ਕਦੀ ਇਦਾਂ ਵੀ ਹੋਇਆ ਨਿਕਲ ਕੇ ਆਣਾ ਜੀ, ਜਿੰਨੇ ਵੀਜ਼ੇ ਉਪਲਬਧ ਉਹਨੇ ਤੋਂ ਘੱਟ ਨੇ ਫਾਈਲ ਕੀਤਾ ਹੋਵੇ? ਹਾਂਜੀ, ਕੋਵਿਡ ਦੇ ਵਿੱਚ ਹੋਇਆ ਸੀਗਾ, ਜਦੋਂ ਰਿਸੈਸ਼ਨ ਆਇਆ ਸੀਗਾ 2008 ਤੋਂ 2012 ਦੇ ਵਿੱਚ ਜਿਹੜਾ ਸੀਗਾ। ਸੋ ਮੈਂ ਤਾਂ 8 ਦੇ ਵਿੱਚ ਗ੍ਰੈਜੂਏਟ ਹੋਇਆ ਸੀਗਾ, 2008 ਦੇ ਵਿੱਚ। ਠੀਕ ਹੈ। ਸੋ
ਉਦੋਂ ਉਦੋਂ ਫਾਈਟ ਇਹ ਹੁੰਦੀ ਸੀਗੀ ਕਿ ਜੋਬ ਕਿੱਦਾਂ ਮਿਲੇ, ਕਿਉਂਕਿ ਜੋਬ ਹੂੰ, ਸੀਗੀ ਨਹੀਂ। ਤੇ ਉਦੋਂ ਇਹ ਨਹੀਂ ਫਾਈਟ ਹੁੰਦੀ ਸੀ ਕਿ H1B ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਵੀਜ਼ਾ ਜਿਹੜਾ ਪੂਰੇ ਸਾਲ ਖੁੱਲ੍ਹਾ ਸੀਗਾ, 1 ਦਿਨ ਤਾਂ ਛੱਡੋ, ਅੱਛਾ। ਨੰਬਰ ਯੂਜ਼ ਨਹੀਂ ਹੋਏ ਕਿਸੇ ਨੇ ਫਾਈਲ, ਕਿਉਂਕਿ ਉਹ ਤਾਂ ਲੇ ਆਫ ਕਰ ਰਹੇ ਸੀਗੇ ਅਮਰੀਕਨ ਸਿਟੀਜ਼ਨ ਨੂੰ। ਤੁਹਾਨੂੰ ਪਤਾ ਹੀ ਆ, ਜਿਹੜਾ ਵੀ ਬੰਦਾ ਉਸ ਦੌਰ ਦੇ ਵਿੱਚ ਅਮਰੀਕਾ 'ਚ ਰਿਹਾ, ਤੇ ਜਦੋਂ ਰਿਸੈਸ਼ਨ ਦੇ ਵਿੱਚ ਡਿੱਗਣ ਤੇ ਆਉਂਦੀ ਕੰਟਰੀ ਇਹ ਵਾਲੀ, ਫਿਰ ਏਦਾਂ ਡਿੱਗਦੀ ਜਿੱਦਾਂ ਤਾਸ਼ ਦੇ ਪੱਤੇ ਏਦਾਂ ਡਿੱਗਦੇ ਕਿ ਆਹ ਕੀ ਹੋ ਗਿਆ, ਆਹ ਬਿਲਡਿੰਗ ਖਾਲੀ ਹੋ ਗਈ, ਉਹ ਬਿਲਡਿੰਗ ਖਾਲੀ ਹੋ ਗਈ। ਕਿਉਂਕਿ ਸਾਰੇ ਡਿਸੀਜ਼ਨ ਪਿਓਰਲੀ ਫਾਈਨੈਂਸ਼ੀਅਲ ਹੈ, ਇਹਦੇ ਵਿੱਚ ਕੋਈ ਸਟੇਬਿਲਿਟੀ ਜਿਹੜੀ ਉੱਡ ਜਾਂਦੀ ਹੈ ਤਾਂ ਬਿਲਕੁਲ ਹਾਇਰਿੰਗ ਹੂਰਿੰਗ ਫ੍ਰੀ, ਸਿੱਧੇ ਕੰਪਨੀਜ਼ ਅਨਾਉਂਸ ਕਰ ਦਿੰਦੀਆਂ ਕਿ ਆਪਾਂ ਇਸ ਸਾਲ ਕੋਈ H1B ਨਹੀਂ ਫਾਈਲ ਕਰਨਾ। ਸੋ ਜਿਹੜੇ ਸਾਲ ਮੈਂ ਸੀਗਾ ਉਦੋਂ ਸਾਰੇ H1B ਜਿਹੜੇ ਸੀਗੇ ਅਰਾਊਂਡ ਦਾ ਈਅਰ ਖੁੱਲੇ ਸੀਗੇ। ਜਿਹੜੇ ਬੰਦੇ ਨੂੰ ਜੌਬ ਮਿਲਦੀ ਆ ਉਹ ਕਰ ਲਵੇ, ਪਰ ਜੌਬ ਮਿਲਣਾ ਇੰਪੋਸੀਬਲ ਗੱਲ ਹੁੰਦੀ ਸੀਗੀ। ਤੁਸੀਂ ਕਿਸੇ ਕੋਲ ਜਾਓ, ਕਹਿੰਦਾ ਯਾਰ ਮੈਂ ਤਾਂ ਪਹਿਲਾਂ ਹੀ 100 ਬੰਦੇ ਲੇ ਆਫ ਕੀਤੇ ਆ, ਤੁਸੀਂ ਕਿੱਥੋਂ ਜੌਬ ਲੱਭਣ ਆਏ, ਹਨਾ। ਤੇ ਕੋਵਿਡ ਦੇ ਵਿੱਚ ਵੀ ਏਦਾਂ ਹੀ ਹੋਇਆ ਸੀਗਾ ਕਿ ਕੰਪਨੀਆਂ ਨੇ ਫਾਈਲ ਨਹੀਂ ਕੀਤੇ ਸੀ, ਕਿਉਂਕਿ ਉਹ ਕਹਿੰਦੇ ਕਿ ਅਸੀਂ ਤਾਂ ਆਫਿਸ ਬੁਲਾ ਨਹੀਂ ਸਕਦੇ, ਜੇ ਤਾਂ ਤੁਸੀਂ ਰਿਮੋਟਲੀ ਕੰਮ ਕਰਨਾ ਫਿਰ ਤਾਂ ਆਪਾਂ ਇੰਡੀਆ 'ਚ ਹਾਇਰ ਕਰ ਲਾਂਗੇ, ਨਵੇਂ ਬੰਦੇ ਦਾ H1B ਕਿਉਂ ਕਰੀਏ। ਹੂੰ, 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 ਪਿਛਲੇ ਸਹੀ। ਸਾਲ 2021 ਦੇ ਵਿੱਚ ਕਾਫੀ ਜਿਹੜੀ ਫਾਈਟ ਸੀਗੀ, ਕਾਫੀ ਜ਼ਿਆਦਾ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ, 20-25, ਪਰ ਹੁਣ ਵੀ ਐਤਕੀ 2023 ਦੇ ਵਿੱਚ ਹੁਣ ਸਾਨੂੰ ਸਾਇੰਸ ਹੈਗੇ ਆ ਕਿ ਆਪਾਂ ਜਾਂ ਤਾਂ ਆਲਰੇਡੀ ਰਿਸੈਸ਼ਨ ਦੇ ਵਿੱਚ ਹੈਗੇ ਆ, ਜਾਂ ਅਰਲੀ ਸਾਇੰਸ ਕਿ ਕਾਫੀ ਇੰਡਸਟਰੀਜ਼ ਵਗੈਰਾ, ਟਰੱਕਿੰਗ ਦੀ ਗੱਲ ਕਰ ਲਓ, ਕਿਸੇ ਦੀ ਕਰ ਲਓ, ਸਾਰਿਆਂ ਨੂੰ ਹੁਣ ਥੋੜਾ ਜਿਹੜਾ ਝਟਕੇ ਆ ਉਹ ਆਣੇ ਸ਼ੁਰੂ ਹੋ ਗਏ ਆ। ਸੋ ਦੇਖਦੇ ਹਾਂ ਕਿ 2023 ਵਾਲੀ ਜਿਹੜੀ ਮਾਰਚ ਦੇ ਵਿੱਚ ਲੋਟਰੀ ਜਿਹੜੀ ਹੁੰਦੀ ਹੈ, ਕਿੰਨੇ ਉਹਦੇ ਵਿੱਚ ਫਾਈਲ ਹੁੰਦੇ ਆ। ਸੋ ਇਹ ਚੀਜ਼ ਆ। ਹੂੰ, ਠੀਕ ਹੈ, ਠੀਕ ਹੈ। ਕੌਣ ਫਾਈਲ ਕਰ ਸਕਦਾ ਆ? ਮਾਸਟਰ ਡਿਗਰੀ ਹੋਲਡਰ, ਬੈਚਲਰ ਵਾਲਾ, ਜਾਂ ਕਿੱਦਾਂ ਦੀ ਕੋਈ ਡਿਗਰੀ ਆ, ਉਹਦੇ ਤੇ ਵੀ ਡਿਪੈਂਡ ਕਰਦਾ? ਇਹਦੇ ਵਿੱਚ ਜੀ ਤੁਹਾਡੀ ਮਿਨੀਮਮ ਬੈਚਲਰਸ ਡਿਗਰੀ ਚਾਹੀਦੀ ਆ। ਬੈਚਲਰਸ ਡਿਗਰੀ ਇਹ 4 ਸਾਲ ਦੀ ਡਿਗਰੀ ਨੂੰ ਮੰਨਦਾ ਅਮਰੀਕਾ। ਠੀਕ ਹੈ। ਜਿੱਦਾਂ ਇੰਡੀਆ 'ਚ BCom ਵਗੈਰਾ, BSc ਵਗੈਰਾ 3 ਸਾਲ ਦੀਆਂ ਜਿਹੜੀਆਂ ਡਿਗਰੀਆਂ ਹੁੰਦੀਆਂ, ਉਹਨੂੰ ਇਹ 4 ਸਾਲ ਦੀ ਡਿਗਰੀ ਦੇ ਬਰਾਬਰ ਨਹੀਂ ਮੰਨਦੇ। ਠੀਕ। ਤੇ ਇੱਕ ਇਹਨਾਂ ਦਾ ਰੂਲ ਆ ਕਿ ਜੇ ਕਿਸੇ ਨੂੰ 3 ਸਾਲ ਦਾ ਐਕਸਪੀਰੀਅੰਸ ਆ, ਉਹਨੂੰ 1 ਸਾਲ ਦੀ ਕਾਲਜ ਐਜੂਕੇਸ਼ਨ ਦੇ ਬਰਾਬਰ ਇਹ ਮੰਨ ਲੈਂਦੇ ਆ। ਸੋ ਮੰਨ ਲਓ ਕਿ ਕਿਸੇ ਦੇ ਕੋਲ 3 ਸਾਲ ਦੀ ਡਿਗਰੀ ਆ, ਤੇ ਉਹ ਐਸ ਸੱਚ ਤਾਂ ਬੈਚਲਰ ਡਿਗਰੀ ਦੇ ਲਈ ਐਲੀਜੀਬਲ ਨਹੀਂ, ਕਿਉਂਕਿ ਇਹਨਾਂ ਨੂੰ 4 ਸਾਲ ਚਾਹੀਦੀ ਹੈ। ਸੋ ਤੁਹਾਡਾ 1 ਸਾਲ ਜਿਹੜਾ ਪੜ੍ਹਾਈ ਦਾ ਉਹ ਥੁੜਦਾ। ਸੋ ਇਹ ਕੀ ਕਹਿੰਦੇ ਆ ਕਿ ਜੇ ਤੁਸੀਂ 3 ਸਾਲ ਕੰਮ ਕੀਤਾ ਆਪਣੀ ਫੀਲਡ ਦੇ ਵਿੱਚ, ਤੇ 3 ਸਾਲ ਦੀ ਜਿਹੜੀ ਤੁਹਾਡੀ ਇੰਪਲੋਇਮੈਂਟ ਆ ਉਹ 1 ਸਾਲ ਦੀ ਪੜ੍ਹਾਈ ਦੇ ਬਰਾਬਰ ਆ। ਸੋ ਜਿਹੜਾ 3 ਸਾਲ ਦੀ ਡਿਗਰੀ ਵਾਲਾ ਬੰਦਾ ਜਿਹੜਾ ਹੈਗਾ, ਉਹ 3 ਸਾਲ ਦਾ ਕੰਮ, ਮਤਲਬ ਕਿ ਉਹਨੂੰ 1 ਸਾਲ ਦਾ ਐਕਸਪੀਰੀਅੰਸ, 1 ਸਾਲ ਦੀ ਐਜੂਕੇਸ਼ਨ ਐਡ ਹੋ ਜਾਂਦੀ ਹੈ, ਤਾਂ 4 ਸਾਲ ਉਹਦੇ ਬਣ ਜਾਂਦੇ ਆ। ਸੋ ਉਸ ਬੇਸ ਤੇ ਉਹ ਜਿਹੜਾ ਹੈਗਾ H1B ਲਈ ਕੁਆਲੀਫਾਈ ਕਰ ਸਕਦਾ। ਤੇ ਹੂੰ, ਸੇਮ ਜੇ ਆਪਾਂ, ਇਹ ਤਾਂ ਹੋ ਗਿਆ ਵਿਅਕਤੀ ਦੀ ਗੱਲ ਕਿ ਇੰਡੀਵਿਜੂਅਲ ਨੂੰ ਕੀ ਰਿਕੁਆਇਰਮੈਂਟ ਹੈ ਕਿ ਘੱਟੋ ਘੱਟ ਮਿਨੀਮਮ ਇੱਕ ਬੈਚਲਰਸ ਡਿਗਰੀ ਚਾਹੀਦੀ ਆ। ਤੇ ਹੁਣ ਆ ਗਈ ਗੱਲ ਕਿ ਇੰਪਲੋਇਰ ਵੱਲੋਂ ਕੀ ਚਾਹੀਦਾ ਸਾਨੂੰ, ਕਿ ਕਿਹੜਾ ਬੰਦਾ ਇੰਪਲੋਇਰ ਹੋ ਸਕਦਾ, ਕਿ ਇੱਕ 7-Eleven ਵਾਲਾ ਬੰਦਾ ਇੰਪਲੋਇਰ ਹੋ ਸਕਦਾ, ਕਿ ਇੱਕ ਰੈਸਟੋਰੈਂਟ ਵਾਲਾ ਇੰਪਲੋਇਰ ਹੋ ਸਕਦਾ। ਸੋ ਪਹਿਲਾਂ ਤਾਂ ਇਹ ਹੈ ਕਿ ਲਿਖਿਆ ਨਹੀਂ ਉਹਨਾਂ ਨੇ ਕਿ ਇੰਪਲੋਇਰ ਦੀ ਡੈਫੀਨੇਸ਼ਨ ਐਗਜ਼ੈਕਟਲੀ ਕੀ ਹੈ, ਕਿੰਨਾ ਸਾਈਜ਼ ਹੋਣਾ ਚਾਹੀਦਾ। ਜਿਹੜਾ ਮਰਜ਼ੀ ਬੰਦਾ ਇੰਪਲੋਇਰ ਬਣ ਸਕਦਾ, ਪਰ ਸ਼ਰਤ ਇਹ ਹੈ ਕਿ ਤੁਸੀਂ ਇਹ ਸ਼ੋਅ ਕਰਨਾ ਕਿ ਜਿਹੜੀ ਤੁਹਾਡੀ ਜੌਬ ਆ ਉਹ ਤੁਹਾਡੀ ਡਿਗਰੀ ਦੇ ਨਾਲ ਰਿਲੇਟਡ ਆ। ਸੋ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ 7-Eleven ਦੇ ਵਿੱਚ ਕੰਪਿਊਟਰ ਇੰਜੀਨੀਅਰ ਰੱਖ ਲੈਣਾ, ਕਿਉਂਕਿ ਉਹਦਾ ਕੰਮ ਨਹੀਂ ਹੈਗਾ, ਹੈ ਨਾ। ਹੂੰ, ਸੋ ਹੂੰ, ਹੂੰ, ਇੰਟੀਗ੍ਰੇਸ਼ਨ ਆ, ਉਹਨਾਂ ਦੀ ਆਰਗੂਮੈਂਟ ਇਹ ਹੈ ਕਿ ਤੁਸੀਂ ਇਹ ਸ਼ੋਅ ਕਰੋ ਕਿ ਕਿੱਦਾਂ ਤੁਹਾਡੀ ਡਿਗਰੀ ਜਾਂ ਉਹਦੇ ਜਿਹੜੇ ਸਬਜੈਕਟਸ ਆ, ਉਹਨੂੰ ਤੁਸੀਂ ਕਿੱਦਾਂ ਯੂਜ਼ ਕਰਦੇ ਆ ਜੌਬ ਡਿਊਟੀ ਪਰਫਾਰਮ ਕਰਨ ਦੇ ਵਿੱਚ। ਤੇ ਠੀਕ ਆ। ਤਾਂ ਕਰਕੇ ਜਿਹੜੇ ਹੈਗੇ ਕਿ ਇੰਸ਼ੋਰੈਂਸ ਵਾਲੇ ਆਫਿਸ ਹੋ ਗਏ, ਅਕਾਊਂਟਿੰਗ ਵਾਲੇ ਆਫਿਸ ਹੋ ਗਏ, ਜਿਹੜੇ ਕਹਿ ਲਓ ਕਿ ਵਾਈਟ ਕਾਲਰ ਜੌਬ ਜਿਹਦੀ ਡੈਫੀਨੇਸ਼ਨ ਉਹ ਕਹਿੰਦੇ ਆ, ਟ੍ਰੈਡੀਸ਼ਨਲ ਵਾਈਟ ਕਾਲਰ ਜੌਬ ਜਿਹੜੀ ਹੈਗੀ H1B ਉਹ ਜੌਬ ਆ। ਸੋ ਇਹ ਜੇ ਕਿਸੇ ਨੇ ਬਿਜ਼ਨਸ ਸੈਟਿੰਗ 'ਚ ਕਰਨਾ, ਟਰੱਕਿੰਗ ਬਿਜ਼ਨਸ ਜੇ ਵੱਡਾ ਹੈਗਾ ਥੋੜ੍ਹਾ ਜਿਹਾ, ਤੇ ਉਹਨਾਂ ਦੇ ਹੋਰ ਲੌਜਿਸਟਿਕਸ ਦੇ ਹੋਰ ਡਿਪਾਰਟਮੈਂਟ ਹੈਗੇ ਆ, ਤੇ ਉਹ ਇੰਡੀਆ ਤੋਂ ਆਪਣੇ ਜਿਹੜੇ ਬੰਦੇ ਆ ਉਹ ਲੈ ਕੇ ਆ ਸਕਦੇ ਆ। ਸੋ ਬੇਸਿਕਲੀ ਉਹਨਾਂ ਨੂੰ ਕੀ ਕਰਨਾ ਪੈਣਾ, ਉਹ ਲੋਕਾਂ ਨੂੰ ਆਪਣੀ ਇੰਡੀਆ, ਕਿਉਂਕਿ ਲੋਟਰੀ ਆ, 20-25% ਚਾਂਸ ਆ, ਜੀ। ਉਹਨਾਂ ਨੂੰ ਇੰਡੀਆ ਆਪਣੇ ਜਿਹੜੇ ਹੈਗੇ ਆ 10-15-20 ਜਿੰਨੇ ਵੀ ਬੰਦੇ ਆ ਉਹ ਆਇਡੈਂਟੀਫਾਈ ਕਰਨੇ ਪੈਣੇ ਕਿ ਇਹ ਬੰਦੇ ਸਾਨੂੰ ਚਾਹੀਦੇ ਆ, ਇਹਨਾਂ ਕੋਲ ਡਿਗਰੀ ਆ। ਸੋ ਠੀਕ ਤੁਸੀਂ ਹੈ। ਫਿਰ ਆਪਣੀ H1B ਲੋਟਰੀ ਵਗੈਰਾ ਜਿਹੜੀ ਫਾਈਲ ਕਰਦੇ ਹੋ, ਲੋਟਰੀ 'ਚ ਜੇ ਸਿਲੈਕਟ ਹੋ ਜਾਂਦਾ, ਫਿਰ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਕਿ ਇਹਨਾਂ ਦਾ H1B ਐਕਚੁਅਲ ਦੇ ਵਿੱਚ ਇਹਨਾਂ ਦਾ ਵੀਜ਼ਾ ਫਾਈਲ ਕਰਨਾ ਕਿ ਨਹੀਂ ਕਰਨਾ। ਹੂੰ, ਹੂੰ, ਤੇ ਕਾਫੀ ਜਿਹੜੇ ਬਿਜ਼ਨਸ ਆ ਉਹਨਾਂ ਨੇ H1B ਤੋਂ ਫਾਇਦਾ ਲਿਆ, ਜਿਹਨਾਂ ਨੂੰ ਇਸ ਪ੍ਰੋਗਰਾਮ ਦਾ ਪਤਾ। ਸਾਡੀ ਕਮਿਊਨਿਟੀ ਇੱਕ ਇਹੀ ਕਮਿਊਨਿਟੀ, ਇਹਨਾਂ ਨੂੰ H1B ਬਾਰੇ ਕੁਛ ਨਹੀਂ ਪਤਾ। ਤੇ ਜਿੱਦਾਂ ਹੁਣ ਸਾਊਥ ਇੰਡੀਅਨ ਕਮਿਊਨਿਟੀ, ਉਹਨਾਂ ਨੇ ਕਾਫੀ ਜਿਹੜੇ H1B ਵੀਜ਼ੇ ਤੋਂ ਕਾਫੀ ਵਰਕਫੋਰਸ ਮੰਗਾਉਂਦੇ ਆ। ਸੋ ਅਕਸਰ ਜਿਹੜੇ ਲੋਕੀ ਆ ਤੰਗ ਰਹਿੰਦੇ ਇੱਥੇ ਕਿ ਨਹੀਂ ਇੰਡੀਆ ਤੋਂ ਯਾਰ ਬੰਦਾ ਮੰਗਾਉਣਾ ਕਿੱਦਾਂ, ਕਈ ਤਾਂ ਇੰਜੀਨੀਅਰ ਵੀ 2 ਨੰਬਰ 'ਚ ਬਾਰਡਰ ਟੱਪੀ ਫਿਰਦੇ ਆ। ਸੋ ਇਹ ਹੈ ਕਿ ਇਹ ਵੀਜ਼ੇ ਦੇ ਬਾਰੇ ਸਮਝੋ ਥੋੜ੍ਹਾ ਜਿਹਾ, ਤੇ ਇਹ ਵੀਜ਼ੇ ਦੇ ਵਿੱਚ ਜੇ ਤੁਸੀਂ ਲੱਗ ਜਾਂਦਾ, ਸਿੱਧੇ ਤੁਸੀਂ ਜਿਹੜਾ ਹੈਗਾ ਲੀਗਲ ਤੌਰ ਤੇ ਜਿਹੜਾ ਉਰੇ ਆ ਸਕਦੇ ਆ, ਗ੍ਰੀਨ ਕਾਰਡ ਵਾਲੇ ਰਾਹ ਪੈ ਸਕਦੇ ਆ, ਤੇ ਟਰੈਵਲ ਵੀ ਵਾਪਸ ਆਪਣੀ ਕੰਟਰੀ ਜਿਹੜਾ ਉਹ ਕਰ ਸਕਦੇ ਆ। ਤੇ ਹੂੰ, ਬਸ ਇਹਦੀ ਟਾਈਮਿੰਗ ਜਿਹੜੀ ਆ ਉਹ ਮਿਲਣੀ ਚਾਹੀਦੀ ਆ
ਕਿ ਮਾਰਚ ਦੇ ਵਿੱਚ ਇਹ ਫਾਈਲ ਹੋਣਾ। ਸੋ ਇਹ ਹੈ ਕਿ ਜਿਹੜੇ ਇੰਪਲੋਇਰਸ ਆ, ਜਿਹਨਾਂ ਨੂੰ ਬੰਦੇ ਚਾਹੀਦੇ ਆ, ਉਹਨਾਂ ਨੂੰ ਹੁਣੇ ਤੋਂ ਹੀ ਆਪਣੇ ਜਿਹੜੇ 10-20 ਜਿੰਨੇ ਵੀ ਬੰਦੇ ਉਹਨਾਂ ਨੇ ਲੋਟਰੀ ਜਿਹਨਾਂ ਦੀ ਪਾਣੀ ਆ ਉਹ ਆਇਡੈਂਟੀਫਾਈ ਕਰ ਸਕਦੇ ਆ, ਤੇ ਸਾਰਿਆਂ ਕੋਲ ਜਿਹੜੀ ਡਿਗਰੀ ਉਹ ਹੋਣੀ ਚਾਹੀਦੀ ਹੈ। ਯੂਜੂਅਲੀ ਕਿੰਨਾ ਕੁ ਵਕਤ ਲੱਗ ਜਾਂਦਾ ਇਹ ਸਾਰੇ ਜਿੱਦਾਂ ਤੁਸੀਂ ਕਿਹਾ ਵੀ ਮਾਰਚ ਵਿੱਚ ਕਰਨਾ, ਕਿੰਨੇ ਕੁ ਮਹੀਨੇ ਦਾ ਵਕਤ ਲੱਗ ਜਾਂਦਾ ਉਸ ਤੋਂ ਪਹਿਲਾਂ ਤਿਆਰੀ ਕਰਨ ਨੂੰ, ਇਹਨੂੰ ਕਰਨ ਦੇ ਲਈ? ਸੋ ਸਾਨੂੰ ਤਕਰੀਬਨ ਜਨਵਰੀ ਐਂਡ ਤੱਕ ਐਜ਼ ਅ ਲਾਅ ਫਰਮ ਸਾਨੂੰ ਜਨਵਰੀ ਐਂਡ ਤੱਕ ਪੂਰੀ ਇਨਫੋਰਮੇਸ਼ਨ ਚਾਹੀਦੀ ਹੈ ਕਿ ਕਿੰਨੇ ਫਾਈਲ ਕਰਨਾ, ਤਾਂ ਕਿ ਫਰਵਰੀ ਦੇ ਵਿੱਚ ਪ੍ਰਪੇਅਰ ਕਰਕੇ ਆਪਾਂ ਤੇ ਮਾਰਚ ਦੇ ਵਿੱਚ ਫਾਈਲ ਕਰ ਸਕੀਏ। ਤੇ ਮਾਰਚ ਦੇ ਵਿੱਚ ਉਹਨਾਂ ਦੀ ਵਿੰਡੋ ਹੁੰਦੀ ਆ 10 ਤੋਂ 20 ਦਿਨਾਂ ਦੇ ਵਿੱਚ ਡਿਪੈਂਡਿੰਗ ਕਿੱਦਾਂ ਉਹ ਵਿੰਡੋ ਦਿੰਦੇ ਆ। ਉਹ ਵਿੰਡੋ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣੀ ਕੰਪਿਊਟਰ ਜਨਰੇਟਡ ਲੋਟਰੀ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ, ਤੇ ਠੀਕ ਫਿਰ ਹੈ। ਕੰਪਿਊਟਰ ਜਦੋਂ ਲੋਟਰੀ ਤੁਹਾਡੀ ਕੱਢਦਾ, ਜਿਹੜੇ ਬੰਦੇ ਸਿਲੈਕਟ ਹੁੰਦੇ ਉਹਨਾਂ ਨੂੰ ਨੋਟਿਸ ਆ ਜਾਂਦਾ, ਉਹਨਾਂ ਨੂੰ ਜੂਨ 30 ਤੱਕ ਦਾ ਟਾਈਮ ਦਿੰਦੇ ਆ ਕਿ ਤੁਸੀਂ ਆਪਣਾ H1B ਫਾਈਲ ਕਰੋ। ਤੇ ਜੇ ਉਹਨਾਂ ਨੇ H1B ਫਾਈਲ ਕਰ ਲਿਆ, ਸੇਮ ਉਹ ਇੱਕ ਰੈਗੂਲਰ ਪ੍ਰੋਸੈਸਿੰਗ ਹੁੰਦੀ ਹੈ 3 ਤੋਂ 5 ਮਹੀਨੇ ਜਾਂ ਜ਼ਿਆਦਾ ਵੀ ਲੱਗ ਜਾਂਦੇ ਆ ਕਈ ਵਾਰੀ। ਤੇ ਇੱਕ ਹੁੰਦੀ ਹੈ ਕਿ ਜੋ ਵੀ ਉਹਨਾਂ ਦੀ ਫੀਸ ਹੈਗੀ ਹੈ ਸਰਕਾਰ ਦੀ $1760 ਜਿਹੜੀ ਉਹਨਾਂ ਦੀ ਫੀਸ ਉਹ ਬਣਦੀ, $1710 ਉਹਨਾਂ ਦੀ ਫੀਸ ਬਣਦੀ ਆ। ਹੂੰ। ਉਹਦੇ ਉੱਤੇ ਉਹ $2500 ਐਕਸਟਰਾ ਲੈ ਕੇ ਉਹਨੂੰ ਕਹਿੰਦੇ ਆ ਪ੍ਰੀਮੀਅਮ ਪ੍ਰੋਸੈਸਿੰਗ, ਕਿ 15 ਦਿਨਾਂ ਦੇ ਵਿੱਚ ਆਪਣਾ ਤੁਹਾਡੇ ਕੇਸ ਦਾ ਜਿਹੜਾ ਜਵਾਬ ਦੇ ਦਿੰਦੇ ਆ। ਠੀਕ ਹੈ। ਤੇ ਜੇ ਹੁਣ ਜੂਨ ਦੇ ਵਿੱਚ ਜਦੋਂ ਤੁਸੀਂ ਪੁੱਛਿਆ ਕਿ ਲੋਟਰੀ ਜੇ ਨਹੀਂ ਉਹਨਾਂ ਦੀ ਪੂਰੀ ਭਰੀ, ਤੇ ਫਿਰ ਉਹਨਾਂ ਨੇ ਦੁਬਾਰਾ ਲੋਟਰੀ ਕਰਨੀ, ਸੈਕਿੰਡ ਲੋਟਰੀ, ਫਿਰ ਉਹਨਾਂ ਨੇ ਤੁਹਾਨੂੰ ਟਾਈਮ ਦੇਣਾ। ਤੇ ਉਹਦੇ ਵਿੱਚ ਜੇ ਫਿਰ ਦੁਬਾਰਾ ਲੋਕਾਂ ਨੇ ਫਾਈਲ ਨਹੀਂ ਕੀਤਾ ਤਾਂ ਫਿਰ ਅੱਗੇ ਚੱਲਣਾ। ਪਰ ਇਹ ਹੈ ਕਿ ਟੋਟਲ ਜਿਹੜੇ ਵੀਜ਼ੇ ਆ ਮਿਲਣੇ ਉਹ ਟੋਟਲ 85,000 ਹੀ ਆ ਸਾਲ ਦੇ। ਠੀਕ ਹੈ, ਜਿਨ੍ਹਾਂ ਚੋਂ 20,000 ਜਿਹੜੇ ਇੱਥੇ ਪੜ੍ਹੇ ਵਿਦਿਆਰਥੀ ਆ ਮਾਸਟਰ ਵਾਲੇ, ਉਹਨਾਂ ਦੇ ਲਈ ਰਾਈਟ ਉਹ ਰਾਖਵੇਂ ਆ। ਹਾਂਜੀ। ਠੀਕ ਆ। ਸੋ ਜਿੱਦਾਂ ਮੈਂ ਕਿਵੇਂ ਆਪਣੇ ਤੌਰ ਦੇ ਉੱਤੇ ਜਾਂ ਕਿਸੇ ਨੇ ਕੋਈ ਸਟਾਰਟਅਪ ਖੋਲੀ ਆ, ਉਹ ਵੀ H1 ਦੇ ਲਈ ਅਪਲਾਈ ਕਰ ਸਕਦਾ ਆ? ਕਿੱਦਾਂ ਇਹ ਚੀਜ਼ ਚੱਲਦੀ ਆ? ਸਟਾਰਟਅਪ ਵੀ ਕਰ ਸਕਦੀ ਹੈ। ਸੋ ਫੋਰ ਐਗਜ਼ਾਮਪਲ ਮੰਨ ਲਓ ਜਿਵੇਂ ਇੰਜੀਨੀਅਰ ਆ, ਮੈਂ ਕੋਈ ਪ੍ਰੋਡਕਟ ਬਣਾਉਣਾ ਆ, ਮੈਂ ਜੋ ਵੀ ਅਕਾਊਂਟੈਂਟ ਆ ਮੈਂ, ਜਾਂ ਲਾਇਰ ਆ, ਹੂੰ। ਪਰ ਜੇ ਮੈਂ ਸਟਾਰਟਅਪ ਖੋਲਦਾ ਮੈਨੂੰ ਸ਼ੋਅ ਕਰਨਾ ਪੈਣਾ ਕਿ ਮੈਂ ਪਹਿਲੀ ਗੱਲ ਆਪ ਨਹੀਂ ਕਰ ਸਕਦਾ। ਇਹਦੇ ਵਿੱਚ ਇੱਕ ਇੰਪਲੋਇਰ EMPLOYEE ਰਿਲੇਸ਼ਨਸ਼ਿਪ ਚਾਹੀਦਾ, ਮਤਲਬ ਕਿ ਇੱਕ US ਪਰਸਨ ਹੋਣਾ ਚਾਹੀਦਾ ਜਿਹੜਾ ਕੰਪਨੀ ਦਾ ਓਨਰ ਆ, ਜਿਹੜਾ ਤੁਹਾਨੂੰ ਨੌਕਰੀ ਦੇਵੇ। ਤੇ ਤੁਸੀਂ ਆਪਣੇ ਲੈਵਲ ਤੇ ਸਿੱਧੇ ਡਾਇਰੈਕਟਲੀ ਜਿਹੜਾ ਹੈਗਾ ਉਹ ਆਪ ਖੁਦ ਨਹੀਂ H1B ਫਾਈਲ ਕਰ ਸਕਦੇ। US EMPLOYER ਚਾਹੀਦਾ, ਕੰਪਨੀ ਜਿਹਦੇ ਕੋਲ ਫੈਡਰਲ ਟੈਕਸ ID ਨੰਬਰ ਆ, ਜਿਹਦਾ ਬਿਜ਼ਨਸ ਆ, ਬੈਂਕ ਅਕਾਊਂਟ ਆ, ਆਫਿਸ ਲੋਕੇਸ਼ਨ ਆ, ਇਹ ਸਾਰੀਆਂ ਚੀਜ਼ਾਂ। ਤੇ ਸਟਾਰਟਅਪ ਵੀ ਕਰ ਸਕਦੀ ਹੈ। ਸਟਾਰਟਅਪ ਨੂੰ ਥੋੜੇ ਜਿਹੇ ਚੈਲੰਜਸ ਆਉਗੇ ਕਿ ਤੁਸੀਂ ਸ਼ੋਅ ਕਰੋ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਲਾਅ ਫਰਮ ਖੋਲ ਲਈ, ਮੈਂ ਲਾਇਰ ਰੱਖਣਾ। ਉਹਨਾਂ ਨੇ ਇਹ ਪੁੱਛਣਾ ਕਿ ਤੂੰ ਫੁੱਲ ਟਾਈਮ ਕੰਮ ਦਿਖਾ ਕਿ ਤੇਰਾ ਬਿਜ਼ਨਸ ਇੰਨੇ ਜੋਗਾ ਹੈਗਾ ਕਿ ਤੂੰ ਇਹ ਬੰਦੇ ਨੂੰ ਫੁੱਲ ਟਾਈਮ ਜਾਂ ਪਾਰਟ ਟਾਈਮ ਜੌਬ ਦੇ ਸਕਦਾ। ਹੂੰ। ਸੋ ਮੁੱਖ ਦੀ ਗੱਲ ਇਹਦੀ ਇਹ ਆ ਜਾਂਦੀ ਹੈ ਕਿ ਡਿਗਰੀ ਦੇ ਲੈਵਲ ਦਾ ਕੰਮ ਜਿਹੜਾ ਉਹ ਹੋਣਾ ਚਾਹੀਦਾ, ਤੇ ਰੀਅਲ ਟਾਈਮ 'ਚ ਐਗਜ਼ਿਸਟ ਕਰਨਾ ਚਾਹੀਦਾ, ਤੇ ਕੰਪਨੀ ਦੇ ਕੋਲ ਐਬਿਲਿਟੀ ਟੂ ਪੇ, ਕਿ ਮਤਲਬ ਉਹ ਤੁਹਾਨੂੰ ਨੌਕਰੀ ਦੇ ਪੈਸੇ ਦੇ ਸਕਦੀ ਆ। ਐਬਿਲਿਟੀ ਟੂ ਪੇ ਚਾਹੀਦੀ ਕੰਪਨੀ ਦੀ ਫਾਈਨੈਂਸ਼ੀਅਲ। ਸੋ ਕਈ ਚੀਜ਼ਾਂ ਜਿਹੜੀਆਂ ਇਸ ਵਿੱਚ ਇੱਕ ਕ੍ਰਾਈਟੇਰੀਆ ਹੁੰਦਾ, ਇਹ ਨਹੀਂ ਆ ਵੀ ਸੋ ਇਸ ਲਈ ਇਹਨਾਂ ਨੇ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਸਟ੍ਰਿਕਟ ਰੱਖਿਆ ਆ ਵੀ ਹਰ ਕੋਈ ਵੀ ਜਿਹੜਾ ਆ ਇਦਾਂ ਹੀ ਜਿਹੜਾ ਉਹ ਨਾ ਕਰੇ ਜਾਵੇ। ਉਹਦੀ ਜੌਬ ਦੇ ਆਧਾਰ ਤੇ ਜਿਹੜੀ ਉਹਦੀ ਡਿਗਰੀ, ਉਹਦੇ ਹਿਸਾਬ ਦੀ ਉਹਦੀ ਪੇ, ਜਿੱਦਾਂ ਦਾ ਲੈਵਲ ਆ, ਉਹ ਸਾਰਾ ਕੁਝ ਹੋਣਾ ਆ। ਜਿਨ੍ਹਾਂ ਨੇ ਬਾਹਰੋਂ ਡਿਗਰੀਆਂ ਕੀਤੀਆਂ, ਜਿੱਦਾਂ ਹੁਣ ਤੁਸੀਂ ਵੀ ਦੱਸਦੇ ਆ, ਜਾਂ ਇਦਾਂ ਆ ਵੀ ਇੰਡੀਆ ਤੋਂ ਲੋਕ ਕਰਦੇ ਆ, ਚਾਈਨਾ ਤੋਂ ਕਰਦੇ ਆ, ਹੋਰ ਮੁਲਕਾਂ ਤੋਂ ਕਰਦੇ ਆ, ਉਹਨਾਂ ਦੀ ਉਹ ਡਿਗਰੀ ਦੇ ਜਿਹੜੇ ਕੈਂਡੀਡੇਟਸ ਆ, ਉਹਨਾਂ ਦੀਆਂ ਡਿਗਰੀਜ਼ ਨੂੰ ਕਿੱਦਾਂ ਫਿਰ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਉਹ ਐਡ ਕਰਦੇ, ਰਿਕੁਆਇਰਮੈਂਟ ਕਿੱਦਾਂ ਪੂਰੀਆਂ ਹੁੰਦੀਆਂ? ਇੱਥੇ ਜੀ ਏਜੰਸੀਜ਼ ਹੁੰਦੀਆਂ ਐਜੂਕੇਸ਼ਨ ਕ੍ਰੈਡੈਂਸ਼ੀਅਲ ਵੈਲੂਏਸ਼ਨ, ਤੇ ਉਹ ਤੁਹਾਡੇ ਕੋਲ $80 ਇੰਨੀ ਕੁ ਉਹਨਾਂ ਦੀ ਫੀਸ ਹੁੰਦੀ ਆ, $80 $100, ਤੇ ਉਹ US ਦੇ ਇਕੁਇਵਲੈਂਟ ਜਿਹੜੀ ਤੁਹਾਡੀ ਆ ਡਿਗਰੀ ਉਹ ਦੇ ਦਿੰਦੇ। ਆਪਣਾ ਕ੍ਰਾਈਟੇਰੀਆ ਉਹਨਾਂ ਦਾ ਹੁੰਦਾ ਕਿ ਕਿੱਦਾਂ ਇਕੁਇਵਲੈਂਸੀ ਉਹਨਾਂ ਨੇ ਗ੍ਰਾਂਟ ਕਰਨੀ ਆ, ਤੇ ਫੋਰਨ ਡਿਗਰੀ ਵਾਲੇ ਵੀ ਆਪਣੀ ਫਿਰ ਵੈਲੂਏਸ਼ਨ ਕਰਾਉਂਦੇ ਆ, ਤੇ ਉਹ ਵੀ ਐਲੀਜੀਬਲ ਹੋ ਜਾਂਦੇ H1B ਵੀਜ਼ੇ ਲਈ। ਠੀਕ ਹੈ। ਤੇ ਹੁਣ ਬਹੁਤ ਵਾਰੀ ਜਿਹੜੇ ਇਸ ਲੈਵਲ ਤੇ ਉਹਨਾਂ ਦੇ ਵਿਆਹ ਵੀ ਹੋਏ ਹੁੰਦੇ, ਨਿਆਣੇ ਵੀ ਆ, ਕੀ ਉਹ ਡਿਪੈਂਡੈਂਟਸ ਨੂੰ ਵੀ ਜਿਹੜਾ ਵੀਜ਼ਾ ਮਿਲ ਜਾਂਦਾ? ਹਾਂਜੀ ਬਿਲਕੁਲ, ਘਰ ਵਾਲੇ ਨੂੰ ਤੇ ਜਿਹੜੇ 21 ਸਾਲਾਂ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਮਿਲ ਜਾਂਦਾ ਵੀਜ਼ਾ। ਤੇ ਐਕਚੁਅਲੀ ਘਰ ਵਾਲੇ ਨੂੰ ਰਾਈਟ ਵੇ ਤਾਂ ਨਹੀਂ, ਸਪਾਊਸ ਨੂੰ ਤੁਹਾਨੂੰ ਜਦੋਂ ਇੱਕ ਤੁਹਾਡਾ EMPLOYER ਗ੍ਰੀਨ ਕਾਰਡ ਸ਼ੁਰੂ ਕਰ ਦਿੰਦਾ, I-140 ਉਹਨੂੰ ਕਹਿੰਦੇ ਆ, ਤੇ I-140 ਅਪਰੂਵ ਹੋ ਜਾਂਦਾ ਜਦੋਂ, ਤੇ ਉਹਦੇ ਬੇਸ ਤੇ ਜਿਹੜਾ ਤੁਹਾਡਾ ਸਪਾਊਸ ਆ ਉਹਨੂੰ ਵੀ ਕੰਮ ਕਰਨ ਦੀ ਆਪਸ਼ਨ ਅਮਰੀਕਾ ਦੇ ਵਿੱਚ ਮਿਲ ਜਾਂਦੀ ਹੈ। ਠੀਕ ਹੈ। ਇਹਦੀ ਡਿਊਰੇਸ਼ਨ ਕਿੰਨੀ ਹੁੰਦੀ ਹੈ H1B ਵੀਜ਼ੇ ਦੀ? H1B ਜੀ 6 ਸਾਲ ਲਈ ਮਿਲਦਾ ਟੋਟਲ। ਤੇ ਕੋਈ ਵੀ ਵੀਜ਼ਾ ਜਿਹੜਾ ਪਟੀਸ਼ਨ ਹੈ ਨਾ, ਵਰਕ ਵੀਜ਼ਾ ਹੈਗਾ, ਉਹਦਾ ਤੁਹਾਨੂੰ 3 ਸਾਲ ਤੋਂ ਉੱਤੇ ਨਹੀਂ ਕਦੀ ਇਕੱਠੇ ਦਿੰਦੇ। ਸੋ ਮੈਕਸਿਮਮ ਤੁਸੀਂ ਕਿਸੇ ਵੀ ਗਿਵਨ ਟਾਈਮ 3 ਸਾਲ ਲੈ ਸਕਦੇ ਆ ਮੈਕਸਿਮਮ। ਸੋ ਇਹ ਫਿਰ H1B ਤੁਹਾਡੇ 3 ਸਾਲ ਦੇ ਇੰਕਰੀਮੈਂਟ ਦੇ ਵਿੱਚ ਤੁਹਾਨੂੰ 6 ਸਾਲ ਟੋਟਲ ਮਿਲਦੇ ਆ। ਠੀਕ ਹੈ।
ਤੇ ਹਾਂਜੀ ਇਹੀ ਰੂਲ ਆ। ਠੀਕ ਆ। ਸੋ 6 ਸਾਲ ਤੋਂ ਬਾਅਦ ਕੀ ਬੰਦੇ ਨੂੰ ਫਿਰ ਦੁਬਾਰਾ H1B ਲਵਾਉਣਾ ਪੈਂਦਾ ਆ? ਕੀ ਉਹਦੇ ਲਈ ਕਿਉਂਕਿ ਜੇ ਉਹ ਕੰਮ ਕਰ ਰਿਹਾ ਕੰਟੀਨਿਊਸਲੀ ਕੰਮ ਕਰੀ ਜਾ ਰਿਹਾ 6 ਸਾਲ ਤੋਂ ਉੱਤੇ ਵੀ ਆ ਤੇ ਉਹ ਉਹਨਾਂ ਦੇ ਲਈ ਫਿਰ ਕਿੱਦਾਂ ਹੁੰਦਾ ਹੈ? ਸੋ 6 ਸਾਲ ਸੋ ਇਦਾਂ ਹੈ ਕਿ ਗ੍ਰੀਨ ਕਾਰਡ ਤੁਹਾਡਾ 6 ਸਾਲ ਦੇ ਵਿੱਚ ਨਹੀਂ ਆਉਂਦਾ। ਗ੍ਰੀਨ ਕਾਰਡ ਤੁਹਾਡਾ ਤਕਰੀਬਨ 12 ਤੋਂ 15 ਕੁ ਸਾਲ ਦੇ ਵਿੱਚ ਤੁਹਾਡਾ ਗ੍ਰੀਨ ਕਾਰਡ ਜਿਹੜਾ ਉਹ ਆਉਂਦਾ। ਸੋ ਮੈਂ ਠੀਕ ਹੈ। ਜਿੱਦਾਂ 2007 ਚ ਆਇਆ ਸੀਗਾ ਤੇ ਮੇਰਾ 2018 ਦੇ ਵਿੱਚ ਗ੍ਰੀਨ ਕਾਰਡ ਜਿਹੜਾ ਉਹ ਆਇਆ ਸੀਗਾ। ਹੂੰ ਤੇ ਹੁਣ H1B ਮਿਲਦਾ ਤੁਹਾਡਾ 6 ਸਾਲ ਦਾ। ਹੂੰ ਉਹ 6 ਸਾਲ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੁੰਦਾ ਕਿ ਤੁਹਾਡਾ ਜਿਹੜਾ EMPLOYER ਆ ਉਹਨੂੰ ਚੌਥੇ ਪੰਜਵੇਂ ਸਾਲ ਜਾ ਕੇ ਤੁਹਾਡਾ ਗ੍ਰੀਨ ਕਾਰਡ ਜਿਹੜਾ ਫਾਈਲ ਕਰਨਾ ਪੈਂਦਾ। ਪਹਿਲਾਂ ਵੀ ਕਰ ਸਕਦਾ ਉਹ। ਤੇ ਗ੍ਰੀਨ ਕਾਰਡ ਦੇ ਵਿੱਚ ਕਾਫੀ ਇਹਦੀਆਂ ਸਟੇਜਸ ਹੁੰਦੀਆਂ ਮਲਟੀਪਲ। ਤੇ ਇੱਕ ਗ੍ਰੀਨ ਕਾਰਡ ਦਾ ਇੱਕ ਪੜਾਅ ਹੁੰਦਾ I-140 ਫਾਰਮ I-140 ਹੁੰਦਾ। ਜਦੋਂ ਤੁਹਾਡਾ I-140 ਅਪਰੂਵ ਹੋ ਜਾਂਦਾ ਹੂੰ ਤੇ ਫਿਰ ਤੁਸੀਂ ਆਪਣਾ ਜਿਹੜਾ H1B ਨੂੰ ਐਕਸਟੈਂਡ ਕਰਾ ਸਕਦੇ ਆ 6 ਸਾਲ ਤੋਂ ਜਿੰਨੀ ਦੇਰ ਮਰਜ਼ੀ ਜਦ ਤੱਕ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ। ਓਕੇ ਸੋ ਉਹਦੀ ਫਿਰ ਟ੍ਰਿਕ ਇਹ ਹੁੰਦੀ ਹੈ ਕਿ EMPLOYER ਨੂੰ ਤੁਸੀਂ ਕਨਵਿੰਸ ਕਰਨਾ ਹੁੰਦਾ ਕਿ ਹੁਣ ਤੁਹਾਡਾ ਉਹ ਗ੍ਰੀਨ ਕਾਰਡ ਫਾਈਲ ਕਰੇ। ਠੀਕ ਹੈ ਠੀਕ ਆ। ਸੋ 6 ਸਾਲ ਦੇ ਲਈ H1B ਉਹਦੇ ਦਰਮਿਆਨ ਜੇ 140 ਅਪਰੂਵ ਹੋ ਜਾਂਦਾ ਤੇ ਫਿਰ ਉਸ ਨੂੰ ਤੁਸੀਂ ਕੰਟੀਨਿਊਸਲੀ ਐਕਸਟੈਂਡ ਕਰਨਾ। ਕਈ ਵਾਰੀ ਸੁਣਦੇ ਆ ਵੀ ਬਾਹਰ ਜਾ ਕੇ ਦੁਬਾਰਾ ਸਟੈਂਪ ਲਵਾਉਣੀ ਪੈਂਦੀ ਆ, ਉਹਦਾ ਕੀ ਮਤਲਬ ਹੁੰਦਾ ਹੈ? ਬਾਹਰ ਜਾ ਕੇ ਸਟੈਂਪ ਤਾਂ ਸੋ ਸਟੈਂਪ ਦਾ ਮਤਲਬ ਇਹ ਹੁੰਦਾ ਕਿ ਲੋਕੀ ਵੀਜ਼ੇ ਨੂੰ ਸਟੇਟਸ ਨੂੰ ਕਾਫੀ ਕਨਫਿਊਜ਼ ਕਰ ਦਿੰਦੇ ਆ, ਭਾਵੇਂ ਉਹ ਟੂਰਿਸਟ ਵੀਜ਼ਾ ਭਾਵੇਂ। ਸੋ ਸਟੈਂਪ ਕੀ ਹੁੰਦਾ? ਸਟੈਂਪ ਹੁੰਦਾ ਪਾਸਪੋਰਟ ਦੇ ਉੱਤੇ ਤੁਹਾਡੇ ਜਿਹੜਾ ਐਮਬੈਸੀ ਇੱਕ ਸਟicker ਲਗਾਉਂਦੀ ਆ ਐਂਟਰੀ। ਐਂਟਰੀ। ਸੋ ਜੇ ਤੇ ਸਟੇਟਸ ਹੁੰਦਾ ਜਦੋਂ ਤੁਸੀਂ ਅਮਰੀਕਾ ਚ ਆਉਂਦੇ ਆ, ਜਿੱਦਾਂ ਹੁਣ ਤੁਹਾਨੂੰ 10 ਸਾਲ ਦੀ ਸਟੈਂਪ ਮਿਲ ਗਈ ਟੂਰਿਸਟ ਵੀਜ਼ੇ ਦੀ। ਸੋ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ 10 ਸਾਲ ਅਮਰੀਕਾ 'ਚ ਰਹਿ ਸਕਦੇ ਆ। ਤੁਸੀਂ ਜਦੋਂ ਬਾਰਡਰ ਤੇ ਆਉਂਦੇ ਹੋ ਤੁਹਾਨੂੰ I-94 ਦਿੰਦੇ ਆ ਕਿ ਸਟੇ ਦਿੰਦੇ ਆ ਕਿ ਤੇਰੀ ਇੰਨੀ ਸਟੇ ਆ 6 ਮਹੀਨੇ ਦੀ 2 ਮਹੀਨੇ ਦੀ 3 ਮਹੀਨੇ ਦੀ। ਠੀਕ ਸੋ ਹੈ। ਜਿਹੜੀ ਸਟੇ ਆ ਉਹ ਕੰਟਰੋਲ ਕਰਦੀ ਆ ਕਿ ਤੁਸੀਂ ਕਿੰਨੀ ਦੇਰ ਰਹਿਣਾ। ਇਹਨੂੰ ਜੇ ਸਿੰਪਲ ਸ਼ਬਦਾਂ ਦੇ ਵਿੱਚ ਕਿਸੇ ਨੂੰ ਸਮਝਾਉਣਾ ਹੋਵੇ ਕਿ ਅਮਰੀਕਾ ਦਾ ਵੀਜ਼ਾ ਪ੍ਰੋਸੈਸ ਕੀ ਹੈਗਾ ਤੇ ਐਗਜ਼ਾਮਪਲ ਲਓ ਕਿ ਇੱਕ ਬੱਸ ਖੜੀ ਆ, ਬੱਸ ਦੇ ਵਿੱਚ ਚੜ੍ਹਨ ਲਈ ਤੁਹਾਨੂੰ ਇੱਕ ਟਿਕਟ ਦੀ ਲੋੜ ਆ ਤੇ ਜਿਹੜਾ ਤੁਹਾਡਾ ਵੀਜ਼ਾ ਉਹ ਇੱਕ ਟਿਕਟ ਆ। ਉਸ ਤੋਂ ਬਿਨਾਂ ਤੁਸੀਂ ਬੱਸ ਦੇ ਵਿੱਚ ਜਾ ਨਹੀਂ ਸਕਦੇ, ਜਹਾਜ਼ ਦੇ ਵਿੱਚ ਜਾ ਨਹੀਂ ਸਕਦੇ, ਅਮਰੀਕਾ 'ਚ ਆ ਨਹੀਂ ਸਕਦੇ। ਪਰ ਏਦਾਂ ਕਿ ਕੰਡਕਟਰ ਨੇ ਇੱਕ ਵਾਰੀ ਤੁਹਾਨੂੰ ਬੱਸ ਦੇ ਵਿੱਚ ਬਹਾ ਲਿਆ ਤੇ ਫਿਰ ਤੁਸੀਂ ਅਮਰੀਕਾ 'ਚ ਆ ਗਏ ਤੇ ਫਿਰ ਤੁਹਾਨੂੰ ਵੀਜ਼ਾ ਸਟੈਂਪ ਦੀ ਲੋੜ ਨਹੀਂ ਹੈਗੀ। ਫਿਰ ਤੁਸੀਂ ਅਮਰੀਕਾ ਦੇ ਵਿੱਚ ਆ ਕੇ ਅੰਦਰ ਹੀ ਆਪਣਾ ਜਿਹੜਾ ਵੀਜ਼ਾ ਸਟੇਟਸ ਆ ਉਹਨੂੰ ਐਕਸਟੈਂਡ ਕਰਨਾ, ਚੇਂਜ ਕਰਨਾ ਜਾਂ ਤੁਹਾਡੇ ਜਿਹੜੀ ਡਿਊਰੇਸ਼ਨ ਉਹਨਾਂ ਨੇ ਦਿੱਤੀ ਆ ਉਸ ਤੋਂ ਪਹਿਲਾਂ ਵਾਪਸ ਜਾਣਾ। ਸੋ ਜ਼ਿਆਦਾਤਰ ਫਿਰ ਇਹ ਹੈ ਕਿ H1B ਵਾਲੇ ਗ੍ਰੀਨ ਕਾਰਡ ਵਾਲੇ ਰਾਹ ਪੈ ਜਾਂਦੇ ਆ ਤੇ H1B ਕਈ ਅਸਾਈਲਮ ਵੀ ਫਾਈਲ ਕਰ ਦਿੰਦੇ ਆ, ਕਈ ਵਿਆਹ ਦੇ ਥਰੂ ਕਰ ਲੈਂਦੇ ਆ, ਕਈ ਇਨਵੈਸਟਮੈਂਟ ਵਾਲੇ ਥਰੂ ਪੈ ਜਾਂਦੇ ਆ। ਸੋ ਮਤਲਬ ਇਹ ਹੈ ਕਿ ਤੁਹਾਨੂੰ ਆ ਕੇ ਆਪਣਾ ਫਿਰ ਰਾਹ ਅੱਗੇ ਲੱਭਣਾ ਪੈਂਦਾ ਕਿ ਗ੍ਰੀਨ ਕਾਰਡ ਕਿਹੜੇ ਤਰੀਕੇ ਨਾਲ ਲੈਣਾ। ਸੋ ਇੱਥੇ ਆ ਗਿਆ ਕੋਈ H1 ਤੇ ਉਹਨੂੰ ਲੱਗਦਾ ਵੀ ਜਿਨ੍ਹਾਂ ਨੇ ਸੱਦਿਆ ਜਾਂ ਜਿਨ੍ਹਾਂ ਦੇ ਥਰੂ ਉਹ ਆਇਆ ਉਹਨਾਂ ਦੇ ਨਾਲ ਹੁਣ ਨਹੀਂ ਬਣਦੀ ਜਾਂ ਉਹਨੂੰ ਕੋਈ ਹੋਰ ਬੈਟਰ ਓਪਰਚੁਨਿਟੀ ਕਿਸੇ ਪਾਸੇ ਜਿਹੜੀ ਉਹ ਮਿਲ ਰਹੀ ਆ, ਕੀ EMPLOYER ਵੀ ਚੇਂਜ ਕੀਤਾ ਜਾ ਸਕਦਾ ਹੈ? ਹਾਂਜੀ ਬਿਲਕੁਲ। ਇੱਕ ਵਾਰੀ ਤੁਹਾਡਾ H1B ਤੁਸੀਂ ਆ ਗਏ, ਐਕਟੀਵੇਟ ਹੋ ਗਿਆ ਤੇ ਤੁਸੀਂ ਆਪਣਾ ਇੱਕ EMPLOYER ਤੋਂ ਦੂਜੇ EMPLOYER ਜੰਪ ਕਰ ਸਕਦੇ ਆ। ਲੋਟਰੀ 'ਚ ਨਹੀਂ ਤੁਹਾਨੂੰ ਦੁਬਾਰਾ ਜਾਣਾ ਪੈਂਦਾ। ਸਿੰਪਲੀ ਤੁਹਾਡਾ ਜਿਹੜਾ ਨਵਾਂ EMPLOYER ਆ ਦੁਬਾਰਾ ਨਵੀਂ ਪਟੀਸ਼ਨ ਫਾਈਲ ਕਰ ਦਿੰਦਾ, ਪਰ ਲੋਟਰੀ 'ਚ ਨਹੀਂ ਤੁਹਾਨੂੰ ਜਾਣਾ ਪੈਂਦਾ। ਤੇ ਕਿੰਨਾ ਇਹ ਈਜ਼ੀ ਪ੍ਰੋਸੈਸ ਹੁੰਦਾ ਹੈ? ਕਈ ਵਾਰੀ ਲਟਕ ਜਾਂਦਾ ਹੈ ਜਿਹੜਾ H1B ਟ੍ਰਾਂਸਫਰ ਜਿਸ ਨੂੰ ਆਖਿਆ ਜਾਂਦਾ, ਉਹ ਕਿੰਨਾ ਕੁ ਵਕਤ ਉਸ ਚੀਜ਼ ਨੂੰ ਵੀ ਲੱਗ ਜਾਂਦਾ? ਟ੍ਰਾਂਸਫਰ ਦਾ ਵੀ ਸੇਮ ਹੀ ਆ। ਜੇ ਰੈਗੂਲਰ ਦੇ ਥਰੂ ਜਾਂਦੇ ਆ ਤਾਂ ਤੁਹਾਡੇ 4-5 ਮਹੀਨੇ, ਜੇ ਪ੍ਰੀਮੀਅਮ ਦੇ ਥਰੂ ਜਾਂਦੇ ਆ ਤੁਹਾਡੇ 15 ਕੁ ਦਿਨ ਦੇ ਵਿੱਚ ਜਵਾਬ ਆ ਜਾਂਦਾ। ਤੇ ਕਦੀ ਨਾ ਵੀ ਹੋ ਜਾਂਦੀ ਆ ਵੀ EMPLOYER ਚੇਂਜ ਕਰਨ ਦੇ ਉੱਤੇ? ਨਾ ਵੀ ਹੋ ਸਕਦੀ ਆ ਜੇ EMPLOYER ਜੇ ਡਿਗਰੀ ਉਹਨਾਂ ਨੂੰ ਲੱਗਦਾ ਕਿ ਡਿਗਰੀ ਵਾਲੀ ਜੌਬ ਨਹੀਂ ਹੈਗੀ ਜਾਂ ਕੋਈ ਮਸਲੇ ਆ। ਜੇ ਨਾ ਹੋ ਜਾਵੇ ਤਾਂ ਕੋਈ ਚੱਕਰ ਨਹੀਂ, ਤੁਸੀਂ ਪਹਿਲੇ EMPLOYER ਕੋਲ ਬੈਠੇ ਰਹੋ, ਜਦੋਂ ਹਾਂ ਹੋ ਗਈ ਉਦੋਂ ਤੁਸੀਂ ਜਾਣਾ ਦੂਜੇ EMPLOYER ਦੇ ਕੋਲ। ਤੁਹਾਡੇ ਕੋਲ ਆਪਸ਼ਨ ਹੁੰਦੀ ਆ ਉੱਥੇ ਹੀ ਸਟੇ ਕਰਨ ਦੀ। ਜੀ। ਰਿਸੈਸ਼ਨ ਦਾ ਵਕਤ ਆ ਰਿਹਾ ਆ, ਜਿੱਦਾਂ ਤੁਸੀਂ ਕਿਹਾ ਵੀ ਲੇ ਆਫ ਵੀ ਹੋ ਜਾਂਦਾ ਹੈ, ਤੇ ਜੇ H1B ਵਾਲਾ ਵਿਚਾਰਾ ਕੋਈ ਲੇ ਆਫ ਹੋ ਜਾਵੇ ਉਹਦਾ ਕੀ ਬਣਦਾ ਹੈ ਜੀ ਫਿਰ? ਲੇ ਆਫ ਦਾ ਇਹ ਹੁਣ ਜਦੋਂ ਤਾਂ ਸਾਡਾ ਟਾਈਮ ਸੀਗਾ, ਆਪਾਂ ਗ੍ਰੈਜੂਏਟ ਮੈਂ ਆਪਣੇ ਦੌਰ ਵਾਲੀ ਗੱਲ ਕਰ ਲਾਂ ਕਿ 2007-8 ਵਾਲੇ ਜਦੋਂ ਆਪਾਂ ਸੋ ਸਾਡੇ ਟਾਈਮ ਤੇ ਕੀ ਸੀਗਾ ਕਿ ਇੱਕ ਵੀ ਦਿਨ ਦਾ ਗ੍ਰੇਸ ਪੀਰੀਅਡ ਨਹੀਂ ਸੀਗਾ ਕਿ EMPLOYER ਨੇ ਕਹਿਤਾ ਕਿ ਤੁਸੀਂ ਜਾਓ ਘਰੇ ਤਾਂ ਤੁਹਾਨੂੰ ਬੈਗ ਚੱਕ ਕੇ ਇੰਡੀਆ ਵਾਪਸ ਜਾਣਾ ਪੈਂਦਾ ਸੀਗਾ। ਏਦਾਂ ਦਾ ਸੀਗਾ। ਠੀਕ ਹੈ। ਉਹਦੇ ਕਰਕੇ ਕੀ ਸੀਗਾ ਕਿ ਸਾਡੇ ਵਰਕ ਐਥਿਕਸ ਵੀ ਫਿਰ ਉਹੀ ਸੀਗੇ ਕਿ ਯਾਰ ਹੁਣ ਰਿਸੈਸ਼ਨ ਆ, ਜੌਬ ਬਚਾਣੀ ਕਿੱਦਾਂ ਨਾ। ਸੋ ਸਾਡੇ ਟਾਈਮ ਤੇ ਜਿੱਦਾਂ ਬੰਦੇ ਸੀਗੇ, ਸਾਡੀ ਆਫਿਸ ਜਿਹੜੀ ਸ਼ਿਫਟ ਹੁੰਦੀ ਸੀਗੀ ਉਹ ਹੁੰਦੀ ਸੀਗੀ 15 ਘੰਟੇ 17 ਘੰਟੇ, ਮਤਲਬ ਨਾਰਮਲ ਗੱਲ 12 ਤੋਂ 17 ਘੰਟੇ ਦੇ ਵਿੱਚ ਲੋਕੀ ਮਤਲਬ ਕਾਫੀ ਹਾਰਡ ਵਰਕ ਸੀ, ਕੰਮ ਕਰਦੇ ਸੀ। ਜੌਬ ਚਾਹੀਦੀ ਸੀਗੀ, ਤੁਹਾਨੂੰ ਪ੍ਰੂਵ ਕਰਨਾ ਪੈਂਦਾ ਸੀਗਾ। ਹੁਣ ਜਿਹੜਾ ਇਹਨਾਂ ਨੇ ਚੇਂਜ ਕਰਤਾ ਉਹਨੂੰ
ਕੀ ਇਹਨਾਂ ਨੇ ਚੇਂਜ ਕੀਤਾ ਕਿ ਇਹਨਾਂ ਨੇ 60 ਦਿਨ ਦਾ ਗ੍ਰੇਸ ਪੀਰੀਅਡ ਵਿੱਚ ਪਾ ਦਿੱਤਾ ਕਿ ਤੁਸੀਂ 60 ਦਿਨ ਤੱਕ ਤੁਹਾਨੂੰ ਟਾਈਮ ਹੈਗਾ ਨਵਾਂ ਐਂਪਲੋਇਰ ਲੱਭ ਕੇ ਉਹਦੇ ਵਿੱਚ ਫਾਈਲ ਕਰ ਦਿਓ। ਸੋ ਇਹ ਹੂੰ, ਕਾਫੀ ਬੜਾ ਰਿਲੀਫ ਮਿਲਿਆ H1B ਵਾਲੇ ਨੂੰ, ਨਹੀਂ ਤਾਂ ਤਲਵਾਰ ਜਿਹੜੀ ਸੀ ਲਟਕੀ ਰਹਿੰਦੀ ਸੀਗੀ। ਇੰਪਲੋਇਰ ਨੂੰ ਐਡਵਾਂਟੇਜ ਜ਼ਿਆਦਾ ਸੀਗੀ, ਇੰਪਲੋਇਰ ਕਈ ਅਬਿਊਜ਼ ਵੀ ਕਰਦੇ ਸੀਗੇ ਕਿ ਇਹ ਤਾਂ ਮੇਰੇ ਰਹਿਮੋ ਕਰਮ ਤੇ ਇਹਨੂੰ ਮੈਂ ਜਦੋਂ ਮਰਜ਼ੀ ਬਾਹਰ ਕੱਢਤਾ, ਥ੍ਰੈਟ ਕਰਤਾ ਬਿਨਾਂ ਅਨਾਉਂਸ ਕੀਤੇ, ਤਾਂ ਉਹ ਇੰਪਲੋਈ ਹੋਰ ਹਿਸਾਬ ਨਾਲ ਬਿਹੇਵ ਕਰਦੇ ਸੀ। ਸੋ ਹੁਣ ਇਹਨਾਂ ਨੇ 60 ਦਿਨ ਜਿਹੜੇ ਕੀਤੇ ਆ, ਇਹਨਾਂ ਕਾਫੀ H1B ਇੰਪਲੋਈਜ਼ ਦਾ ਫਾਇਦਾ ਹੋਇਆ ਤੇ 60 ਦੇ ਦਿਨ ਦਾ ਤੁਸੀਂ ਜੌਬ ਲੱਭ ਕੇ H1B ਫਾਈਲ ਕਰ ਦਿਓ ਤੇ ਤੁਸੀਂ ਨਵੇਂ ਇੰਪਲੋਇਰ ਦੇ ਨਾਲ ਫਿਰ ਫਾਈਲ ਕਰਨ ਤੇ ਜੁਆਇਨ ਕਰ ਸਕਦੇ ਹੋ। ਮੌਜੂਦਾ ਸਮੇਂ 'ਚ ਜਦੋਂ ਕੋਵਿਡ ਵਗੈਰਾ ਕੁਛ ਸੀਗਾ, ਕੋਈ ਇਹਨਾਂ ਨੂੰ ਐਕਸੈਪਸ਼ਨਸ ਵਗੈਰਾ ਵੀ ਜਿਹੜੀਆਂ ਉਹ ਮਿਲੀਆਂ ਸੀਗੀਆਂ, ਜਾਂ ਕੋਈ ਹੁੰਦੀ ਹੈ ਕੋਈ ਇਹੋ ਜਿਹੀ ਚੀਜ਼ ਦੇ ਵਿੱਚ ਕੋਈ ਐਕਸੈਪਸ਼ਨ ਵਗੈਰਾ ਵੀ H1B ਦੇ ਲਈ ਚੱਲਦੀ ਹੈ? ਤੁਸੀਂ ਕਹਿ ਰਹੇ ਲੇ-ਆਫ ਦੀ? ਹਾਂਜੀ, ਲੇ-ਆਫ ਦੀ, ਜਾਂ ਅਪਲਾਈ ਕਰਨ ਦੇ ਲਈ ਕੋਈ ਥੋੜਾ ਜਿਹਾ ਵਗੈਰਾ? ਇਹ ਥੋੜੇ ਜਿਹੇ ਹੁਣ ਟੈਕਨੀਕਲ ਟੌਪਿਕ ਹੋ ਜਾਂਦੇ ਆ ਕਿ ਜੇ H1B ਵਾਲੇ ਜਿਹੜੇ ਹੈਗੇ ਆ ਹਨਾ, ਸਾਡੀ ਆਡੀਅנס ਮੇਰੇ ਖਿਆਲ ਅਜੇ ਇੰਨੀ ਟੈਕਨੀਕਲ ਤਾਂ ਨਹੀਂ ਆ, ਪਰ ਤੁਸੀਂ ਸਵਾਲ ਪੁੱਛੇ ਦੱਸ ਦਿੰਦੇ ਆ ਕੀ ਹੈ ਕਿ ਕਈ ਵਾਰੀ ਸਟ੍ਰੈਟੇਜਾਈਜ਼ ਤੁਸੀਂ ਕਰ ਸਕਦੇ ਆ ਕਿ ਲੇ-ਆਫ ਕੋਈ ਐਕਸਪੈਕਟ ਕਰ ਰਿਹਾ ਤਾਂ ਤੁਸੀਂ ਉਹਦਾ ਟੂਰਿਸਟ ਵੀਜ਼ੇ ਦੇ ਵਿੱਚ ਕਨਵਰਟ ਕਰ ਸਕਦੇ ਆ ਕਿ 6 ਮਹੀਨੇ ਦਾ ਉਹਨੂੰ ਜਿਹੜਾ ਟਾਈਮ ਮਿਲ ਜਾਂਦਾ ਜੌਬ ਲੱਭਣ ਲਈ, ਤੇ ਫਿਰ ਟੂਰਿਸਟ ਵੀਜ਼ੇ ਤੋਂ ਬੈਕ ਤੁਸੀਂ ਉਹ ਕਰ ਸਕਦੇ ਆ। ਤੇ ਕੋਵਿਡ ਵਾਲੀ ਐਕਸੈਪਸ਼ਨ ਤਾਂ ਹੁਣ ਹੈ ਨਹੀਂ ਕੋਈ ਇਸ ਵੇਲੇ। ਕੋਵਿਡ ਦੇ ਵਿੱਚ ਇਹ ਸੀਗਾ ਕਿ ਉਹਨਾਂ ਨੇ ਥੋੜੀ ਲੀਨੀਅੰਸੀ ਉਹਨਾਂ ਨੇ ਜ਼ਰੂਰ ਵਰਤੀ ਸੀਗੀ, ਤੇ ਬਾਈਡਨ ਸਰਕਾਰ ਜਿਹੜੀ ਓਵਰਆਲ ਕਾਫੀ ਲੀਨੀਅੰਟ ਰਹੀ ਹੈ H1B ਵੀਜ਼ੇ ਨੂੰ ਲੈ ਕੇ। ਅਕਸਰ ਆਪਾਂ ਇਹ ਸੁਣਦੇ ਆ ਵੀ H1B ਦੇ ਜਿਹੜੇ ਸਪਾਊਸ ਹੁੰਦੇ ਆ, ਉਹਨਾਂ ਨੂੰ ਵੀ ਕੰਮ ਕਰਨ ਦੇ ਲਈ EAD ਮਿਲ ਜਾਂਦਾ ਆ। ਇਹ H4 ਜਿਹੜਾ ਇਹਨਾਂ ਦਾ ਡਿਪੈਂਡੈਂਟ ਵੀਜ਼ਾ ਹੈ, ਇਹ ਕੀ ਚੀਜ਼ ਹੁੰਦੀ? ਕਿਹਨਾਂ ਨੂੰ, ਕਿਹੜੇ ਡਿਪੈਂਡੈਂਟਸ ਨੂੰ ਜਿਹੜਾ EAD ਮਿਲਦਾ ਆ? ਜਿਹੜੇ H1B ਦਾ ਪਹਿਲਾਂ ਤਾਂ ਇਦਾਂ ਸੀਗਾ, ਸੇਮ ਥਿੰਗ ਜਦੋਂ ਸਾਡਾ ਵਾਲਾ ਟਾਈਮ ਚੱਲਦਾ ਸੀਗਾ, ਉਦੋਂ ਜਿਹੜਾ ਸਪਾਊਸ ਸੀਗਾ ਉਹਨੂੰ ਕੰਮ ਨਹੀਂ ਮਿਲਦਾ ਸੀਗਾ, ਵਰਕ ਆਥੋਰਾਈਜੇਸ਼ਨ ਨਹੀਂ ਸੀਗੀ। ਤੇ ਤੁਸੀਂ ਇਹ ਦੇਖੋ ਕਿ ਹੁਣ ਡਿਗਰੀ ਵਾਲਾ ਬੰਦਾ, ਘਰ ਵਾਲੀ ਵੀ ਉਹ ਡਿਗਰੀ ਵਾਲੀ ਲੈ ਕੇ ਆਊਗਾ ਆਬਵੀਅਸਲੀ, ਮੋਸਟ ਲਾਈਕਲੀ, ਆਬਵੀਅਸਲੀ ਤਾਂ ਨਹੀਂ। ਮੋਸਟ ਲਾਈਕ। ਤੇ ਉਹਦੇ ਵਿੱਚ ਕੀ ਸੀਗਾ ਕਿ ਇੱਕ ਪਾਰਟਨਰ ਫਿਰ ਘਰੇ ਬਹਿਣਾ ਪੈਂਦਾ ਸੀਗਾ ਉਹਨੂੰ, ਕਾਫੀ ਫਰਸਟ੍ਰੇਸ਼ਨ ਸੀਗੀ। ਇੱਕ ਜਣੇ ਨੂੰ ਆਪਣਾ ਕਰੀਅਰ ਜਿਹੜਾ ਤਿਆਗਣਾ ਪੈਂਦਾ ਸੀਗਾ, ਅਮਰੀਕਾ ਦਾ ਵੀ ਲਾਲਚ ਹੁੰਦਾ ਪਰ ਇੱਕ ਜਣੇ ਨੂੰ, ਤੇ ਉਹ ਕਾਫੀ ਜਿਹੜੀ ਫਰਸਟ੍ਰੇਸ਼ਨ ਸੀਗੀ। ਤੇ ਲੋਕੀ ਫਿਰ ਇਹੋ ਜਿਹੇ ਟਾਈਮ ਤੇ ਪਹੁੰਚ ਗਏ ਸੀਗੇ ਕਿ ਉਹ ਕਹਿੰਦੇ ਦਫਾ ਕਰੋ ਅਮਰੀਕਾ, ਆਪਣਾ ਲਾਈਫਸਟਾਈਲ ਹੁਣ ਕੋਈ ਘਰੇ ਬਹਿ ਕੇ ਤਾਂ ਨਹੀਂ ਰਹਿ ਸਕਦਾ ਜਿਹਨੇ ਪੜ੍ਹਾਈ ਕੀਤੀ ਹੈ ਸਾਰੀ। ਫਿਰ ਇਹਨਾਂ ਨੇ ਹੌਲੀ ਕਰਕੇ ਇੱਕ ਰੂਲ ਪਾਸ ਕੀਤਾ ਕਿ H4 EAD, ਕਿ ਜਿਹੜੇ ਲੋਕੀ ਉਹਨਾਂ ਦੇ H1B 6 ਸਾਲ ਤੋਂ ਉੱਤੇ ਐਕਸਟੈਂਡ ਹੋ ਗਿਆ ਆ, ਜਿਹਨਾਂ ਦੇ ਕੋਲ I-140 ਜਿਹੜਾ ਆਹ ਗ੍ਰੀਨ ਕਾਰਡ ਵਾਲਾ ਸੀਗਾ, I-140 ਜਦੋਂ ਤੁਹਾਡਾ ਅਪਰੂਵ ਹੋ ਜਾਂਦਾ ਤੇ ਉਦੋਂ ਤੁਹਾਡਾ ਜਿਹੜਾ ਸਪਾਊਸ ਆ ਉਹ ਵਰਕ ਆਥੋਰਾਈਜੇਸ਼ਨ ਅਪਲਾਈ ਕਰ ਸਕਦਾ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਗ੍ਰੀਨ ਕਾਰਡ ਵਾਲੇ ਰਾਹ ਚੜ੍ਹ ਗਏ, ਭਾਵੇਂ ਪਹਿਲੇ ਸਾਲ ਹੀ ਤੁਹਾਡੇ ਇੰਪਲੋਇਰ ਨੇ ਫਾਈਲ ਕਰਤਾ ਤੇ ਤੁਹਾਡੇ ਕੋਲ I-140 ਆਂਦਾ, ਤੇ ਉਹਦੇ ਬੇਸ ਤੇ ਤੁਸੀਂ ਆਪਣਾ ਜਿਹੜਾ ਸਪਾਊਸ ਦਾ ਵਰਕ ਆਥੋਰਾਈਜੇਸ਼ਨ ਲੈ ਸਕਦੇ ਹੋ। ਠੀਕ ਹੈ। ਇਹ 140 ਅਪਰੂਵ ਤੋਂ ਬਾਅਦ ਦੇ ਵਿੱਚ ਹੀ, ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦੇ ਲਈ ਹੈ, ਰਾਈਟ? ਹਾਂਜੀ। ਤੇ ਇਹ ਅੱਜ ਕੱਲ ਇਹ ਵੀ ਸੁਣਨ ਦੇ ਵਿੱਚ ਆਇਆ ਸੀਗਾ ਵੀ ਜਦੋਂ ਤੁਸੀਂ ਐਂਟਰ ਕਰਦੇ ਆ, ਜਾਂ I-94 ਹੀ ਇੱਕ ਹਿਸਾਬ ਦੇ ਨਾਲ EAD ਜਿਹੜਾ ਉਹ ਦੇਖਿਆ ਜਾਂਦਾ ਆ, ਜਾਂ EAD ਨੂੰ ਸਪੈਸ਼ਲ ਉਹ ਵਰਕ ਪਰਮਿਟ ਲੈਣ ਦੇ ਲਈ ਜਾਂ EAD ਕਾਰਡ ਲੈਣ ਦੇ ਲਈ ਅਪਲਾਈ ਕਰਨਾ ਪੈਂਦਾ? ਕਿੱਦਾਂ ਹੁੰਦਾ ਇਸ ਚੀਜ਼ 'ਚ? ਵਰਕ ਪਰਮਿਟ ਲਈ ਅਪਲਾਈ ਕਰਨਾ ਪੈਂਦਾ H4 EAD ਲਈ। ਓਕੇ। ਤੇ ਸਭ ਤੋਂ ਅਹਿਮ ਸਵਾਲ ਬਾਅਦ ਦੇ ਵਿੱਚ ਵੀ ਜਿਹੜਾ H1B ਦੇ ਉੱਤੇ ਆ, ਉਹ ਕਹਿੰਦਾ ਵੀ ਪੱਕੇ ਹੋਈਏ, ਗ੍ਰੀਨ ਕਾਰਡ ਜਿਹੜਾ ਉਹ ਆਵੇ। ਕਈ ਵਾਰੀ ਏਦਾਂ ਦੀਆਂ ਡਰਾਉਣੀਆਂ ਖਬਰਾਂ ਆਉਂਦੀਆਂ ਵੀ ਇੰਨੇ ਸਾਲ ਜਿਹੜੇ ਉਹ ਲੱਗ ਜਾਣੇ ਆ। ਜੀ। ਰੀਸੈਂਟਲੀ ਆਇਆ ਸੀ ਇੱਕ ਰਿਪੋਰਟ, ਉਹਦੇ 100 ਸਾਲ ਤੋਂ ਵੀ ਉੱਤੇ ਜਿਹੜਾ ਉਹ ਦੱਸੀ ਜਾਂਦੇ ਸੀਗੇ ਵੀ ਕਹਿ ਲਓ ਵੀ ਕੋਈ ਕਿਸੇ ਸਪੈਸੀਫਿਕ ਸਥਿਤੀ ਦੇ ਵਿੱਚ ਕੀ ਪਾਥਵੇ ਆ ਇਹਨਾਂ ਦਾ H1B ਵਾਲਿਆਂ ਦਾ ਗ੍ਰੀਨ ਕਾਰਡ ਦੇ ਲਈ? ਜਿਹੜੇ ਆਪਾਂ ਟੌਪਿਕ ਤੇ ਗੱਲ ਕਰ ਰਹੇ ਹਾਂ ਕਿ ਪਿਓਰ H1B ਵਾਲਾ ਬੰਦਾ, ਉਹਦਾ ਇੰਪਲੋਇਮੈਂਟ ਬੇਸ ਗ੍ਰੀਨ ਕਾਰਡ ਹੈ EB2 ਜਾਂ EB3, 100 ਸਾਲ ਕਹਿੰਦੇ ਆ ਥਿਓਰੈਟਿਕਲੀ, ਕਿਉਂਕਿ ਡੇਟਾਂ ਅੱਗੇ ਪਿੱਛੇ ਜਾਂਦੀਆਂ ਰਹਿੰਦੀਆਂ, ਖੜ ਜਾਂਦੀਆਂ, ਫੈਮਿਲੀ ਇਮੀਗ੍ਰੇਸ਼ਨ ਨਾ ਗਈਆਂ। ਔਨ ਐਵਰੇਜ ਮੇਰੇ ਹਿਸਾਬ ਨਾਲ 15 ਕੁ ਸਾਲ ਦੇ ਵਿੱਚ ਬੰਦੇ ਦੀ ਗੱਲਬਾਤ ਜਿਹੜੀ ਉਹ ਬਣ ਜਾਂਦੀ ਹੈ। 15 ਕੁ ਸਾਲ ਦਾ ਜਿਹੜਾ ਪ੍ਰੋਸੈਸ ਉਹ ਹੈਗਾ। ਇੰਡੀਆ ਤੋਂ ਲਾਈਨ ਬਹੁਤ ਲੰਬੀ ਹੈ ਇਹਦੀ, ਤੇ ਇਹ ਲਾਈਨ ਨੂੰ ਬੀਟ ਕਰਨ ਦਾ ਇੱਕ ਤਰੀਕਾ ਲੋਕੀ ਕਈਆਂ ਨੂੰ ਨਹੀਂ ਪਤਾ। ਉਹ ਤਰੀਕਾ ਇਹ ਹੈ ਕਿ ਜਿੱਦਾਂ ਹਰੇਕ ਕੰਟਰੀ ਦੀ ਨਾ ਆਪਣੀ ਵੇਟਿੰਗ ਕਿਊ ਹੁੰਦੇ ਆ। ਸੋ ਇੰਡੀਆ ਦਾ ਜਿਹੜਾ ਹੈਗਾ ਉਹ ਇੰਪਲੋਇਮੈਂਟ ਵਾਲਾ ਵੇਟਿੰਗ ਕਿਊ ਸਭ ਤੋਂ ਲੰਬਾ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਕਾਮਨ ਲੋਕੀ ਸਟੂਡੈਂਟ ਵੀਜ਼ੇ ਤੇ ਆਉਂਦੇ ਆ ਤੇ ਜੀ ਪ੍ਰੋਸੈਸ ਦੇ ਥਰੂ ਆਉਂਦੇ ਆ। ਸੋ ਉਹਨੂੰ ਉਹ ਜਿਹੜਾ ਵੇਟਿੰਗ ਕਿਊ, ਉਹਨੂੰ ਜੇ ਤੁਸੀਂ ਵਿਆਹ ਕਰਾਉਂਦੇ ਆ ਕਿਸੇ ਹੋਰ ਕੰਟਰੀ ਦੇ ਨੈਸ਼ਨਲ ਨਾਲ, ਮਤਲਬ ਕਿਸੇ ਨੇ ਮੈਕਸੀਕਨ ਨਾਲ ਕਰਾ ਲਿਆ, ਕੈਨੇਡੀਅਨ ਨਾਲ ਕਰਾ ਲਿਆ, ਜਿਹੜੇ ਵੀ ਕਿਸੇ ਹੋਰ ਕੰਟਰੀ ਦੇ ਜਿਹਨਾਂ ਦੀ ਵੇਟ ਟਾਈਮ ਇੰਨੀ ਜ਼ਿਆਦਾ ਨਹੀਂ ਹੈਗੀ, ਤੇ ਫਿਰ ਉਹ ਆਪਣੇ ਜਿਹੜੇ ਸਪਾਊਸ ਆ ਉਹਦਾ ਵੇਟ ਟਾਈਮ ਜਿਹੜਾ ਉਹ ਯੂਜ਼ ਕਰ ਸਕਦੇ ਆ। ਸੋ ਫॉर ਐਗਜ਼ਾਮਪਲ ਜਿਹੜਾ ਮੈਕਸੀਕੋ ਦੀ ਤਕਰੀਬਨ 0 ਵੇਟ ਟਾਈਮ ਆ। ਸੋ ਉਹ ਕੇਸਾਂ ਦੇ ਵਿੱਚ ਕੀ ਹੈ ਕਿ ਜੇ ਇੱਕ H1B ਵਾਲਾ ਬੰਦਾ ਆਇਆ, ਉਹਨੂੰ ਕਾਲਜ 'ਚ ਕੋਈ ਮਿਲ ਗਿਆ, ਮੈਕਸੀਕੋ ਤੋਂ ਕੁੜੀ ਮਿਲ ਗਈ, ਮੁੰਡਾ ਮਿਲ ਗਿਆ, ਜੋ ਵੀ ਹੈ,
ਉਹਦਾ ਜਦੋਂ EMPLOYER ਗ੍ਰੀਨ ਕਾਰਡ ਫਾਈਲ ਕਰਦਾ ਉਹ 2 ਸਾਲਾਂ ਦੇ ਵਿੱਚ ਆ ਜਾਊਗਾ ਫਿਰ। ਜੀ ਬਸ਼ਰਤੇ ਵਿਚਾਰਾ ਕੁਆਰਾ ਹੋਵੇ ਜਾਂ ਕੁਆਰੀ ਹੋਵੇ ਫਿਰ ਜਾਂ ਉਹ ਡਿਵੋਰਸ ਲੈ ਕੇ ਦੁਬਾਰਾ ਵਿਆਹ ਕਰੇ। ਚਲੋ ਉਸ ਦਾ ਉਹਦਾ ਆਪਾਂ ਸਲਾਹ ਨਹੀਂ ਦਿੰਦੇ ਵੀ ਹੁੰਦੇ ਹੋਏ ਕਿਸੇ ਹੋਰ ਦੇ ਨਾਲ ਜਿਹੜਾ ਉਹ ਨਹੀਂ ਤੇ ਉਹ ਚਲੋ ਉਹਦੇ ਟੌਪਿਕ ਤੇ ਕੀ ਹੈ ਸਾਡੇ ਨਾ ਆਪਣੇ ਹੁਣ ਮੈਨੂੰ ਪਤਾ ਨਹੀਂ 1980s ਚ 90s ਚ ਕੀ ਕੀਤਾ ਇੱਥੇ ਲਾਇਰਾਂ ਨੇ ਕੀ ਨਹੀਂ ਕੀਤਾ। ਤਾਂ ਆਪਣੇ ਕੋਲ ਨਾ ਜਿੱਦਾਂ ਕਈ ਵਾਰੀ ਕੇਸ ਆਉਂਦੇ ਆ ਹੁਣ ਕਿ ਪੰਜਾਬੀ ਬੰਦਾ ਸੀਗਾ ਉਹਨੇ ਆ ਕੇ ਜੀ ਵਿਆਹ ਕਰਾ ਉੱਥੋਂ ਡਿਵੋਰਸ ਲੈ ਲਿਆ ਤੇ ਕਈਆਂ ਨੇ ਤਾਂ ਡਿਵੋਰਸ ਵੀ ਨਹੀਂ ਲਿਆ ਤੇ ਜਵਾਕ ਇੰਡੀਆ ਤੇ ਆ ਕੇ ਉਰੇ ਵਿਆਹ ਕਰਾ ਲਿਆ ਤੇ ਵਿਆਹ ਕਰਾ ਕੇ ਪੱਕੇ ਹੋ ਗਏ ਤੇ ਫਿਰ ਜੀ ਸਿਟੀਜ਼ਨ ਬਣ ਕੇ ਤੇ ਹੁਣ ਕਹਿੰਦੇ ਕਿ ਆਪਣੇ ਪੁਰਾਣੀ ਘਰ ਵਾਲੀ ਨਾਲ ਨਾ ਰਿਲੇਸ਼ਨਸ਼ਿਪ ਜੁੜ ਗਏ ਆ ਤੇ ਉਹਨੂੰ ਫਾਈਲ ਕਰਨਾ। ਤਾਂ ਠੀਕ ਹੈ ਇਦਾਂ ਲੀਗਲੀ ਇਦਾਂ ਹੋ ਸਕਦਾ ਹੈਗਾ ਕੋਈ ਪ੍ਰੋਬਲਮ ਨਹੀਂ ਹੈਗੀ ਲੋਕੀ ਦੁਬਾਰਾ ਰੀਯੂਨਾਈਟ ਹੁੰਦੇ ਆ ਪਰ ਪ੍ਰੋਬਲਮ ਇਹ ਹੈਗੀ ਆ ਕਿ ਤੁਸੀਂ ਇਕੱਲੇ ਪੰਜਾਬੀ ਨਹੀਂ ਜਿਹੜੇ ਇਦਾਂ ਕਰ ਰਹੇ ਹਜ਼ਾਰਾਂ ਦੀ ਤਾਦਾਦ ਚ ਲੋਕੀ ਕਰ ਰਿਹਾ ਉਹ ਫਿਰ ਜਿਹੜਾ ਆਫਿਸਰ ਜਿਹੜਾ ਇੱਕ ਵਾਰੀ ਮਜ਼ਾਕ ਕਰਨ ਲੱਗ ਪਿਆ ਕਹਿੰਦਾ ਪੰਜਾਬੀ ਹੋਈ ਕਹਿੰਦਾ ਦੇਖਿਆ ਜਿਹੜੇ ਕਹਿੰਦਾ ਸਾਰਿਆਂ ਦੇ ਆ ਕੇ ਕਹਿੰਦਾ ਫੈਕਟ ਪੈਟਰਨ ਜਿੱਦਾਂ ਆਪਾਂ ਕਹਿੰਦੇ ਨੇ ਸਾਰੇ ਆਏ ਕਹਿੰਦਾ ਤੇ ਆਏ 2 ਵਾਰੀ ਪੋਸਟਰ ਲਾਏ ਤੇ ਫੜ ਲਿਆ ਗੱਡੀ ਚੋਂ 4 ਬੰਦੇ ਨਿਕਲੇ ਸੇਮ ਚੀਜ਼ ਕਹਿੰਦਾ ਜਦੋਂ ਕਹਿੰਦਾ ਫਿਰ ਸਿਟੀਜ਼ਨ ਬਣੇ ਤੇ ਫਿਰ ਕਹਿੰਦਾ ਆਪਣਾ ਸਾਰਿਆਂ ਦੇ ਕਹਿੰਦਾ ਤਾਰ ਵਾਪਸ ਜੁੜ ਜਾਂਦੇ ਆ ਤੇ ਹੁਣ ਜਿਹੜੀ ਐਮਬੈਸੀ ਆ ਉਹ ਇਦਾਂ ਕਿ ਏਜੰਟ ਜਾਂ ਵਿੱਚ ਪੈਰਾਲੀਗਲ ਪੂਰਾਲੀਗਲ ਜਿਹੜੇ ਹੁੰਦੇ ਆ ਇਹ ਫਾਈਲ ਕਰਨ ਦੀ ਸਲਾਹ ਦਿੰਦੇ ਕਿ ਇਦਾਂ ਕਰ ਲਓ ਵਿਆਹ ਵਾਲਾ ਕਰ ਲਓ ਪਰ ਇਦਾਂ ਕਿ ਤੁਸੀਂ ਸੋਚ ਕੇ ਦੇਖੋ ਇਮੀਗ੍ਰੇਸ਼ਨ ਬੇਵਕੂਫ ਹੋਣਾ ਹੈਗੀ ਇੰਨੀ ਜੇ ਪਹਿਲਾਂ ਨਹੀਂ ਪੱਕੇ ਹੋ ਸਕਦੇ ਤੁਹਾਨੂੰ ਉਹਨਾਂ ਨੇ ਫੜ ਲੈਣਾ ਜੇ ਤੁਹਾਨੂੰ ਨਹੀਂ ਵੀ ਫੜਿਆ ਉਹਨਾਂ ਨੇ ਫਿਰ ਤੁਸੀਂ ਜਦੋਂ ਕਹਿਣਾ ਕਿ ਹੁਣ ਮੈਂ ਘਰ ਵਾਲੀ ਨੂੰ ਮੰਗਾਉਣਾ ਆਪਣੀ ਨੂੰ ਪੁਰਾਣੀ ਜਿਹੜੀ ਸੀਗੀ ਉੱਥੇ ਤੁਸੀਂ ਫਸਦੇ ਆ ਤੇ ਕਈ ਲੋਕੀ ਇਦਾਂ ਦੇ ਆ ਕਿ ਡਿਵੋਰਸ ਵੀ ਨਹੀਂ ਉਹਨਾਂ ਨੇ ਲਿਆ ਸਿੱਧਾ ਹੀ ਆਪਣਾ ਕਿ ਰਿਲੀਜੀਅਸ ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਰਿਲੀਜੀਅਸ ਵਿਆਹ ਸੀਗਾ ਇਹਦੀ ਕਿਹੜਾ ਲੋੜ ਆ ਤੇ ਉਹਨਾਂ ਨੇ ਹੁਣ ਕਰ ਲਿਆ ਤੇ ਇਮੀਗ੍ਰੇਸ਼ਨ ਕੋ ਜਦੋਂ ਫਾਈਲ ਕਰਦੇ ਆ ਨਾ ਤਾਂ ਹੁਣ ਜਵਾਕ ਤਾਂ ਵਿੱਚ ਹੈਗੇ ਆ ਕਈ ਟਰਾਈ ਕਰਦੇ ਆ ਕਿ ਜੀ ਦੱਸ ਦਈਏ ਕਿ ਸਾਡੇ ਜਵਾਕ ਨਹੀਂ ਇਹਦੇ ਪਹਿਲੋਂ ਕਿਤੋਂ ਹੋ ਸੀਗੇ ਤੇ ਫਿਰ ਉਹਦੇ ਬਰਥ ਸਰਟੀਫਿਕੇਟ ਇਹ ਉਹ ਸਾਰਾ ਬੜਾ ਜ਼ਿਆਦਾ ਮੈਸ ਪੈਂਦਾ ਕਿ ਇਮੀਗ੍ਰੇਸ਼ਨ ਕਈ ਵਾਰੀ ਚੰਗੇ ਫਿਰ ਚਿੱਠਾ ਖੋਲਦੀ ਜਾ ਕੇ ਇਨਕੁਆਇਰੀ ਕਰਦੀ ਆ ਲੋਕ ਉੱਥੇ ਪਿੰਡ ਪੁੰਡ ਚ ਜਾ ਕੇ ਵੀ ਆਂਢੀ ਗੁਆਂਢੀਆਂ ਤੋਂ ਪੁੱਛਦੀ ਹੈ ਕਿ ਕੀ ਹੈ ਕਿੱਦਾਂ ਉਹ ਇਹ ਹੈ ਕਿ ਇਮੀਗ੍ਰੇਸ਼ਨ ਨਾਲ ਇੰਨਾ ਨਹੀਂ ਮਜ਼ਾਕ ਤੁਸੀਂ ਕਰ ਸਕਦੇ ਕਿ ਬਈ ਇਹਨਾਂ ਨੂੰ ਜੋ ਮਰਜ਼ੀ ਕਹਿਤਾ ਇਹਨਾਂ ਨੇ ਹਰੇਕ ਚੀਜ਼ ਮੰਨ ਲੈਣੀ ਹੈ ਇਹ 2022 ਚੱਲਦਾ 1980 ਨਹੀਂ ਚੱਲਦਾ ਸੋ ਇੱਥੇ ਹੁਣ ਸਕੂਮਾਂ ਵਾਲਾ ਟਾਈਮ ਜਿਹੜਾ ਸੀਗਾ ਉਹ ਲੰਘ ਗਿਆ ਤੇ ਟੈਕਨੀਕਲ ਐਰਾ ਵਾ ਤੇ ਟੈਕਨੀਕਲਿਟੀ ਦੇ ਹਿਸਾਬ ਨਾਲ ਜਾਓ ਹਜ਼ਾਰਾਂ ਚੋਂ ਇੱਕ ਬੰਦਾ ਸਕੂਮ ਭਾਵੇਂ ਲਾ ਜਾਂਦਾ ਹੋਣਾ ਪਰ ਇਦਾਂ ਕਿ ਜ਼ਿਆਦਾਤਰ ਜਿਹੜੇ ਲੋਕੀ ਆ ਉਹ ਫਸਦੇ ਹੀ ਜੀ ਜੀ ਬਿਲਕੁਲ ਤੇ ਇਹ ਸੀਗੀ H1B ਦੇ ਬਾਰੇ ਜਿਹੜੀ ਗੱਲਬਾਤ ਤੇ ਅਟਾਰਨੀ ਡੇਟ ਕਹਿਣਾ ਜੀ ਕੋਈ ਲੇਟੈਸਟ ਹੋਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੋਈ ਅਪਡੇਟ ਕੋਈ ਕੇਸ ਨੂੰ ਤੁਸੀਂ ਅਪਡੇਟ ਕਰਨਾ ਹੋਵੇ ਕੁਝ ਜਿਹੜਾ ਦੱਸਣਾ ਹੋਵੇ ਇਮੀਗ੍ਰੇਸ਼ਨ ਨੂੰ ਕਾਫੀ ਰੀਲੋਕੇਸ਼ਨ ਦੇ ਕੇਸ ਕੂਸ ਸਾਡੇ ਜਿਹੜੇ ਆ ਰਹੇ ਆ ਟੈਨਸ਼ਨ ਪਈ ਹੋਈ ਆ ਥੋੜੀ ਜੀ ਕਿ ਜੱਜ ਕਿੱਦਾਂ ਵਾ ਜੱਜਾਂ ਨੇ ਵੀ ਬ੍ਰੇਕਾਂ ਲਾਈਆਂ ਹੋਈਆਂ 2-2 3-3 ਹੀਅਰਿੰਗਾਂ ਅੱਗੇ ਦੇ ਰਹੇ ਆ ਤੇ ਉਹੀ ਹੁਣ ਦੇਖਣਾ ਕਿ ਕਿੱਦਾਂ ਸਪੈਸ਼ਲੀ ਇਟਲੀ ਵਾਲੇ ਆ ਕਿ ਕਿੱਦਾਂ ਇਹ ਜਿਹੜਾ ਕੇਸ ਆ ਇਹਨਾਂ ਨੂੰ ਕਰਦੇ ਆ ਤੇ ਲੜਦੇ ਅੱਗੇ ਸੋ ਉਸ ਚੀਜ਼ ਦੇ ਬਾਰੇ ਆਪਾਂ ਹੁਣ ਜਿਹੜਾ ਦਸੰਬਰ ਤੱਕ ਸਾਡੇ ਕਾਫੀ ਕੇਸ ਜਿਹੜੇ ਹੈਗੇ ਆ ਤੇ ਕਾਫੀ ਅਲੱਗ-ਅਲੱਗ ਜੱਜਾਂ ਦੇਖਦੇ ਆ ਕਿੱਧਰਲੇ ਪਾਸੇ ਨੂੰ ਜਾਂਦਾ ਰੀਲੋਕੇਸ਼ਨ ਦਾ ਮੁੱਦਾ ਹੁਣ ਜ਼ਿਆਦਾ ਆਪਣਾ ਜਨਵਰੀ 'ਚ ਇਹ ਟੌਪਿਕ ਰਹੂਗਾ ਫਿਰ ਕਿ ਕਿਹੜੇ ਵਾਲੇ ਕੇਸ ਪਾਸ ਹੋਏ ਸੀ ਤੇ ਉਹਨਾਂ ਦੇ ਵਿੱਚ ਕੀ ਹੋਇਆ ਕਿਹੜੇ ਵਾਲੇ ਕੇਸ ਫੇਲ ਹੋਏ ਸੀ ਤੇ ਉਹਨਾਂ ਦੇ ਵਿੱਚ ਕੀ ਹੋਇਆ ਉਹਦੀ ਕਾਫੀ ਜਿਹੜੀ ਸਨਸਨੀ ਉਹ ਬਣੀ ਹੋਈ ਹੈ ਕਿਉਂਕਿ ਯੂਰਪ ਤੋਂ ਲੋਕੀ ਬਹੁਤ ਆਏ ਸੀਗੇ ਤਾਂ ਹੁਣ ਉਹਨਾਂ ਦੇ ਨੰਬਰ ਜਿਹੜੇ ਆ ਫਾਈਨਲ ਹੀਅਰਿੰਗ ਤੇ ਲੱਗਣੇ ਸ਼ੁਰੂ ਹੋ ਗਏ ਆ ਤਾਂ ਦੇਖਦੇ ਆ ਹੁਣ ਕਿੱਧਰ ਨੂੰ ਗੱਲ ਜਾਂਦੀ ਹੈ ਠੀਕ ਹੈ ਜੀ ਤੇ ਆਪਾਂ ਇੱਥੇ ਹੁਣ ਬ੍ਰੇਕ ਲੈ ਲੈਣੀ ਹੈ ਇੱਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤੇ ਤੁਹਾਡੀਆਂ ਆਪਾਂ ਕਾਲਸ ਲੈਣੀਆਂ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 ਜਿਹੜੇ ਲੋ ਇਦਾਂ ਪੰਜਾਬੀ ਰੇਡੀਓ USA ਦੇ ਨਾਲ ਤੇ ਮਿਲਦੇ ਹਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਜੀ, ਤੁਹਾਡਾ ਸਵਾਗਤ ਹੈ ਸਰੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ, ਜਿਸ ਵਿੱਚ ਇਮੀਗ੍ਰੇਸ਼ਨ ਬਾਰੇ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ। ਸਰੋਤਿਓ ਤੁਸੀਂ ਵੀ ਜੇ ਇਮੀਗ੍ਰੇਸ਼ਨ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 408272 5200। ਤੇ ਆਓ ਵਾਰੀ ਵਾਰੀ ਸ਼ੁਰੂ ਕਰਦੇ ਹਾਂ ਗੱਲਬਾਤ। ਤੇ ਅਟਾਰਨੀ ਟਿਰਕੇਣਾ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਓ ਕਰਦੇ ਹਾਂ ਜੀ ਕਾਲ ਗੱਲਬਾਤ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਵੱਲੋਂ ਦੋਹਾਂ ਵੀਰਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਹੁਣ ਜਾਣਨਾ ਚਾਹੁੰਦਾ ਸੀ ਵੀ ਮੇਰੀ ਉਮਰ 65 ਤੋਂ ਉੱਪਰ ਆ ਤੇ ਮੈਂ ਬੇਟੇ ਆਪਣੇ ਦੀ 2008 ਵਿੱਚ ਕੀਤੀ ਸੀ ਪਟੀਸ਼ਨ, ਤੇ ਉਹਦੇ ਪੇਪਰ ਵਰਕ ਸਾਰਾ ਹੋ ਗਿਆ ਆ ਜੀ। ਤੇ ਮੁੜ ਕੇ ਮੈਂ 1 ਸਾਲ ਮੈਨੂੰ ਡਿਸੇਬਿਲਟੀ ਮਿਲੀ ਤੇ ਮੈਨੂੰ ਨਾਲੇ ਪੈਸੇ ਹੁਣ ਤੋਂ ਡਿਸੇਬਿਲਟੀ ਨਹੀਂ ਮਿਲਦੀ ਤਾਂ ਮੈਨੂੰ ਮੇਰੀ ਉਹ ਜਿਹੜੀ ਆਪਣਾ ਮੇਰੇ ਕੰਮ ਕਰਨ ਦੇ ਮਿਲਦੇ ਉਹ ਪੈਸੇ ਥੋੜ੍ਹੇ ਘੱਟ ਆ। ਤੇ ਕੀ ਜੇਕਰ ਮੈਂ SSI ਲਵਾਂ ਤੇ ਉਹ ਮੇਰੇ ਬੇਟੇ ਦੀ ਉਹ ਪਟੀਸ਼ਨ ਦੇ ਉੱਤੇ ਕੋਈ ਉਹਦਾ ਬੁਰਾ ਅਸਰ ਤਾਂ ਨਹੀਂ ਪਵੇਗਾ? ਜੀ ਨਹੀਂ, ਉਹਦੇ ਉੱਤੇ ਬੁਰਾ ਅਸਰ ਤਾਂ ਨਹੀਂ ਪੈਣਾ। ਤੁਹਾਨੂੰ ਇੱਕ ਕੋ ਸਪਾਂਸਰ ਉਹ ਲੱਭਣ ਲਈ ਜਿਹੜਾ ਕਹਿ ਸਕਦੇ ਆ। ਜਿਹੜਾ ਇਹਨਾਂ ਦਾ ਰੂਲ ਆ ਉਹ ਇਹ ਆ ਕਿ ਜਿਹੜਾ ਇੰਟੈਂਡਿੰਗ ਇਮੀਗ੍ਰੈਂਟ ਹੈਗਾ ਜਿਹਨੇ ਆਉਣਾ ਉਹ ਪਬਲਿਕ ਚਾਰਜ ਨਹੀਂ ਹੋਣਾ ਚਾਹੀਦਾ। ਸੋ ਅਜੇ ਫਿਲਹਾਲ ਪਬਲਿਕ ਚਾਰਜ ਵਾਲਾ ਰੂਲ ਕੋਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੰਪਲੀਮੈਂਟ ਕੀਤਾ ਨਹੀਂ, ਸੋ ਤੁਹਾਨੂੰ ਕੋਈ ਫਰਕ ਨਹੀਂ ਉਹਦਾ ਪੈਣਾ। ਤੇ ਨਾਲ ਹੀ ਬੇਟੇ ਭਾਜੀ ਇੱਕ ਹੋਰ ਹੈਗੀ ਆ ਭਈ ਇਹ ਉਹਦੇ ਪੇਪਰ ਵਰਕ ਸਾਰਾ ਪੂਰਾ ਹੋ ਗਿਆ ਆ ਤੇ ਇਹ 60 ਦਿਨ ਦੀ ਨਾ ਐਕਸਟੈਂਸ਼ਨ ਉਹ ਦੇਈ ਜਾਂਦੇ ਆ। ਮੇਰਾ ਕੋ ਪੇਮੈਂਟ ਬੜਾ ਮੇਰਾ ਬੇਟਾ ਉਹਨੇ ਕੀਤੀ ਆ ਨਾਲ, ਤੇ ਉਹ 60 ਦਿਨ ਦੀ ਅੱਗੇ ਐਕਸਟੈਂਸ਼ਨ ਦੇਈ ਜਾਂਦੇ ਆ ਵੀ ਇੱਥੇ ਵੀਜ਼ਾ ਰੈਡੀ ਨਹੀਂ ਫੇਰ ਆਊਗਾ। ਤਾਂ ਕੋਈ ਇੱਦਾਂ ਮੁਸ਼ਕਲ ਵਾਲੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਵੀ? ਨਹੀਂ ਜੀ, ਮੁਸ਼ਕਿਲ ਵਾਲੀ ਗੱਲ ਨਹੀਂ। ਉਹ ਬਥੇਰੇ ਬੰਦੇ ਹਜ਼ਾਰਾਂ 'ਚ ਹੀ ਸਾਰਿਆਂ ਨੂੰ ਉਹ ਆ ਰਿਹਾ। ਉਹ ਆਟੋਮੈਟਿਕ ਉਹਨਾਂ ਦਾ ਕੰਪਿਊਟਰ ਹੀ ਈਮੇਲ ਭੇਜ ਰਿਹਾ, ਕੋਈ ਪਰਸਨਲ ਉਹਨਾਂ ਦਾ ਨਹੀਂ। ਤੇ ਜਦੋਂ ਟਾਈਮ ਆਉਣ ਲੱਗਿਆ ਉਹਨਾਂ ਨੇ ਆਪੇ ਤੁਹਾਨੂੰ ਸਕੈਜੂਲ ਕਰ ਲੈਣਾ। ਸੋ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਥੈਂਕ ਯੂ ਸਰ। ਮੈਂ ਲੈ ਸਕਦਾ ਫਿਰ ਵੀਰ ਜੀ, ਮੈਂ ਲੈ ਸਕਦਾ SSI? ਹਾਂ ਜੀ ਕੋਈ ਨਹੀਂ। ਜਦ ਦੇਖੋ ਤੁਹਾਨੂੰ ਮਤਲਬ ਦੇਖੋ ਏਦਾਂ, ਜੇ ਤੁਸੀਂ ਐਲੀਜੀਬਲ ਆ ਲੀਗਲੀ ਸਾਰਾ ਕੁਝ ਹੈਗਾ ਤੁਸੀਂ ਜ਼ਰੂਰ ਲੈ ਸਕਦੇ ਆ। ਤੇ ਕੋਈ ਐਸਾ ਉਹਨਾਂ ਨੇ ਕਿਤਾਬ 'ਚ ਲਿਖਿਆ ਨਹੀਂ ਕਿ SSI ਵਾਲਾ ਜਿਹੜਾ ਆਪਣੇ ਜਵਾਕਾਂ ਨੂੰ ਸਪਾਂਸਰ ਨਹੀਂ ਕਰ ਸਕਦਾ। ਹੱਦ ਤੁਹਾਨੂੰ ਇਹ ਕਹਿ ਸਕਦੇ ਆ ਕਿ ਕੋ ਸਪਾਂਸਰ ਲਾ ਦਿਓ, ਫਾਈਨੈਂਸ਼ੀਅਲ ਗਰੰਟਰ ਲਾ ਦਿਓ, ਉਸ ਤੋਂ ਉੱਤੇ ਕੁਝ ਨਹੀਂ ਹੈਗਾ। ਇਦਾਂ ਨਹੀਂ ਕਹਿ ਸਕਦੇ ਕਿ SSI ਲਈ ਤਾਂ ਆਪਾਂ ਤੁਹਾਡਾ ਪਟੀਸ਼ਨ ਡਿਨਾਈ ਕਰ ਦੇਣੀ। ਇਦਾਂ ਦਾ ਕੋਈ ਰੂਲ ਨਹੀਂ ਹੈਗਾ ਜੀ। ਸਰਬਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਮੈਂ 2 ਸਾਲ ਦੀ ਰੀ ਐਂਟਰੀ ਲੈ ਕੇ ਇੰਡੀਆ ਚਲਾ ਜਾਂਦਾ ਵਾਂ ਤੇ ਮੁੜ ਕੇ ਮੈਨੂੰ 1 ਮਹੀਨੇ ਬਾਅਦ ਕਿਤੇ ਅਮਰੀਕਾ ਆਉਣਾ ਪੈ ਜਾਏ ਤੇ ਦੁਬਾਰਾ ਫਿਰ ਇੰਡੀਆ ਚਲਾ ਜਾਂਦਾ, ਉਹ ਵੈਲਿਡ ਰਹੇਗੀ ਜਾਂ ਇੱਕ ਵਨ ਟਾਈਮ ਖਤਮ ਹੋ ਜਾਂਦੀ ਹੈ? ਨਹੀਂ, ਮਲਟੀਪਲ ਐਂਟਰੀ ਹੁੰਦੀ ਹੈ। ਰੀ ਐਂਟਰੀ ਲਿਖਿਆ ਵੀ ਹੁੰਦਾ ਉਹਦੇ ਉੱਤੇ। ਰੀ ਐਂਟਰੀ ਪਰਮਿਟ ਲੈ ਲਓ, ਕੋਈ ਪ੍ਰੋਬਲਮ ਨਹੀਂ। ਨਹੀਂ ਪਰਮਿਟ ਲੈ ਕੇ ਮੰਨ ਲਓ ਇੰਡੀਆ ਚਲਾ ਗਿਆ, ਕਿਸੇ ਵਜ੍ਹਾ ਨਾਲ ਮੈਨੂੰ ਦੁਬਾਰਾ 15 ਦਿਨ ਲਈ ਜਾਂ ਮਹੀਨੇ ਲਈ ਵਾਪਸ ਅਮਰੀਕਾ ਆਉਣਾ ਪੈਂਦਾ ਤੇ ਫਿਰ ਮੈਂ ਇੰਡੀਆ ਚਲਾ ਜਾਵਾਂ, 2 ਸਾਲ ਦੇ ਬਾਅਦ ਫਿਰ ਮੁੜ ਕੇ ਆਵਾਂ, ਉਹ ਵੈਲਿਡ ਰਹੇਗੀ ਜਾਂ ਖਤਮ ਹੋ ਜਾਏਗੀ? ਤੁਸੀਂ ਗ੍ਰੀਨ ਕਾਰਡ ਹੋਲਡਰ ਆ ਨਾ, ਉਹਦੀ ਗੱਲ ਕਰ ਰਹੇ ਨਾ ਰੀ ਐਂਟਰੀ ਦੀ? ਹਾਂਜੀ ਵੈਲਿਡ ਰਹੂਗੀ। ਉੱਤੇ ਲਿਖਿਆ ਵੀ ਹੁੰਦਾ ਮਲਟੀਪਲ ਐਂਟਰੀ। ਠੀਕ ਹੈ ਜੀ। ਪਰ ਇਹ ਵੀ ਜਿਹੜੀ ਤਰੀਕ ਤੋਂ ਚਾਲੂ ਹੋਈ ਹੈ ਉਹਦੇ 2 ਸਾਲ ਦੇ ਵਿੱਚ ਇਹ ਨਹੀਂ ਵੀ ਜੇ ਮਹੀਨੇ ਬਾਅਦ ਗਏ ਤੇ ਉਤੋਂ ਦੁਬਾਰਾ 2 ਸਾਲ ਸ਼ੁਰੂ, ਇਦਾਂ ਤਾਂ ਨਹੀਂ ਹੁੰਦਾ? ਨਹੀਂ, ਉਹਦੀ ਵੈਲਿਡਿਟੀ ਲਿਖੀ ਹੁੰਦੀ ਉਹਨਾਂ ਨੇ ਲਾਸਟ ਡੇ ਖਤਮ। ਹਾਂਜੀ ਠੀਕ, ਮੇਕ ਸੈਂਸ। ਅਗਲੇ ਕਾਲਰ ਦੀਪ। ਹਾਂਜੀ ਦੀਪ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਭਾਈ ਨੂੰ। ਭਾਈ ਮੇਰਾ ਕੁਐਸਚਨ ਸੀ ਕਿ ਮੇਰੇ ਕੋਲ 10 ਸਾਲ ਦਾ ਗ੍ਰੀਨ ਕਾਰਡ ਆ ਤੇ ਮੇਰਾ ਡਿਵੋਰਸ ਹੋ ਗਿਆ ਸੀ, ਤੇ ਜੇ ਮੈਂ ਇੰਡੀਆ ਜਾ ਕੇ ਹੁਣ ਵਿਆਹ ਕਰਾਉਣਾ ਤੇ ਜਿਹੜਾ ਮੇਰੇ ਡਿਵੋਰਸ ਪੇਪਰ ਆ ਉਹ ਮੈਨੂੰ ਪਹਿਲਾਂ ਸਬਮਿਟ ਕਰਾਉਣੇ ਪੈਣੇ ਆ ਜਾਂ ਜਦੋਂ ਉੱਥੇ ਜਾ ਕੇ ਵਿਆਹ ਕਰਾਦਾ, ਜਾਂ ਮੈਨੂੰ ਹੁਣੇ ਸਬਮਿਟ ਕਰਾਉਣੇ ਪੈਣੇ, ਜਾਂ ਜਦੋਂ ਮੈਂ ਆਪਣੀ ਆ ਕੇ ਇੱਥੇ ਅਮਰੀਕਾ ਵਾਪਸ ਆਉਂਦੇ ਆ ਤੇ ਆਪਣੀ ਵਾਈਫ ਦੇ ਪੇਪਰ ਸਬਮਿਟ ਕਰਦਾ ਜਦੋਂ ਫਾਈਲ ਆਈ ਦੀ ਆ ਉਦੋਂ ਸਬਮਿਟ ਕਰਾਉਣੇ ਪੈਣੇ? ਮੇਰਾ ਕੁਐਸਚਨ ਸੀ ਜਿਹੜੇ ਡਿਵੋਰਸ ਹੋ ਗਿਆ ਜੀ। ਸੋ ਭਾਜੀ ਏਦਾਂ ਕਿ ਜਦੋਂ ਤੁਹਾਡਾ ਡਿਵੋਰਸ ਹੁੰਦਾ ਨਾ, ਪਹਿਲਾਂ ਤਾਂ ਜਿੱਥੇ ਵੀ ਤੁਸੀਂ ਵਿਆਹ ਕਰਾਉਂਦੇ ਆ, ਉਹ ਜਿਹੜੀ ਵੀ ਸਟੇਟ 'ਚ ਕਰਾਉਂਦੇ ਆ, ਕੰਟਰੀ 'ਚ ਕਰਾਉਂਦੇ ਆ, ਉਹ ਤੁਹਾਡੇ ਕੋਲ ਆਪਣੇ ਡਿਵੋਰਸ ਪੇਪਰ ਲਊਗੇ ਪਹਿਲਾਂ ਕਿ ਪੁਰਾਣਾ ਵਾਲਾ ਦਿਖਾ ਡਿਵੋਰਸ ਹੋਇਆ, ਫਿਰ ਤਾਂ ਤੁਸੀਂ ਨਵਾਂ ਵਾਲਾ ਵਿਆਹ ਜਿਹੜਾ ਉਹ ਕਰਾਉਂਦੇ ਆ। ਤੇ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਆ, ਇਮੀਗ੍ਰੇਸ਼ਨ ਤਾਂ ਤੁਸੀਂ ਅਜੇ ਕੁਝ ਕਰ ਨਹੀਂ ਸਕਦੇ, ਤੁਹਾਨੂੰ ਨਵੇਂ ਵਿਆਹ ਦਾ ਮੈਰਿਜ ਸਰਟੀਫਿਕੇਟ ਚਾਹੀਦਾ, ਰਾਈਟ? ਸੋ ਇੱਕ ਵਾਰੀ ਜਦੋਂ ਤੁਸੀਂ ਪਟੀਸ਼ਨ ਫਾਈਲ ਕਰੋਗੇ, ਸੋ ਇਹ ਮੈਟਰ ਨਹੀਂ ਕਰਦਾ ਤੁਸੀਂ ਇੰਡੀਆ ਕਿੱਥੇ ਆ ਕੀ ਆ। ਜਦੋਂ ਤੁਸੀਂ ਆਪਣਾ ਕੇਸ ਫਾਈਲ ਕੀਤਾ ਉਹਦੇ ਵਿੱਚ ਤੁਸੀਂ ਦੋਨੋਂ ਹੀ ਨਵੇਂ ਵਿਆਹ ਵਾਲੇ ਤੇ ਪੁਰਾਣੇ ਡਿਵੋਰਸ ਵਾਲੇ ਤੇ ਪੁਰਾਣੇ ਵਿਆਹ ਵਾਲੇ ਇਹ ਸਰਟੀਫਿਕੇਟ ਲਾਣੇ। ਓਕੇ। ਤੇ ਸੈਕਿੰਡ ਭਾਜੀ, ਜੇ ਮੈਂ ਇੰਡੀਆ ਜਾ ਕੇ ਵਿਆਹ ਕਰਾ ਲੈਣਾ ਤੇ ਮੈਂ ਹੋਰ ਕਿਤੇ ਕੰਟਰੀ ਵਾਸਤੇ ਵੈਸੇ ਘੁੰਮਣ ਫਿਰਨ ਵਾਸਤੇ ਅਪਲਾਈ ਕਰਦਾ ਤੇ ਉਹਦੇ ਵਿੱਚ ਵੀ ਮੈਨੂੰ ਡਿਵੋਰਸ ਪੇਪਰ ਸ਼ੋ ਆਫ ਕਰਨਾ ਪਏਗਾ ਉੱਥੇ ਜਾ ਕੇ? ਮਤਲਬ ਜੇ ਕਿਸੇ ਹੋਰ ਕੰਟਰੀ ਵਾਸਤੇ ਵੀਜ਼ਾ ਲੈਣ ਦੀ ਟਰਾਈ ਕਰਦਾ?
ਕਿ ਉੱਥੇ ਮੇਰਾ ਮੋਸਟ ਲਾਈਕਲੀ ਨਾ ਜਿਹੜੀ ਵੀ ਕੰਟਰੀ ਦਾ ਵੀਜ਼ਾ ਤੁਸੀਂ ਅਪਲਾਈ ਕਰਦੇ ਆ ਉਹਨਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਉਹਨਾਂ ਦੀ ਵੈਬਸਾਈਟ ਤੇ ਕਿ ਕੀ ਉਹਨਾਂ ਨੂੰ ਚਾਹੀਦਾ, ਤੇ ਜ਼ਿਆਦਾਤਰ ਉਹ ਬਰਥ ਸਰਟੀਫਿਕੇਟ ਵਗੈਰਾ ਮੰਗਦੇ ਆ। ਡਿਵੋਰਸ ਵਾਲਾ ਤਾਂ ਨਹੀਂ ਮੈਂ ਦੇਖਿਆ ਕਿ ਜੇ ਟੂਰਿਸਟ ਵੀਜ਼ਾ ਵਗੈਰਾ ਮੰਗੋ ਉਹਦੇ ਵਿੱਚ ਮੈਰਿਜ ਡਿਵੋਰਸ ਸਰਟੀਫਿਕੇਟ ਤਾਂ ਨਹੀਂ ਉਹ ਮੰਗਦੇ, ਪਰ ਉਹਨਾਂ ਦੀ ਰਿਕੁਆਇਰਮੈਂਟ ਉੱਥੇ ਲਿਖੀ ਹੁੰਦੀ ਆ। ਉਹ ਕੋਈ ਐਡਾ ਔਖਾ ਨਹੀਂ ਹੈਗਾ ਫਿਗਰ ਆਊਟ ਕਰਨਾ ਕਿ ਕਿਹੜੀ ਕੰਟਰੀ ਨੂੰ ਕੀ ਚਾਹੀਦਾ। ਜੀ ਰੋਹਿਤ। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਕੁਐਸਚਨ ਇਹ ਸੀਗਾ ਜੀ, ਮੈਂ ਯੂਐਸ ਸਿਟੀਜ਼ਨ ਨਾਲ ਮੈਰਿਜ ਕਰਾਈ ਸੀ 7 ਮਹੀਨੇ ਪਹਿਲਾਂ, ਠੀਕ ਹੈ। ਤੇ ਹੁਣ ਸਰ ਇਸ ਤਰ੍ਹਾਂ ਸੀ ਕਿ ਮਤਲਬ 3 ਮਹੀਨੇ ਮੈਨੂੰ ਇਮੀਗ੍ਰੇਸ਼ਨ ਦੇ ਪੇਪਰ ਫਾਈਲ ਸੈਂਡ ਕੀਤੀ ਨੂੰ ਹੋ ਗਏ ਆ, ਤੇ ਹੁਣ ਆਪਸੀ ਮਿਸਅੰਡਰਸਟੈਂਡਿੰਗ ਕਰਕੇ ਮੇਰੀ ਵਾਈਫ ਸੀ ਜਿਹੜੀ ਯੂਐਸ ਸਿਟੀਜ਼ਨ ਹੈ, ਉਹ ਕਿਤੇ ਮਿਸਅੰਡਰਸਟੈਂਡਿੰਗ ਹੋ ਗਈ, ਉਹ ਮੂਵ ਕਿਤੇ ਹੋਰ ਹੋ ਗਈ ਹੈ ਜੀ ਮੈਨੂੰ ਨਹੀਂ ਪਤਾ ਉਹਦੇ ਬਾਰੇ, ਕੋਈ 2 ਵੀਕ ਪਹਿਲਾਂ। ਤੇ ਮੈਂ ਇਹ ਪੁੱਛਣਾ ਚਾਹੁੰਦਾ ਸਰ, ਕੱਲ ਨੂੰ ਮੇਰੀ ਇੰਟਰਵਿਊ ਆਉਂਦੀ ਹੈ 2 ਮਹੀਨੇ 3 ਮਹੀਨੇ 4 ਮਹੀਨੇ ਨੂੰ, ਤੇ ਮੈਨੂੰ ਉਹਦੇ 'ਚ ਕਿਸ ਤਰ੍ਹਾਂ ਮੈਂ ਕਰ ਸਕਦਾ, ਕੀ ਮੈਨੂੰ ਕੋਈ ਪਰੇਸ਼ਾਨੀ ਉਹਦੇ 'ਚ ਆ ਸਕਦੀ, ਕੀ ਕਰ ਸਕਦਾ ਜੀ ਮੈਂ ਉਹਦੇ 'ਚ? ਤੁਹਾਡਾ ਤੁਸੀਂ ਆਏ 2 ਨੰਬਰ 'ਚ ਆਏ ਸੀਗੇ ਇੱਕ ਵੀਜ਼ੇ ਤੇ ਆਏ ਆ? ਮੈਂ ਵੀਜ਼ੇ ਤੇ ਆਇਆ ਸੀ, B1 B2 ਵੀਜ਼ੇ ਤੇ ਆਇਆ ਸੀ ਮੈਂ। ਤੇ ਹੁਣ ਤੁਸੀਂ B1 B2 ਤੇ ਤੁਹਾਡਾ ਮੁੱਕ ਗਿਆ ਹੋਣਾ ਆਬਵੀਅਸਲੀ ਕਦੋਂ ਦਾ, ਰਾਈਟ? ਜੀ ਸਰ ਜੀ। ਤਾਂ ਇਹ ਤੁਸੀਂ ਪਹਿਲਾ ਗ੍ਰੀਨ ਕਾਰਡ ਜਿਹੜਾ ਫਾਈਲ ਕੀਤਾ ਜੇ, ਜਿਹੜਾ 2 ਸਾਲ ਵਾਲਾ ਕੱਚਾ ਗ੍ਰੀਨ ਕਾਰਡ ਹੁੰਦਾ, ਰਾਈਟ? ਜੀ ਸਰ ਜੀ। ਅੱਛਾ ਜੀ, ਇਹਦਾ ਇਦਾਂ ਹੈ ਕਿ ਤੁਸੀਂ ਵਾਈਫ ਦੀ ਮਰਜ਼ੀ ਤੋਂ ਬਿਨਾਂ ਪੱਕੇ ਨਹੀਂ ਹੋ ਸਕਦੇ ਇਹਦੇ ਵਿੱਚ। ਬਾਟਮ ਲਾਈਨ ਇਹਦੀ ਇਹ ਹੈ ਕਿ ਜੇ ਉਹ ਤੁਹਾਡੇ ਨਾਲ ਖੜੂਗੀ, ਜਾਊਗੀ, ਇਕੱਠੇ ਤੁਸੀਂ ਰਹਿੰਦੇ ਐਜ਼ ਅ ਹਸਬੈਂਡ ਐਂਡ ਵਾਈਫ, ਫੇਰ ਹੀ ਉਹ ਜਿਹੜਾ ਤੁਸੀਂ ਅੱਗੇ ਜਾ ਕੇ ਪੱਕੇ ਹੋ ਸਕਦੇ ਹੋ ਉਹਦੇ ਬੇਸ ਤੇ, ਨਹੀਂ ਤਾਂ ਨਹੀਂ ਹੋ ਸਕਦੇ। ਇਹਦੇ ਵਿੱਚ ਹੁਣ ਮਿਸਅੰਡਰਸਟੈਂਡਿੰਗ, ਹੁਣ ਮੈਨੂੰ ਪਤਾ ਨਹੀਂ ਤੁਸੀਂ ਮਿਸਅੰਡਰਸਟੈਂਡਿੰਗ ਕਿਹਨੂੰ ਕਹਿੰਦੇ ਆ। ਇਹਦੇ ਵਿੱਚ ਹੁਣ ਇੱਕੋ ਆਪਸ਼ਨ ਹੁੰਦੀ ਹੈ ਕਿ ਜੇ ਕਿਸੇ ਨਾਲ ਧੱਕਾ ਹੋਇਆ, ਪੁਲਿਸ ਰਿਪੋਰਟ ਵਗੈਰਾ ਹੈਗੀ ਆ, ਉੱਦਾਂ ਦੇ ਐਵੀਡੈਂਸ, ਟੈਕਸਟ ਮੈਸੇजेस, ਧਮਕੀਆਂ ਸਾਰਾ ਉੱਦਾਂ ਦੀ ਜੇ ਕੋਈ ਚੀਜ਼ ਜੇ ਹੈਗੀ ਆ, ਤੇ ਉਹ ਤੁਸੀਂ ਵਾਵਾ ਇੱਕ ਪਟੀਸ਼ਨ ਹੁੰਦੀ ਹੈ ਵਾਇਲੈਂਸ ਅਗੇਂਸਟ ਵੂਮਨਸ ਐਕਟ, ਉਹਦੇ ਥੱਲੇ ਕਈ ਵਾਰੀ ਲੋਕੀ ਐਲੀਜੀਬਲ ਹੋ ਜਾਂਦੇ ਆ। ਤੇ ਮੈਂ ਪਹਿਲਾਂ ਹੀ ਦੱਸ ਦਿੰਦਾ ਸਾਰਿਆਂ ਨੂੰ ਜਿਹੜੇ ਸੁਣ ਰਹੇ ਆ, ਉਹ ਵਾਵਾ ਵੂ ਵਾਲੇ ਜਿਹੜੇ ਨਕਲੀ ਕੇਸ ਆ ਉਹ ਆਪਾਂ ਨਹੀਂ ਕਰਦੇ। ਜੇ ਕਿਸੇ ਦਾ ਜੈਨੂਨ ਹੈਗਾ ਫੇਰ ਹੀ ਸਾਡੇ ਕੋਲ ਆਇਓ, ਤੇ ਜੇ ਕਿਸੇ ਨਾਲ ਧੱਕਾ ਧੁੱਕਾ ਹੋਇਆ ਇਦਾਂ ਦੇ ਕੇਸ ਦੇ ਵਿੱਚ, ਵਿਆਹ ਉਹਦਾ ਛੁੱਟਦਾ, ਤਾਂ ਉਹ ਸਾਡੇ ਕੋਲ ਪ੍ਰੂਫ ਆ, ਕੋਈ ਟੈਕਸਟ ਮੈਸੇਜ ਆ, ਕੁਛ ਹੈਗਾ, ਤੇ ਫਿਰ ਅਸੀਂ ਵਾਵਾ ਦੇ ਥਰੂ ਤੁਹਾਨੂੰ ਜਿਹੜਾ ਉਹ ਪੱਕਾ ਕਰਾ ਸਕਦੇ ਹਾਂ। ਜੀ ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ। ਬਾਕੀ ਮੁੱਖ ਦੀ ਗੱਲ ਆ ਵੀ ਜਿਹੜੀ ਮਿਸਅੰਡਰਸਟੈਂਡਿੰਗ ਆ ਭਾਈ ਠੀਕ ਕਰਨ ਦੀ ਕੋਸ਼ਿਸ਼ ਕਰੋ। ਜੇ ਇਵੈਂਚੁਅਲੀ ਜਿੱਦਾਂ ਅਟਰਨੀ ਟੇਕਿਆਣਾ ਨੇ ਦੱਸਿਆ ਵੀ ਉਹਦੀ ਮਰਜ਼ੀ ਦੇ ਨਾਲ ਹੀ ਆ, ਸੋ ਹੁਣ ਮਨਾਓ, ਫੁੱਲ ਦਿਓ ਤੇ ਚਾਹੇ ਉਹਨੂੰ ਘੁਮਾਓ, ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਚੋ ਗਗਨ ਸਤਿ ਸ਼੍ਰੀ ਅਕਾਲ। ਹਾਂਜੀ ਦਰਸ਼ਕ ਭਾਜੀ, ਸਤਿ ਸ਼੍ਰੀ ਅਕਾਲ ਭਾਈ। ਛੋਟੇ 2 ਕੁਐਸਚਨ ਆ ਮੇਰੀ। ਸਤੰਬਰ ਦੇ ਵਿੱਚ ਆਪਣੀ ਅਸਾਈਲਮ ਦੀ ਇੱਥੇ ਨਿਊਯਾਰਕ ਦੇ ਵਿੱਚ ਤਰੀਕ ਸੀ, ਤੇ ਉਹਨਾਂ ਨੇ ਕਹੀ ਬਾਈ ਮੇਲ ਦੱਸਾਂਗੇ। ਕੋਈ ਆਈਡੀਆ ਹੈਗਾ ਕਿੰਨਾ ਕੁ ਟਾਈਮ ਲੱਗਦਾ, ਕਿ ਜਾਂ ਉਹਦੀ ਕੋਈ ਡੈਡਲਾਈਨ ਜਿਹੜੀ ਮੇਲ ਥਰੂ ਡਿਸੀਜਨ ਆਉਂਦਾ? ਜਿਹੜਾ ਅਸਾਈਲਮ ਆਫਿਸ ਦੀ ਗੱਲ ਕਰਦੇ ਕਿ ਇਮੀਗ੍ਰੇਸ਼ਨ ਜੱਜ ਦੀ ਗੱਲ ਕਰਦੇ ਆ? ਇਮੀਗ੍ਰੇਸ਼ਨ ਜੱਜ ਦੀ। ਇਮੀਗ੍ਰੇਸ਼ਨ ਜੱਜ ਭਾਜੀ ਆਪਾਂ ਤਾਂ ਦੇਖਿਆ ਤਕਰੀਬਨ ਜਿੱਦਾਂ 3 ਕੁ ਮਹੀਨੇ ਦੇ ਵਿੱਚ ਨਿਪਟਾ ਦਿੰਦੇ ਆ ਕੇਸ ਲੋਕਾਂ ਦੇ ਤਕਰੀਬਨ। ਤੇ ਉਹਨਾਂ ਨੇ ਨਾ ਡਿਸੀਜਨ ਲਿਖਣਾ ਪੈਂਦਾ ਜੱਜ ਨੂੰ ਡਿਟੇਲ ਦੇ ਵਿੱਚ, ਤੇ ਇੰਨਾ ਕੋਈ ਸੌਖਾ ਨਹੀਂ। ਮਤਲਬ ਕਈ ਵਾਰੀ ਰਿਸਰਚ ਵੀ ਉਹਨਾਂ ਨੂੰ ਕਰਨੀ ਪੈਂਦੀ ਆ, ਟਾਈਮ ਲੈ ਲੈਂਦੇ ਉਹ ਆਪਣਾ, ਪਰ ਇਹ ਹੈ ਕਿ ਆ ਜਾਂਦਾ ਬਾਹਲੀ। ਜੇ ਉਹ ਤਾਂ ਆਪਣੇ ਵਕੀਲ ਨੂੰ ਕਹਿ ਕੇ ਇਨਕੁਆਇਰੀ ਪਵਾ ਸਕਦੇ ਆ, ਤੇ ਜੱਜ ਦੇ ਅਸਿਸਟੈਂਟ ਕਈ ਵਾਰੀ ਹੁੰਦੇ ਉਹ ਦੱਸ ਦਿੰਦੇ ਆ ਕਿ ਕਿੰਨੀ ਦੇਰ ਲੱਗਣੀ ਹੈ। ਠੀਕ ਹੈ ਜੀ। ਠੀਕ ਹੈ ਜੀ। ਇੱਕ ਭਾਜੀ ਮੈਂ ਛੋਟਾ ਜਿਹਾ, ਕੈਨੇਡਾ ਮੇਰੇ ਫਰੈਂਡ ਸਿਟੀਜ਼ਨ ਨੇ, ਤੇ ਉਹ ਲਾਟਰੀ ਸਿਸਟਮ ਜਿਹੜੇ ਹੁਣ ਓਪਨ ਹੋਏ, ਉਹ ਆਪਾਂ ਐਲੀਜੀਬਲ ਹੈਗੇ ਇੰਡੀਅਨ ਵੀ, ਉਹਦਾ ਕੈਨੇਡੀਅਨ ਸਿਟੀਜ਼ਨ ਨੇ, ਤੇ ਪਰ ਇੰਡੀਅਨ ਨਾਲ ਬੋਰਨ ਨੇ। ਜਿਹੜਾ ਡਿਵਰਸਿਟੀ ਲਾਟਰੀ ਗ੍ਰੀਨ ਕਾਰਡ ਦੀ ਗੱਲ ਕਰਦੇ ਆ? ਹਾਂਜੀ। ਨਹੀਂ ਭਾਜੀ, ਉਹ ਤਾਂ ਜਿਹੜੇ ਛੋਟੇ ਕੰਟਰੀ ਆ ਨਾ ਉਹੀ ਐਲੀਜੀਬਲ ਆ। ਟਾਪੂ ਟੂਪੂ ਜਿੱਦਾਂ ਹੁੰਦੇ ਆ, ਨੇਪਾਲ ਹੋ ਗਿਆ, ਤੇ ਆਪਣੇ ਕੈਨੇਡਾ ਵਾਲੇ ਨਹੀਂ। ਠੀਕ ਹੈ ਜੀ, ਓਕੇ, ਥੈਂਕ ਯੂ। ਅਗਲੇ ਕਾਲਰ ਨੇ ਰਜਿੰਦਰ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਨਾ ਆਪਣੇ ਭੈਣ ਭਰਾਵਾਂ ਦਾ 6 ਚ ਅਪਲਾਈ ਕਰਿਆ ਤਾ ਜੀ, ਉਹਨਾਂ ਦਾ ਨਾ ਕੋਈ ਮੁੜ ਕੇ ਲੈਟਰ ਆਇਆ, ਨਾ ਕੋਈ ਹੋਰ ਕੁਛ ਵੀ। ਹੁਣ ਅਸੀਂ ਇਨਕੁਆਇਰੀ ਲਈ ਭੇਜੀ ਤੀ ਈਮੇਲ, ਉਹ ਕਹਿੰਦੇ ਵੀ ਤੁਹਾਨੂੰ ਲੈਟਰ ਪਾਇਆ, ਇਹ ਕਰਿਆ ਉਹ ਕਰਿਆ, ਤੇ ਬਾਕੀ ਹੋਰ ਪਤਾ ਨਹੀਂ ਹੁਣ ਕਿੱਦਾਂ ਵੀ ਸਾਨੂੰ ਕੀ ਕਰਨਾ ਚਾਹੀਦਾ ਜੀ। 2006 ਦਾ 2005 ਦੇ ਕੇਸ ਚੱਲਦੇ ਪਏ ਆ, ਤੇ ਤੁਸੀਂ ਉਹਨਾਂ ਨਾਲ ਫੋਲੋ ਅਪ ਕਰ ਲਓ। ਜਨਵਰੀ 6 ਚ ਹਾਂਜੀ ਫੋਲੋ ਅਪ ਕਰ ਸਕਦੇ ਆ। 5 ਵਾਲੇ ਕੇਸ ਚੱਲ ਰਹੇ ਆ, ਬਸ ਉਹਨਾਂ ਨੂੰ ਮੇਕ ਸ਼ੋਰ ਕਰ ਲਓ, ਫੋਲੋ ਅਪ ਕਰ ਲਓ, ਕਾਲ ਕਰ ਲਓ, ਬਸ ਮੇਕ ਸ਼ੋਰ ਕਰ ਲਓ ਕਿ ਸਾਰਾ ਕੁਝ ਸਹੀ ਆ। ਕੇਸ ਤੁਹਾਡਾ ਪੈਂਡਿੰਗ ਆ, ਪਰ ਤੁਹਾਨੂੰ ਵੇਟ ਕਰਨੀ ਪੈਣੀ ਹੈ। ਓਕੇ ਜੀ, ਥੈਂਕ ਯੂ।
ਅਗਲੇ ਕਾਲਰ ਸੁਰਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਂ ਜੀ ਆਪਣੇ ਬੇਟੇ ਦਾ ਅਪਲਾਈ ਕੀਤਾ ਸੀ 2019 ਦੇ ਵਿੱਚ, ਪਟੀਸ਼ਨ ਲਾਈ ਸੀ ਉਹਦੀ ਮੈਂ। ਜੀ ਮੇਰੇ ਕੋਲ ਗ੍ਰੀਨ ਕਾਰਡ ਹੈਗਾ। ਐਕਚੁਅਲੀ ਮੈਂ ਅਸੀਂ 2019 ਦੇ ਵਿੱਚ ਮੈਂ ਉਹਦਾ ਕੇਸ ਲਾਇਆ ਸੀ 2021 ਦੇ ਵਿੱਚ ਮਈ ਦੇ ਵਿੱਚ ਫਾਈਲ ਠੀਕ ਹੈ। ਲਗਾਈ। ਤੇ ਇਹਨੂੰ ਇੱਕ ਤਾਂ ਮੈਨੂੰ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ, ਕਿਉਂਕਿ ਜਦੋਂ ਅਸੀਂ ਅਪਲਾਈ ਕੀਤਾ ਸੀ ਜਿਹਦੇ ਕੋਲੋਂ ਉਹ ਕਹਿੰਦੇ ਸੀ 2 ਸਾਲ ਲੱਗਣਗੇ, ਉਸ ਤੋਂ ਬਾਅਦ ਕਹਿੰਦੇ ਨਹੀਂ 4 ਸਾਲ ਲੱਗ ਜਾਂਦੇ ਨੇ। ਤੇ ਇੱਕ ਤਾਂ ਮੈਨੂੰ ਇਹ ਦੱਸੋ, ਇੱਕ ਤਾਂ ਇਹ ਦੱਸੋ ਵੀ ਜਿਵੇਂ ਅਸੀਂ ਕੋਈ ਮੈਡੀਕਲ ਵਗੈਰਾ ਇੱਥੇ ਲੈਂਦੇ ਹਾਂ, ਜਿਵੇਂ ਸਾਡੇ ਕੋਲ ਮੈਡੀਕਲ ਲਿਆ ਹੈ, ਮੈਡੀਕਲ ਹੈ ਜੀ ਸਾਡੇ ਕੋਲ, ਜੀ। ਤੇ ਇਹਦਾ ਕੋਈ ਇਫੈਕਟ ਪੈਂਦਾ ਪਟੀਸ਼ਨ ਤੇ ਜਾ ਕੇ ਜਦੋਂ ਇਹ ਫਾਈਲ ਖੁੱਲਦੀ? ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੀ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ ਕੀ? ਹਾਂਜੀ, ਗ੍ਰੀਨ ਕਾਰਡ। ਤੇ ਬੇਟਾ ਤੁਹਾਡਾ ਜਿਹੜਾ ਕਿੰਨੀ ਉਮਰ ਆ ਉਹਦੀ? ਬੇਟੇ ਦੀ ਉਮਰ 28 ਸਾਲ ਹੈ। ਐਕਚੁਅਲੀ ਮੈਂ ਸੀ ਫੈਮਿਲੀ ਵੀਜ਼ਾ ਸੀ, ਮੇਰੇ ਫਾਦਰ ਨੇ ਅਪਲਾਈ ਕੀਤਾ ਸੀ। ਠੀਕ ਹੈ। ਅਨਮੈਰਿਡ ਆ ਨਾ ਇਸ ਵੇਲੇ? ਇਹਦਾ ਵੀਜ਼ਾ ਨਹੀਂ ਸੀ ਲੱਗਿਆ ਹੈਗਾ, ਤੇ ਅਸੀਂ ਇਹਦੀ ਲੈਟਰ ਮੰਗਾਈ ਸੀ ਚਾਈਲਡ ਐਕਟ ਦੇ ਅੰਡਰ। ਹਾਂਜੀ ਹਾਂਜੀ, ਤੁਸੀਂ ਮੇਰੀ ਗੱਲ ਸੁਣ ਲਓ ਪਹਿਲਾਂ। ਬੇਟਾ ਮੈਂ ਕਿਹਾ ਅਨਮੈਰਿਡ ਆ ਨਾ ਇਸ ਵੇਲੇ? ਆਨਸਰ ਦਿਓ ਜੀ। ਭਾਜੀ ਗਾਇਬ ਹੋ ਗਏ ਲੱਗਦਾ। ਚਲੋ ਮੈਂ ਕੋਈ ਨਹੀਂ, ਆ ਗਏ ਮੈਨੂੰ ਲੱਗਦਾ ਉਹਨਾਂ ਦੀ ਲਾਈਨ ਵਿੱਚ। ਹਾਂਜੀ ਅਨਮੈਰਿਡ ਆ ਜੀ, ਠੀਕ ਹੈ। ਹਾਂਜੀ, ਸੋ ਹੀ F2B ਕੈਟਾਗਰੀ ਹੈਗੀ ਹੈ, ਤੇ ਉਹਨੂੰ ਟਾਈਮ ਲੱਗ ਜਾਂਦਾ ਨਾ, 6-7 ਸਾਲ ਜਿਹੜੇ ਔਨ ਐਵਰੇਜ ਕਿਤੇ ਨਹੀਂ ਗਏ F2B ਵੀਜ਼ੇ ਤੇ। ਤੇ ਤੁਸੀਂ ਜਿਹੜੇ ਮੈਡੀਕਲ ਲੈਣੇ ਆ ਉਹ ਤਾਂ ਹੀ ਲੈਣੇ ਆ ਜੇ ਤੁਸੀਂ ਵਾਕਈ ਐਲੀਜੀਬਲ ਹੁੰਦੇ ਆ ਇਨਕਮ ਦੇ ਹਿਸਾਬ ਨਾਲ। ਤੇ ਉਹਦੇ ਵਿੱਚ ਜੇ ਤੁਸੀਂ ਲੈਣੇ ਆ ਤਾਂ ਤੁਹਾਨੂੰ ਫਿਰ ਉਹ ਕੋ ਸਪਾਂਸਰ ਵਗੈਰਾ ਕਈ ਵਾਰੀ ਕਰਨ ਨੂੰ ਕਹਿ ਦਿੰਦੇ ਜੇ ਇਨਕਮ ਥ੍ਰੈਸ਼ਹੋਲਡ ਤੁਹਾਡਾ ਲੋ ਹੁੰਦਾ, ਅਦਰਵਾਈਜ਼ ਉਹਦੀ ਕੋਈ ਪ੍ਰੋਬਲਮ ਨਹੀਂ। F2B ਜਿਹੜਾ ਕੈਟਾਗਰੀ ਹੈ ਇਸ ਵੇਲੇ ਸਤੰਬਰ 2015 ਚੱਲਣ ਦੇ ਆ। ਸੋ ਤੁਹਾਡਾ ਜਦੋਂ ਵੀ ਤੁਸੀਂ ਫਾਈਲ ਕੀਤਾ ਤੁਸੀਂ ਉਹਦੇ ਹਿਸਾਬ ਨਾਲ ਲਾ ਲਓ, ਸਤੰਬਰ 2015 ਵਾਲੇ ਚੱਲਣ ਦੇ ਆ ਹੁਣ। ਅੱਛਾ ਜੀ, ਠੀਕ ਹੈ ਜੀ। ਇਹਦੇ 'ਚ ਹੋਰ ਕੋਈ ਹੋਰ ਤਰੀਕਾ ਨਹੀਂ ਹੈਗਾ ਜੀ? ਹੋਰ ਸਾਰੇ ਦੇਖੋ, ਤਰੀਕਾ ਤਾਂ ਜੇ ਕੋਈ ਹੁੰਦਾ, ਪੰਜਾਬੀ ਤਾਂ ਆਪਣੇ ਉਦਾਂ ਨਹੀਂ ਲਾਈਨਾਂ ਨੂੰ ਫੋਲੋ ਕਰਨ 'ਚ ਇੰਟਰਸਟਿਡ ਆ। ਜੇ ਤਰੀਕਾ ਤਾਂ ਹੋਵੇ ਤਾਂ ਫਿਰ ਲਾਈਨਾਂ 'ਚ ਲੱਗੇ ਕੌਣ? ਉਹ ਤਾਂ ਇਹਨਾਂ ਨੇ ਇਹ ਤਰੀਕਾ ਇਹੀ ਬਣਾਇਆ ਤੇ ਇਸੇ ਤਰੀਕੇ ਦੇ ਨਾਲ ਹੀ ਚੱਲਣਾ ਪੈਂਦਾ। ਦੇਖੋ ਕਾਹਲੀ ਸਾਰਿਆਂ ਨੂੰ ਹੀ ਹੁੰਦੀ ਹੈ, ਇਹਦੇ ਵਿੱਚ ਤੁਸੀਂ ਇਕੱਲੇ ਨਹੀਂ ਆ, ਸਾਰੇ ਪਾਸੇ ਹੀ ਆ, ਪਰ ਇਹ ਆ ਵੀ ਹੁਣ ਉਸ ਹਿਸਾਬ ਨਾਲ ਹੀ ਚੱਲਣਾ ਪੈਣਾ। ਕੁਛ ਆਨਲਾਈਨ ਸਵਾਲ ਵੀ ਜਿਹੜਾ ਦੇਖ ਲਈਏ। ਗੁਰਮੀਤ ਹੁਣੀ ਪੁੱਛਦੇ ਨੇ ਭੈਣ ਭਾਈ ਦਾ F4 ਵੀਜ਼ਾ ਜਿਹੜਾ ਉਹ ਕੀਤਾ ਆ 15 ਅਪ੍ਰੈਲ 2006 ਦਾ। 2005 ਚੱਲਦੀ ਹੈ ਰਾਈਟ ਨਾਓ ਕਿ 6 ਚੱਲਦੀ ਹੈ ਜੀ? ਕਿਹਦੀ? 2005 ਚੱਲਦੀ ਜੀ। 2005 ਚੱਲਦੀ ਅਪ੍ਰੈਲ। ਮੇਰੇ ਮੋਰੇ ਮੈਂ ਤੁਹਾਨੂੰ ਦੱਸ ਦਿੰਦਾ ਕੀ ਚੱਲਦਾ। ਠੀਕ ਹੈ। ਸੋ ਜਿਹੜੀ F1 ਕੈਟਾਗਰੀ ਹੈ, ਜਿਹਦੇ ਵਿੱਚ ਕਿ ਅਨਮੈਰਿਡ ਸਨ ਹੈਗੇ US ਸਿਟੀਜ਼ਨ ਦੇ, ਉਹਨਾਂ ਦੀ ਇੰਡੀਆ ਦੀ ਚੱਲਦੀ ਹੈ ਦਸੰਬਰ 2015। ਤੇ ਜਿਹੜੀ ਫਿਰ ਹੋ ਗਈ F2A ਤੇ F2B। F2A ਜਿਹੜੀ ਹੈਗੀ ਆ ਉਹ ਹੈਗੀ ਆ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਤੇ ਮਾਈਨਰ ਬੱਚੇ ਜਿਹੜੇ ਹੈਗੇ ਆ, ਉਹਨਾਂ ਦੀ ਕਰੰਟ ਚੱਲਦੀ, ਉਹਨਾਂ ਦੀ ਕੋਈ ਵੇਟ ਨਹੀਂ। F2B ਹੋ ਗਿਆ ਜਿਹੜੇ ਅਡਲਟ ਬੱਚੇ ਆ ਗ੍ਰੀਨ ਕਾਰਡ ਹੋਲਡਰ ਦੇ, ਜਿਹਨਾਂ ਨੇ ਸਵਾਲ ਪੁੱਛਿਆ ਸੀ, ਉਹਨਾਂ ਦੀ 2015 ਚੱਲਦੀ ਆ। F3 ਹੋ ਗਿਆ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚੇ ਜਿਹੜੇ ਹੈਗੇ ਆ, ਉਹ ਚੱਲਦੇ ਆ ਨਵੰਬਰ 2008। ਤੇ ਭੈਣ ਭਾਈ ਦੇ ਜਿਹੜੇ ਕੇਸ ਚੱਲਦੇ ਉਹ ਚੱਲਦੇ ਪਏ ਆ ਸਤੰਬਰ 2005। ਠੀਕ ਹੈ ਜੀ। ਰਿੰਗ ਸੈਰੇਮਨੀ ਤੇ ਕਹਿੰਦੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਹੈ, ਉਸ ਬੇਸ ਦੇ ਉੱਤੇ ਆਈ ਥਿੰਕ ਮੇ ਬੀ ਫਿਆਂਸੇ ਵਾਲਾ ਹੋਊਗਾ, ਕਿ ਉਹਦੇ ਲਈ ਮੈਡੀਕਲ ਵਾਲਾ ਵੀ ਕਰਨਾ ਪੈਂਦਾ ਹੈ? ਮੈਡੀਕਲ ਸਮਝਿਆ ਨਹੀਂ ਮੈਂ ਸਵਾਲ ਹੁਣ ਇਹ ਨਹੀਂ ਕਹਿੰਦੇ ਵੀ ਰਿੰਗ ਸੈਰੇਮਨੀ ਤੇ ਅਪਲਾਈ ਕੀਤਾ ਆ ਬੇਸ ਤੇ ਕਿੰਨਾ ਟਾਈਮ ਲੱਗੂਗਾ ਤੇ ਕੀ ਇਹ K1 ਵੀਜ਼ਾ ਉਹਨਾਂ ਨੇ ਕੀਤਾ ਹੁਣ ਅਪਲਾਈ। ਤੇ K1 ਵੀਜ਼ੇ ਦਾ ਕੀ ਹੈ ਕਿ ਟਾਈਮ ਕਾਫੀ ਖਾਸਾ ਜ਼ਿਆਦਾ ਲੱਗ ਜਾਂਦਾ। ਮੈਂ ਪਰਸਨਲੀ K1 ਫਿਆਂਸੇ ਵੀਜ਼ੇ ਦੇ ਹੱਕ 'ਚ ਨਹੀਂ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਜੇ ਤੁਸੀਂ ਵਿਆਹ ਵਾਲੇ ਬੇਸ ਤੇ ਜਾਂਦੇ ਆ ਤੁਹਾਡੇ 6-7 ਮਹੀਨੇ ਜ਼ਿਆਦਾ ਲੱਗਦੇ ਆ, ਪਰ ਥੋੜਾ ਜਿਹਾ ਪੱਕਾ ਸਟੇਬਲ ਅਰੇਂਜਮੈਂਟ ਆ। ਵਿਆਹ ਵਾਲੇ ਇੰਗੇਜਮੈਂਟ ਦੇ ਚੱਕਰ 'ਚ ਕੀ ਹੈ ਕਿ ਕਈ ਵਾਰੀ ਇਮੀਗ੍ਰੇਸ਼ਨ ਜੇ ਮਨਾ ਕਰ ਦੇਵੇ, ਫਿਰ ਦੁਬਾਰਾ ਬੰਦੇ ਨੂੰ ਲਾਈਨ ਦੇ ਵਿੱਚ ਦੁਬਾਰਾ ਜਿਹੜਾ ਲੱਗਣਾ ਪੈਂਦਾ। ਸੋ ਜਿਹੜਾ K1 ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਆ I-129F ਪਟੀਸ਼ਨ ਦਾ, ਉਹ ਤੁਸੀਂ ਇੰਟਰਨੈਟ ਤੇ ਚੈੱਕ ਕਰ ਸਕਦੇ ਆ uscis.gov ਤੇ, ਡਿਪੈਂਡਿੰਗ ਕਿਹੜੇ ਸੈਂਟਰ ਦੇ ਵਿੱਚ ਤੁਹਾਨੂੰ ਭੇਜਿਆ ਗਿਆ ਵਾ। ਤੇ ਮੈਡੀਕਲ ਵੀ ਹੁੰਦਾ ਉਹਦੇ ਵਿੱਚ, ਜੇ ਮੰਨ ਲਓ ਲੱਗਦਾ ਵੀ ਆ ਤਾਂ, ਕਿ ਮੈਡੀਕਲ ਹਰ ਵੀਜ਼ੇ ਲਈ ਹੁੰਦਾ ਹੀ ਹੈ? ਜਦੋਂ ਤੁਸੀਂ ਉੱਥੇ ਇੰਡੀਆ ਦੇ ਵਿੱਚ ਜਾ ਕੇ ਉਹ ਕਰਦੇ ਆ ਉਦੋਂ। ਹਾਂਜੀ ਠੀਕ ਹੈ, ਮੈਡੀਕਲ ਹੋਣਾ ਆ। ਠੀਕ ਆ। ਸਾਹਿਲ ਹੁਣੀ ਪੁੱਛਦੇ ਨੇ, ਕਹਿੰਦੇ ਵੀ US ਸਿਟੀਜ਼ਨ ਨੇ ਤੇ ਉਹਨਾਂ ਦੀ ਵਾਈਫ ਦਾ ਉਹਨਾਂ ਨੇ ਅਪਲਾਈ ਕਰਨਾ, ਅਜੇ ਵਿਆਹ ਨਹੀਂ ਹੋਇਆ, ਫਿਆਂਸੇ ਵੀਜ਼ਾ ਅਪਲਾਈ ਕਰਨ ਤੋਂ ਚਲੋ ਹੁਣ ਤੁਸੀਂ ਦੱਸ ਹੀ ਦਿੱਤਾ ਵੀ ਫਿਆਂਸੇ ਵਾਲੇ ਦੇ ਨਾਲੋਂ ਮੈਰਿਜ ਵਾਲਾ ਹੀ ਜਿਹੜਾ ਉਹ ਬੈਟਰ ਆ, ਵਿਆਹ ਕਰਕੇ ਹੀ ਕਰੋ ਜੀ ਫਿਰ ਮੇਰੇ ਹਿਸਾਬ ਨਾਲ। ਹਾਂਜੀ ਠੀਕ ਆ। ਅਗਲੇ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ। ਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਜਿੰਦਰ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ
ਭਾਈ ਮੇਰਾ ਸਵਾਲ ਇਦਾਂ ਸੀ, ਮੈਂ ਆਪਣੀ ਭੈਣ ਹੋਣ ਦਾ ਅਪਲਾਈ ਕੀਤਾ ਹੋਇਆ ਆ ਤੇ ਪਰ ਉਹ 2005 ਦਾ ਪੇਪਰ ਤਾਂ ਨਿਕਲੇ ਆ, ਪਰ ਹਜੇ ਕੁਝ ਡੇਟਾਂ ਦੇ ਨਹੀਂ ਰਹੇ। ਤੇ ਜਿੱਦਾਂ ਮੇਰਾ ਭਾਣਜਾ ਉਹਦੀ ਉਮਰ 23 ਸਾਲ ਹੋ ਗਈ ਆ, ਵੀ ਜੇ ਆਪਾਂ ਉਹਦਾ ਜੋ ਕੈਨੇਡਾ ਵਿੱਚ ਵਰਕ ਚੱਲ ਜਾਵੇ ਤਾਂ ਉੱਥੇ ਕੋਈ ਜਾਣ ਚ ਜਾਂ ਮੁੜ ਕੇ ਵਾਪਸ ਫੇਰ ਇੱਥੇ ਅਮਰੀਕਾ ਆਉਣ ਚ ਕੋਈ ਤੁਹਾਨੂੰ ਹੋ ਸਕਦਾ ਕੋਈ ਅੜਚਨ? ਨਹੀਂ, ਕੈਨੇਡਾ ਜਾ ਸਕਦਾ, ਲੀਗਲੀ ਜਾਣਾ ਉਹਨੇ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ। ਬਸ ਉਹਦੀ ਜਿਹੜਾ ਤੁਸੀਂ ਏਜ ਵਾਲਾ ਸਵਾਲ ਪੁੱਛਿਆ ਵਾ, ਉਹ ਤਾਂ ਜੇ ਉਮਰ ਜ਼ਿਆਦਾ ਹੋ ਜਾਂਦੀ ਹੈ ਤਾਂ ਨਹੀਂ ਉਹਨੂੰ ਵੀਜ਼ਾ ਲੱਗ ਸਕਦਾ, ਉਹਨੂੰ ਆਪਣੇ ਬੇਸ ਤੇ ਅਲੱਗ ਕੁਆਲੀਫਾਈ ਕਰਨਾ ਪੈਣਾ। ਪਰ ਹਾਂਜੀ, ਕੈਨੇਡਾ ਜਾ ਸਕਦਾ, ਕੋਈ ਪ੍ਰੋਬਲਮ ਨਹੀਂ। ਉਹ ਤਾਂ ਜਦੋਂ ਇੰਡੀਆ ਇੰਟਰਵਿਊ ਆਊਗੀ ਉੱਥੇ ਜਾ ਕੇ ਅਟੈਂਡ ਕਰ ਸਕਦਾ। ਅੱਛਾ ਠੀਕ ਹੈ ਜੀ, ਬਸ ਓਕੇ, ਮਿਹਰਬਾਨੀ। ਥੈਂਕ ਯੂ। ਗੁਰਮੀਤ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਲੋ ਇਨਕਮ ਦੇ ਵਿੱਚ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਲੈਂਦਾ ਆ ਤੇ ਉਹਦਾ ਇਮੀਗ੍ਰੇਸ਼ਨ ਤੇ ਕੋਈ ਮਾੜਾ ਪ੍ਰਭਾਵ ਪੈਂਦਾ ਆ, ਜਿਵੇਂ ਕੋਈ ਭੈਣ ਭਰਾਵਾਂ ਦੇ ਭਰਿਆ ਜਾਂ ਕਿਸੇ ਹੋਰ ਦਾ ਅਪਲਾਈ ਆਪਾਂ ਕੀਤਾ ਤਾਂ? ਦੇਖੋ ਏਦਾਂ ਆ ਕਿ ਇੱਕ ਚੀਜ਼ ਹੈਗੀ ਪਬਲਿਕ ਚਾਰਜ, ਜਿਹੜਾ ਹੁਣ ਨਾ ਹੁਣ ਇਹਦੇ ਵਿੱਚ ਸਾਰੇ ਦੇ ਵਿੱਚ ਪ੍ਰੋਬਲਮ ਕੀ ਹੁੰਦੀ ਆ, ਅੱਜ ਆਪਾਂ ਕੁਛ ਕਹਿੰਦੇ ਆ, ਕੱਲ ਨੂੰ ਟਰੰਪ ਹੁਣੀ ਆ ਜਾਂਦੇ ਆ, ਉਹਨਾਂ ਨੇ ਪਬਲਿਕ ਚਾਰਜ ਦਾ ਰੂਲ ਜਿਹੜੇ ਹੈਗੇ ਉਹ ਚੇਂਜ ਹੋ ਸਕਦੇ ਆ। ਸੋ ਇਹ ਦੇਖ ਲਿਓ ਕਿ ਰੂਲ ਹਮੇਸ਼ਾ ਚੇਂਜ ਹੋ ਸਕਦੇ ਆ। ਆਪਾਂ ਗੱਲ ਕਰ ਰਹੇ ਆ 10 ਸਾਲ 15 ਸਾਲ ਦਾ ਟਾਈਮ, ਤੇ 10 ਸਾਲ 15 ਸਾਲ ਦੇ ਟਾਈਮ ਦੇ ਵਿੱਚ ਕਈ ਕੁਛ ਜਿਹੜਾ ਚੇਂਜ ਹੋ ਸਕਦਾ। ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਆ, ਜਿੱਦਾਂ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨੇ ਕਿਹਾ ਕਿ ਆਪਾਂ ਲਿਬਰਲ ਰਹਿਣਾ, ਆਪਾਂ ਜਿਹੜੇ ਪਬਲਿਕ ਚਾਰਜ ਵਾਲੇ ਰੂਲ ਆਪਾਂ ਉਹਨੂੰ ਸਟ੍ਰਿਕਟਲੀ ਨਹੀਂ ਉਹਨਾਂ ਨੇ ਇਨਫੋਰਸ ਕੀਤਾ। ਉਹਨਾਂ ਦੀ ਇੰਟਰਪ੍ਰੀਟੇਸ਼ਨ ਲਿਬਰਲ ਸੀਗੀ। ਉਹ ਇਹ ਸੀਗਾ ਕਿ ਆਪਾਂ ਜਿਹੜੇ ਪਟੀਸ਼ਨਰ ਜਿਹੜਾ ਹੈਗਾ US ਸਿਟੀਜ਼ਨ ਜਿਹੜਾ ਰਿਲੇਟਿਵ ਹੈਗਾ, ਉਹ ਕੀ ਬੈਨੀਫਿਟ ਲੈਂਦਾ, ਉਹਦੇ ਬੇਸ ਤੇ ਆਪਾਂ ਜਿਹੜਾ ਹੈਗਾ ਇਮੀਗ੍ਰੈਂਟ ਦੀ ਪਟੀਸ਼ਨ ਡਿਨਾਈ ਨਹੀਂ ਕਰ ਸਕਦੇ। ਤੁਸੀਂ ਕੋ ਸਪਾਂਸਰ ਵਗੈਰਾ ਲਾ ਕੇ ਉਹ ਤੋਂ ਬਚ ਸਕਦੇ ਆ। ਤੇ ਹੁਣ ਜਿਹੜਾ ਤੁਹਾਡੀ ਅੱਜ ਦੀ ਡੇਟ ਦੇ ਵਿੱਚ, ਤੇ ਮੈਂ ਤੁਹਾਡਾ ਜਵਾਬ ਇਹੀ ਦਊਂਗਾ ਕਿ ਫਰਕ ਨਹੀਂ ਪੈਣਾ, ਪਰ ਆਉਣ ਵਾਲੇ 50 ਸਾਲਾਂ ਦੇ ਵਿੱਚ ਕੀ ਹੋਣਾ ਉਹ ਮੇਰੇ ਕਾਬੂ ਤਾਂ ਨਹੀਂ। ਮੈਂ ਤਾਂ ਇਨਫੋਰਮੇਸ਼ਨ ਰਿਲੇ ਕਰਨ ਵਾਲਾ ਤੁਹਾਨੂੰ ਹੈਗਾ ਕਿ ਜਿੱਦਾਂ ਜਿੱਦਾਂ ਲਾਅ ਹੋਊਗਾ ਉਦਾਂ ਤੁਹਾਨੂੰ ਦੱਸੀ ਜਾਣਾ ਵਾ। ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਕਿ ਕੋ ਸਪਾਂਸਰ ਦੇ ਨਾਲ ਬੰਦੇ ਦਾ ਸਰ ਜਾਂਦਾ। ਤੇ ਇਹਦੇ ਵਿੱਚ ਹੋਰ ਜਿਹੜੇ ਟੋਟੈਲਿਟੀ ਆਫ ਸਰਕਮਸਟੈਂਸ ਹੈ ਕਿ ਜਿਹਨਾਂ ਨੇ ਆਉਣਾ, ਉਹਨਾਂ ਦੀ ਏਜ ਕਿੰਨੀ ਆ, ਉਹਨਾਂ ਨੇ ਕੀ ਕਰਨਾ, ਤੇ ਉਹ ਸਾਰਾ ਕੁਝ ਜਿਹੜਾ ਉਹ ਦੇਖਦੇ ਆ। ਹੁਣ ਜੇ ਇੱਕ ਯੰਗ ਬੰਦਾ ਕੋਈ ਭਰਾ ਭੈਣ ਦਾ ਕਰਦਾ, ਕੋਈ ਯੰਗ ਬੰਦਾ ਮਤਲਬ ਹੁਣ ਕਿਸੇ ਦੀ 35 ਸਾਲ ਹੀ ਉਮਰ ਆ, ਉਹੀ ਪਬਲਿਕ ਬੈਨੀਫਿਟ ਲੈ ਰਿਹਾ, ਰਾਈਟ? ਸੋ ਉਹ ਕਹਿ ਸਕਦੇ ਕਿ ਯਾਰ ਇਹ ਆਪ ਪਬਲਿਕ ਬੈਨੀਫਿਟ ਲੈ ਰਿਹਾ, ਆਪਣੇ ਭੈਣ ਭਾਈਆਂ ਨੂੰ ਬੁਲਾ ਰਿਹਾ, ਉਹ ਵੀ ਫਿਰ ਅੱਗੇ ਜਾ ਕੇ ਇਦਾਂ ਕਰੂਗੇ। ਪਰ ਹੁਣ ਜੇ ਕੋਈ ਬੰਦਾ ਬਜ਼ੁਰਗਾਂ ਨੂੰ ਵਾਕਈ ਪ੍ਰੋਬਲਮ ਆ, ਡਿਸੇਬਿਲਿਟੀ ਆ, ਉਹ ਕਰ ਰਿਹਾ, ਤੇ ਉਹਨੂੰ ਉਹ ਦੇਖੋਗੇ ਕਿ ਚੱਲ ਠੀਕ ਹੈ ਇਹਦੀ ਮਜਬੂਰੀ ਸੀਗੀ, ਹਨਾ। ਸੋ ਇਹ ਹੈ ਕਿ ਅਗੇਨ ਗੱਲ ਮਤਲਬ ਮੁੱਕਦੀ ਉਹੀ ਆਉਂਦੀ, ਇਹ ਨਹੀਂ ਕਿ ਤੁਸੀਂ ਐਲੀਜੀਬਲ ਆ ਤਾਂ ਕਰਕੇ ਤੁਸੀਂ ਬੈਨੀਫਿਟ ਲੈਣੇ। ਇਹ ਦੇਸ਼ ਬੈਨੀਫਿਟ ਦਿੰਦਾ, ਪਰ ਤੁਸੀਂ ਬੈਨੀਫਿਟ ਤਾਂ ਲੈਣੇ ਆ ਜੇ ਤੁਸੀਂ ਵਾਕਈ ਕੰਮ ਨਹੀਂ ਕਰ ਸਕਦੇ। ਸੋ ਸਕੀਮ ਪਾ ਕੇ ਬੈਨੀਫਿਟ ਨਹੀਂ ਲੈਣੇ, ਉਹ ਤੁਹਾਨੂੰ ਹਰਟ ਕਰ ਸਕਦੇ ਆ। ਜੇ ਤੁਸੀਂ ਫੇਅਰ ਐਂਡ ਸਕੁਅਰ ਐਲੀਜੀਬਲ ਹੈਗੇ ਆ, ਕੋਈ ਪ੍ਰੋਬਲਮ ਨਹੀਂ, ਬੈਨੀਫਿਟ ਤਾਂ ਬਣੇ ਹੀ ਤਾਂ ਵਾ ਲੈਣ ਲਈ। ਜੀ, ਤੇ ਥੈਂਕ ਯੂ। ਆਪਣਾ ਜਿਵੇਂ ਕੋਈ ਇੱਕ ਮਿੰਟ ਜੀ, ਆਪਣਾ ਜਿਵੇਂ ਕੋਈ ਲੋ ਇਨਕਮ ਤੇ ਅਪਾਰਟਮੈਂਟ ਜਾਂ ਕੋਈ ਘਰ, ਇਹਦਾ ਵੀ ਹੈਗਾ ਸੇਮ ਹੀ? ਤੁਹਾਡੀ ਜੇ ਲੋ ਇਨਕਮ ਹੈ ਤੁਹਾਨੂੰ ਕੋ ਸਪਾਂਸਰ ਲਾਣਾ ਪੈਣਾ। ਜੀ ਬਿਲਕੁਲ। ਬਾਕੀ ਤੁਹਾਨੂੰ ਰਹਿਣ ਦੇ ਲਈ ਉਹ ਸੁਵਿਧਾਵਾਂ ਉਹ ਜਿਹੜੀ ਉਹ ਚਾਹੀਦੀ ਹੈ ਤੇ ਤੁਸੀਂ ਜ਼ਰੂਰ ਵਰਤੋ। ਬਾਕੀ ਹਾਂ, ਇਮੀਗ੍ਰੇਸ਼ਨ ਦੇ ਲਈ ਜਦੋਂ ਤੁਹਾਡੀ ਵਾਰੀ ਆਊਗੀ ਉਦੋਂ ਕੀ ਚੱਲ ਰਿਹਾ ਹੈ ਉਹਦੇ ਹਿਸਾਬ ਦੇ ਨਾਲ ਫਿਰ ਤੁਸੀਂ ਉਦੋਂ ਦੇਖ ਸਕਦੇ ਹੈਗੇ ਆ। ਇਹੀ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸ ਸਕਦੇ ਹਾਂ। ਮਹਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ। ਮੇਰਾ ਇੱਕ ਸਵਾਲ ਆ, ਮੈਂ ਨਾ ਉਹਦੀ ਸਿਸਟਰ ਦਾ 2011 ਚ ਅਪਲਾਈ ਕੀਤਾ ਸੀਗਾ ਤੇ ਆਪਣੇ ਭਰਾ ਦਾ 2012 ਵਿੱਚ 1 ਸਾਲ ਬਾਅਦ ਕੀਤਾ ਸੀ। ਮੇਰੀ ਸਿਸਟਰ ਦਾ ਲੈਟਰ ਆ ਗਿਆ ਸੀਗਾ ਵੀ ਇਹਨੂੰ ਤੁਸੀਂ ਪ੍ਰੂਵ ਕਰੋ ਕਿ ਤੁਹਾਡੀ ਇਹ ਵਾਕਈ ਸਕੀ ਭੈਣ ਆ, ਜਾਂ DNA ਟੈਸਟ ਜਾਂ ਕੁਛ ਵੀ, ਮੈਂ ਸਰਟੀਫਿਕੇਟ ਵੈਕਸੀਨੇਸ਼ਨ ਕੋਈ ਵੀ, ਮੈਂ ਉਹ ਕਰਕੇ ਉਹ ਪੇਪਰ ਭੇਜਦੇ ਸੀ। ਉਹ ਉਹਨਾਂ ਦਾ 2015 ਵਿੱਚ ਅਪਰੂਵਡ ਲੈਟਰ ਆ ਗਿਆ ਸੀ ਵੀ ਅਸੀਂ ਅਪਰੂਵ ਕਰ ਲਿਆ। ਇਹ 2011 ਸੀਗਾ। ਪਰ ਜਦੋਂ ਮੈਂ ਆਪਦੇ ਦੂਜੇ ਭਰਾ ਦਾ ਜਾਂਚ ਕੀਤਾ ਸੀ, ਉਹਦਾ ਲੈਟਰ ਮੈਨੂੰ ਆ ਗਿਆ, ਤੁਹਾਡਾ ਰਸੀਦ ਮਿਲ ਗਈ ਆ, ਪਰ ਸਾਨੂੰ ਇਹ ਨਹੀਂ ਪਤਾ ਉਹਦਾ ਅਪਰੂਵਡ ਕਦੋਂ ਹੋਇਆ। ਪਤਾ ਨਹੀਂ 797 ਉਹ ਸਿਸਟਰ ਦਾ ਤਾਂ ਆ ਗਿਆ ਸੀ ਅਪਰੂਵ ਦਾ। ਉਹ ਮੈਨੂੰ ਕਿਵੇਂ ਪਤਾ ਲੱਗੂਗਾ ਵੀ ਉਹ ਅਪਰੂਵ ਹੋ ਗਿਆ ਮੇਰੀ 2012 ਵਾਲਾ? ਉਹਦਾ ਜੀ ਰਿਸੀਟ ਨੰਬਰ ਹੁੰਦਾ ਤੁਹਾਨੂੰ, ਜਦੋਂ ਨਾ 130 ਮਿਲਦਾ ਉਹਦਾ ਰਿਸੀਟ ਨੰਬਰ ਹੁੰਦਾ ਵਾ, ਤੇ ਉਹ ਬੜਾ ਸੌਖਾ ਜਿਹਾ। ਉਹ ਰਿਸੀਟ ਨੰਬਰ ਨੂੰ ਤੁਸੀਂ ਗੂਗਲ ਕਰ ਲਓ, ਤੁਹਾਨੂੰ ਪਤਾ ਲੱਗ ਜਾਣਾ। ਉਹ ਅੱਛਾ ਜੀ। ਹਾਂਜੀ ਜੀ, ਓਕੇ, ਚਲੋ ਠੀਕ ਹੈ ਜੀ, ਮਿਹਰਬਾਨੀ ਜੀ। ਮਨਿੰਦਰ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਸੀ ਕਿ 2018 ਚ ਮੈਂ ਆਪਣੀ ਵਾਈਫ ਦੀ ਪਟੀਸ਼ਨ ਫਾਈਲ ਕੀਤੀ ਸੀ ਤੇ 2019 ਚ ਅਪਰੂਵ ਹੋ ਗਈ ਸੀ। ਮੁੜ ਕੇ ਮੈਂ ਉਦੋਂ ਗ੍ਰੀਨ ਕਾਰਡ ਹੋਲਡਰ ਸੀ, ਮੈਂ 2022 ਚ ਮੈਂ ਸਿਟੀਜ਼ਨ ਹੋ ਗਿਆ ਤੇ ਮੇਰਾ ਵੀਜ਼ਾ ਵੀ ਚੇਂਜ ਹੋ ਗਿਆ, R1 ਹੋ ਗਿਆ। ਪਰ ਅਜੇ ਤੱਕ ਵਾਈਫ ਦੀ ਇੰਟਰਵਿਊ ਨਹੀਂ ਆਈ, ਬਟ ਉਹਨਾਂ ਦੀ ਈਮੇਲ ਨਾਲ 2 ਮਹੀਨੇ ਬਾਅਦ ਆ ਜਾਂਦੀਆਂ, 60 ਡੇਜ਼। ਸੋ ਮੈਂ ਕੁਝ ਕਰ ਸਕਦਾ? ਨਹੀਂ ਭਾਜੀ, ਇਹਦੀ ਵੇਟ ਹੀ ਕਰਨੀ ਪੈਣੀ ਆ। ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਕਾਲਰ ਆ ਉਹ ਇਹੀ ਕਹਿ ਕੇ ਗਏ ਕਿ ਕਾਫੀ ਉਹਨਾਂ ਨੇ ਵੇਟ ਜਿਹੜੀ ਕੀਤੀ ਆ। ਹਾਂਜੀ, ਵੇਟ ਹੀ ਕਰਨੀ ਪੈਣੀ ਉਹਦੀ।
ਜੀ ਠੀਕ ਹੈ। ਥੈਂਕ ਯੂ ਓਕੇ ਹੈਲੋ ਹਾਂਜੀ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਈ ਗੁਰਪ੍ਰੀਤ ਬੋਲਦਾ ਮੈਂ ਨਾ ਭਾਜੀ ਟਰੈਵਲ ਡਾਕੂਮੈਂਟ ਅਪਲਾਈ ਕੀਤੇ ਹੋਏ ਨੇ ਹੋ ਗਏ ਮੈਨੂੰ 3.5 ਮਹੀਨੇ ਤੇ ਇਹਦਾ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗਦਾ ਪਿਆ? ਭਾਜੀ ਡਿਪੈਂਡ ਕਰਦਾ ਕਿਹੜੇ ਸਰਵਿਸ ਸੈਂਟਰ ਤੇ ਆ, ਤੇ ਇਹ ਤੁਹਾਨੂੰ uscis.gov ਦੀ ਵੈਬਸਾਈਟ ਤੇ ਪਤਾ ਲੱਗ ਜਾਣਾ। ਨਬਰਾਸਕਾ ਚ। ਤੁਸੀਂ ਸੁਣਦੇ ਰਹੋ, ਮੈਂ ਤੁਹਾਨੂੰ ਦੱਸ ਦਿੰਦਾ ਜਵਾਬ ਚੈੱਕ ਕਰਕੇ ਕਿੱਦਾਂ। ਹੈਲੋ ਹਾਂਜੀ ਹਾਂਜੀ ਤੁਸੀਂ ਮੈਂ ਕਿਹਾ ਸੁਣੀ ਜਾਓ, ਤੁਹਾਨੂੰ ਮੈਂ ਦੱਸ ਦਿੰਦਾ ਕੀ ਪ੍ਰੋਸੈਸਿੰਗ ਪ੍ਰੋਗਰਾਮ ਸੁਣਦੇ ਰਹੋ, ਤੁਹਾਨੂੰ ਪਤਾ ਲੱਗ ਜਾਊਗਾ, ਦੱਸ ਦੇਣਗੇ ਜੀ ਉਹ। ਠੀਕ ਹੈ ਜੀ, ਠੀਕ ਹੈ ਭਾਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਕੁਲਵੰਤ ਜੀ ਇਟਲੀ ਤੋਂ। ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਜੀ। ਜੀ 1 ਸੈਕਿੰਡ ਰੁਕਿਓ। ਉਹ 13 ਮਹੀਨੇ ਆ ਉਹਨਾਂ ਦਾ ਟਾਈਮ, ਜਿਹੜਾ ਨਾ ਰਿਫਿਊਜੀ ਵਾਲਿਆਂ ਦਾ ਟਰੈਵਲ ਡਾਕੂਮੈਂਟ ਦਾ 13 ਮਹੀਨੇ ਟਾਈਮ ਆ। ਓਕੇ ਠੀਕ ਹੈ ਹਾਂਜੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਅਸੀਂ ਇਹ ਪੁੱਛਣਾ ਸੀ, ਅਸੀਂ ਜਿੱਦਾਂ ਇਟਲੀ ਤੋਂ ਆ, ਬਹੁਤ ਵਾਰੀ ਤੁਹਾਡੇ ਨਾਲ ਗੱਲ ਕਰਨ ਦਾ ਟਰਾਈ ਕੀਤੀ ਹੈ ਜਿੱਦਾਂ, ਤੇ ਸਾਡੀ ਗੱਲ ਹੋ ਨਹੀਂ ਰਹੀ ਸੀਗੀ, ਤੇ ਅੱਜ ਹੋਈ ਸੀ ਜਿੱਦਾਂ ਹੁਣ ਆਪਾਂ ਕਰ ਰਹੇ ਹਾਂ। ਤੇ ਅਸੀਂ ਇਹ ਪੁੱਛਣਾ ਸੀ, ਸਾਡਾ ਨਾ ਮੇਰੀ ਸਿਸਟਰ ਨੇ 2013 ਚ ਅਪਲਾਈ ਕੀਤਾ ਸੀ F4, ਤੇ ਅਸੀਂ ਇਟਲੀ ਤੋਂ ਜਿੱਦਾਂ ਹੁਣ ਸਾਨੂੰ ਸਿਟੀਜ਼ਨ ਮਿਲ ਗਈ ਆ ਜਾਣੀ ਕਿ, ਤੇ ਉਹ ਸਾਨੂੰ ਅਪਡੇਟ ਕਰਨਾ ਚਾਹੀਦਾ, ਜਿੱਦਾਂ ਸਾਡਾ ਕੁਝ ਹੋ ਸਕਦਾ ਜਲਦੀ ਜਾਂ ਕਿੱਦਾਂ ਵੀ ਪ੍ਰੋਸੀਜਰ ਸਾਡਾ ਚੱਲਣਾ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਹੀ ਆ। ਉਦਾਂ ਤੁਸੀਂ ਅਪਡੇਟ ਕਰਨ ਦੀ ਕੋਈ ਐਸਾ ਰਿਕੁਆਇਰਮੈਂਟ ਨਹੀਂ, ਕੋਈ ਫਰਕ ਨਹੀਂ ਪੈਣਾ, ਕੈਟਾਗਰੀ ਨਹੀਂ ਤੁਹਾਡੀ ਚੇਂਜ ਹੋਣੀ। ਤੇ ਕਿਹੜੇ ਸਾਲ ਫਾਈਲ ਕੀਤਾ ਸੀ ਉਹਨਾਂ ਨੇ? 2013 ਚ। ਉਹ ਤਾਂ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗਣਾ। ਜੇ ਤੁਸੀਂ ਨਾ ਸਿਟੀਜ਼ਨ ਜੇ ਹੋ ਗਏ ਤੁਸੀਂ E2 ਵੀਜ਼ਾ ਜਿਹੜਾ ਹੈਗਾ ਉਹਦੇ ਬਾਰੇ ਸਾਨੂੰ ਸੰਪਰਕ ਕਰੋ। ਸਾਡਾ ਨਾ WhatsApp ਨਹੀਂ ਸਾਡਾ ਚੱਲਦਾ। ਤੁਸੀਂ ਸਾਨੂੰ ਨਾ 415 ਆ ਜਿਹੜਾ ਨੰਬਰ ਆ 4159090503 ਇੱਥੇ ਕਰਕੇ ਅਪਾਇੰਟਮੈਂਟ ਬਣਾਓ ਤੇ E2 ਵੀਜ਼ੇ ਰਾਹੀਂ ਤੁਸੀਂ ਆਓ। ਉਹਦੇ ਨਾਲ ਥੋੜਾ ਜਲਦੀ ਹੋਊਗਾ। ਹਾਂਜੀ, ਜਿੱਦਾਂ ਅਸੀਂ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਹ ਤੇ ਸੰਪਰਕ ਕਰੀਏ। ਹਾਂਜੀ ਜੀ ਜੀ। ਹਾਂਜੀ, ਮੇਰਾ ਨਾ ਜਿੱਦਾਂ ਮੇਰੀ ਭੈਣ ਦਾ ਬੇਟਾ ਤੁਹਾਡੇ ਕੋਲ ਆਇਆ ਵੀ ਸੀ, ਉਹਨਾਂ ਨੇ ਜਿੱਦਾਂ ਮੈਂ ਕੇਸ ਲਾਇਆ ਸੀ, ਤੇ ਉਹਨਾਂ ਤੋਂ ਤੁਹਾਡਾ ਮੈਂ WhatsApp ਨੰਬਰ ਲਿਆ ਸੀਗਾ, ਉਹਦੇ ਤੇ ਨਹੀਂ ਗੱਲ ਹੋ ਸਕਦੀ ਆਪਣੀ? ਨਹੀਂ WhatsApp ਤੇ ਨਹੀਂ, ਸਾਡਾ ਨਾ ਆਹ ਵਾਲੇ ਨੰਬਰ ਤੇ ਆਫਿਸ ਦਾ ਨੰਬਰ ਆ, ਆਫਿਸ ਵਾਲੇ ਨੰਬਰ ਤੇ WhatsApp ਹੈ ਨਹੀਂ ਜੀ, ਉਹ ਆ ਚੱਕਰ। ਹਾਂਜੀ ਅੱਛਾ ਜੀ, ਫਿਰ ਕਿਹੜੇ ਨੰਬਰ ਤੇ ਆਪਾਂ ਕਰੀਏ, ਸਾਨੂੰ ਇੱਕ ਵਾਰੀ ਦੱਸ ਦਿਓ ਤੁਸੀਂ। ਹਾਂਜੀ ਲਿਖ ਲਓ ਜੀ 415 ਹਾਂਜੀ 415909। ਉਦਾਂ ਤੇ ਸਕਰੀਨ ਤੇ ਚੱਲ ਹੀ ਰਿਹਾ ਹੈ, ਤੁਸੀਂ ਜੇ ਫੇਸਬੁੱਕ ਤਾਂ YouTube ਤੇ ਦੇਖ ਰਹੇ ਹੋ, ਮੋਟਾ ਜਿਹੜਾ ਥੱਲੇ ਆਈ ਜਾ ਰਿਹਾ ਹੈ, ਪਰ ਫਿਰ ਵੀ ਦੱਸ ਦਿੰਦੇ, ਬਾਕੀ ਵੀ ਲਿਖ ਲੈਣ ਨਾਲ ਹੀ 4159090503। ਹਾਂਜੀ ਆਪਾਂ ਇਹਦੇ ਤੇ ਆਪਾਂ ਅਪਾਇੰਟਮੈਂਟ ਬਣਾ ਕੇ ਫਿਰ ਗੱਲ ਕਰੀਏ। ਬਿਲਕੁਲ ਜੀ। ਥੈਂਕ ਯੂ ਕੁਲਵੰਤ ਜੀ, ਮਿਹਰਬਾਨੀ ਜੀ। ਥੋੜਾ ਜਿਹਾ ਇੱਕ ਦੋ ਵਾਰੀ ਤੁਹਾਨੂੰ ਕਾਲ ਕਰਨੀ ਪੈ ਸਕਦੀ ਹੈ, ਕਿਉਂਕਿ ਨਾ ਕਾਲ ਲੌਗ ਕਈ ਵਾਰੀ ਜ਼ਿਆਦਾ ਹੁੰਦਾ, ਸੋ ਮਾਫੀ ਚਾਹੁੰਦਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਜੀ। ਤੇ ਅਗਲੇ ਜਿਹੜੇ ਕਾਲਰ ਨੇ ਹਰਮਨਦੀਪ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਸੈਲਨ ਦਾ ਅਪਲਾਈ ਕੀਤਾ ਸੀਗਾ ਜੀ ਗ੍ਰੀਨ ਕਾਰਡ, ਤੇ 20 ਮੰਥ ਹੋ ਗਏ ਜੀ, ਕੋਈ ਅਪਡੇਟ ਨਹੀਂ ਆਈ, ਫਿੰਗਰਪ੍ਰਿੰਟ ਸ਼ੋ ਹੋ ਰਹੇ ਆ। ਉਹਦੇ ਭਾਜੀ 3 ਸਾਲ ਤੋਂ ਉੱਤੇ ਟਾਈਮ ਲੱਗ ਰਿਹਾ ਇਸ ਵੇਲੇ, ਜਿਹੜਾ ਨਾ ਅਸਾਈਲਮ ਵਾਲਿਆਂ ਦਾ। ਉਹ ਠੀਕ ਹੈ ਜੀ, ਮਤਲਬ ਆਪਾਂ ਨੂੰ ਕੋਈ ਉਹਨਾਂ ਨੂੰ ਮੇਲ ਮੂਲ ਕਰਨ ਦੀ ਲੋੜ ਤਾਂ ਨਹੀਂ ਜੀ? ਨਹੀਂ ਠੀਕ ਹੈ, ਉਹ ਠੀਕ ਹੈ, ਮਿਹਰਬਾਨੀ ਜੀ। ਸੋ ਤੇ ਕਾਲ ਕਰਨ ਦੇ ਲਈ ਉਹ ਨੰਬਰ ਹੈ ਸਟੂਡੀਓ ਦੇ ਵਿੱਚ 408 272 5200 4082725200। ਸੁਖਵਿੰਦਰ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਜੀ, ਜਿਹੜਾ H1B1 ਵੀਜ਼ਾ ਵਾ, ਜਿਹਦੇ ਵਿੱਚ ਆਪਾਂ ਇੰਪਲੋਇਰ ਜਿਹੜਾ ਆਪਣੇ ਵਰਕਰ ਸੱਦਦਾ ਆ, ਤੇ ਉਹਦੇ ਵਿੱਚ ਜੇ ਇੰਪਲੋਇਰ ਆਪ ਪੱਕਾ ਨਾ ਹੋਵੇ, ਜੇ ਗ੍ਰੀਨ ਕਾਰਡ ਨਾ ਹੋਵੇ, ਬਟ ਉਹਦੇ ਬਿਜ਼ਨਸ ਹੋਣ 3-4 ਜੀ, ਉਹ ਕਰ ਸਕਦਾ ਜੀ? ਮਤਲਬ US ਪਰਸਨ ਚਾਹੀਦਾ ਹੁੰਦਾ, ਓਨਰ ਦੀ ਨਹੀਂ ਗੱਲ ਕਰ ਰਿਹਾ। US ਪਰਸਨ ਜਿੱਦਾਂ ਜੇ ਉਹ ਬੰਦੇ ਦਾ ਅੱਗੇ ਮੈਨੇਜਰ ਆ, ਉਹਦੇ ਕੋਈ EMPLOYEE ਆ, ਮਤਲਬ ਕਿ ਜਿਹੜੇ ਬੰਦੇ ਨੇ ਪਟੀਸ਼ਨ ਸਾਈਨ ਕਰਨੀ ਨਾ, ਉਹ US ਰੈਜ਼ੀਡੈਂਟ, ਉਹ ਬੰਦਾ ਪੱਕਾ ਹੋਣਾ ਚਾਹੀਦਾ। ਸੋ ਫॉर ਐਗਜ਼ਾਮਪਲ ਜਿੱਦਾਂ ਤੁਹਾਡੇ ਬਿਜ਼ਨਸ ਆ 3-4 ਤੇ ਤੁਹਾਡਾ ਜੇ ਬਿਜ਼ਨਸ ਮੈਨੇਜਰ ਜੇ ਹੈਗਾ ਕੋਈ, ਉਹ ਫਾਈਲ ਕਰ ਸਕਦਾ। ਓਕੇ, ਜੇ ਬਿਜ਼ਨਸ ਮੈਨੇਜਰ ਪੱਕਾ ਹੋਏਗਾ, ਉਹ ਆਪਣੇ ਬੇਸ ਤੇ ਉਹ ਇੰਪਲੋਇਰ ਸੱਦ ਸਕਦਾ ਹੈ। ਮੰਨ ਲਓ ਤੁਹਾਡੀ ਕੰਪਨੀ ਹੈ ਨਾ, ਜੇ ਓਨਰ ਬੰਦਾ ਕੱਚਾ ਵਾ ਤੇ ਓਨਰ ਨੇ, ਪਰ ਜਿਹੜੇ ਅੱਗੇ ਜਿਹੜੇ ਉਹਦੇ ਕੰਮ ਕਰਦੇ ਆ, ਜਿਹੜੇ ਮੇਨ ਬਿਜ਼ਨਸ ਨੂੰ ਮੈਨੇਜ ਕਰ ਰਹੇ ਆ, ਜੇ ਉਹ ਬੰਦਾ ਪੱਕਾ ਹੈਗਾ, ਉਹ ਬੰਦਾ ਜਿਹੜੀ ਪੇਪਰ ਸਾਈਨ ਕਰਨੇ ਸਾਰੇ, ਉਹ ਤਾਂ ਪੱਕੇ ਬੰਦੇ ਨੇ ਕਰਨੇ ਨਾ, ਤੇ ਉਹ ਜਿਹੜਾ ਬੰਦਾ ਪੱਕਾ, ਤਾਂ ਫਿਰ ਤੁਸੀਂ ਕਰ ਸਕਦੇ ਆ। ਇੰਪਲੋਇਰ ਇਦਾਂ ਹੁੰਦਾ ਕਿ ਜਿਹੜੀ ਕੰਪਨੀ ਹੁੰਦੀ ਨਾ, ਉਹਨੂੰ ਕੋਈ
ਓਨਰ ਹੋਰ ਚੀਜ਼ ਆ, ਓਨਰ ਤਾਂ ਉਹ ਹੁੰਦਾ ਜਿਹਦੇ ਕੋਲ ਸ਼ੇਅਰ ਆ ਕੰਪਨੀ ਦੇ, ਪਰ ਕੰਪਨੀ ਨੂੰ ਚਲਾਉਣ ਵਾਲੇ ਹੋਰ ਹੋ ਸਕਦੇ ਆ। ਸੋ ਜਿਹੜੇ ਕੰਪਨੀ ਨੂੰ ਚਲਾਉਣ ਵਾਲੇ ਆ, ਪੱਕੇ ਤੌਰ ਤੇ ਕੰਮ ਕਰ ਸਕਦੇ ਆ, ਉਹ ਬੰਦੇ ਪੇਪਰ ਸਾਈਨ ਕਰ ਸਕਦੇ ਆ। ਜਿਹੜੇ ਇਹ ਕਨਵੀਨੀਅੰਸ ਸਟੋਰ ਨੇ, 4 ਕਨਵੀਨੀਅੰਸ ਸਟੋਰ ਨੇ, ਉਹਨੂੰ ਮੈਨੇਜ ਕਰਨ ਵਾਸਤੇ ਮਾਸਟਰ ਡਿਗਰੀ ਤੇ ਆਪਾਂ ਮੰਗਵਾ ਸਕਦੇ ਹਾਂ ਕਿਸੇ ਨੂੰ? ਜੇ 4 ਕਨਵੀਨੀਅੰਸ ਸਟੋਰ ਤੁਹਾਡੇ ਹੈਗੇ ਅਲੱਗ-ਅਲੱਗ ਲੋਕੇਸ਼ਨ ਤੇ ਆ, ਤਾਂ ਉਹਦਾ ਡਾਇਗਰਾਮ ਬਣਾ ਕੇ ਨਾ ਉਹਦਾ ਕੇਸ ਬਣਾਇਆ ਜਾ ਸਕਦਾ। ਇਮੀਗ੍ਰੇਸ਼ਨ ਨੇ ਕੁਐਸਚਨ ਜ਼ਰੂਰ ਕਰਨਾ ਕਿ ਪਹਿਲਾਂ ਤਾਂ ਤੁਸੀਂ ਲੋਟਰੀ ਬੀਟ ਕਰਨੀ ਹੈ, ਕਿ ਮੰਨ ਲਓ ਤੁਸੀਂ ਲੋਟਰੀ ਬੀਟ ਜੇ ਕਰਤੀ, ਤਾਂ ਫਿਰ ਦੂਜੀ ਚੀਜ਼ ਤੁਸੀਂ ਆ ਸ਼ੋ ਕਰਨੀ ਹੈ ਕਿ ਜਿਹੜਾ ਕੰਮ ਆ ਨਾ ਬੰਦੇ ਦਾ ਡਿਗਰੀ ਉਹ 'ਚ ਡਿਗਰੀ ਵਾਲੇ ਜਿਹੜੇ ਪ੍ਰਿੰਸੀਪਲ ਆ, ਕਨਸੈਪਟ ਉਹ ਯੂਜ਼ ਹੋਣੇ ਆ। ਸੋ ਜੇ 4 ਕਨਵੀਨੀਅੰਸ ਸਟੋਰ ਆ ਤੁਹਾਡੇ, ਤਾਂ ਉਹਦੀ ਆਪਾਂ ਡਾਇਗਰਾਮ ਰਾਹੀਂ ਕਿ ਇਹਦੇ ਵਿੱਚ ਕਿਉਂ ਮੈਨੇਜਰ ਦੀ ਲੋੜ ਆ, ਕਿਉਂ ਇਹ ਬੰਦਾ ਕਿੱਦਾਂ ਸੁਪਰਵਾਈਜ਼ ਕਰੂਗਾ, ਤੇ ਹਾਂਜੀ ਪੋਸੀਬਲ ਆ ਤੁਹਾਡਾ। ਤੇ ਸਾਰਾ ਸਾਈਜ਼ ਸਕੋਪ ਕੀ ਰੈਵਨਿਊ ਕਿੰਨਾ, ਹੋਰ EMPLOYE ਕਿੰਨੇ ਆ, ਡਿਲੀਵਰੀਆਂ ਕਿੱਦਾਂ ਆਉਂਦੀਆਂ, ਡਿਲੀਵਰੀ ਟਰੈਕਿੰਗ ਕਿੱਦਾਂ ਕਰਨੀ ਆ, ਕੇਸ ਬਣਾਇਆ ਜਾ ਸਕਦਾ ਜੇ ਤੁਹਾਨੂੰ ਉਦਾਂ ਦੇ ਬੰਦੇ ਦੀ ਲੋੜ ਆ ਤਾਂ। ਜੀ ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ ਜੀ, ਮਿਹਰਬਾਨੀ। ਸੋ ਬਹੁਤ ਵਾਰੀ ਇਹ ਜਿਹੜੇ ਵੀਜ਼ੇ ਉਸ ਦਾ ਫਾਇਦਾ ਜਿਹੜੇ ਆਪਣੇ ਕਈ ਬਹੁਤ ਸਾਰੇ ਜਿਹੜੇ ਐਂਟਰਪ੍ਰੈਨਿਓਰ ਹੈਗੇ ਆ, ਬਿਜ਼ਨਸ ਓਨਰ ਆ, ਉਹ ਲੈ ਨਹੀਂ ਪਾਉਂਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਪਰ ਇਹ ਵੀ ਸਕੋਪ ਹੋ ਸਕਦਾ ਹੁੰਦਾ ਆ। ਸੋ ਗੱਲਬਾਤ ਜਿਹੜੀ ਉਹ ਜ਼ਰੂਰ ਕੰਸਲਟ ਜਿਹੜਾ ਤੁਹਾਨੂੰ ਜ਼ਰੂਰ ਕਰ ਲੈਣਾ ਚਾਹੀਦਾ, ਵੀ ਨੈਵਰ ਨੋ। ਹਾਂਜੀ, ਚੀਜ਼ ਇਹ ਸੀਗੀ ਕਿ ਸਿੱਧੀ ਜਿਹੀ ਗੱਲ ਇਹ ਸੀਗੀ ਕਿ ਜਿਹੜੇ ਵਕੀਲ ਵੀ ਸੀਗੇ ਪੰਜਾਬੀ, ਤਕਰੀਬਨ ਸਾਲਮ ਦੇ ਇਕੱਲਾ ਕੰਮ ਕਰਦੇ ਸੀਗੇ। ਸੋ ਕਮਿਊਨਿਟੀ ਸਾਰੀ ਇੱਕੋ ਪਾਸੇ ਨੂੰ ਹੋ ਗਈ ਕਿ ਸਾਲਮ ਤੋਂ ਵੱਧ ਬਾਹਰ ਕਿਸੇ ਨੂੰ ਸੋਲੂਸ਼ਨ ਨਹੀਂ ਪਤਾ ਲੱਗਿਆ। ਤੇ ਆਪਣੀ ਇਹ H1B ਕਾਫੀ ਅੰਡਰ ਯੂਟਿਲਾਈਜ਼ਡ ਜਿਹੜਾ ਪ੍ਰੋਗਰਾਮ ਆ, ਪਰ ਹਾਂਜੀ ਜਿਹਨਾਂ ਨੂੰ ਪਤਾ ਕਾਫੀ ਇਹਦਾ ਫਾਇਦਾ ਜਿਹੜਾ ਹੋ ਸਕਦਾ। ਪਰ ਇਹ ਲੋਟਰੀ ਬੀਟ ਕਰਨੀ ਹੈ। ਸੋ ਇਦਾਂ ਕਿ ਹਰ ਸਾਲ ਤੁਸੀਂ ਲੱਗੇ ਰਹੋ, 5-10 ਬੰਦੇ ਆਪਣੇ ਸਿਲੈਕਟ ਕਰੋ ਇੰਡੀਆ ਤੋਂ ਜਿਹੜੇ ਵੀ ਐਲੀਜੀਬਲ ਆ, ਤੇ ਜਦੋਂ ਤੁਹਾਡਾ ਫਿਰ ਲੱਗ ਜਾਂਦਾ ਵੀਜ਼ਾ ਜੇ ਉਹਨਾਂ ਦਾ, ਤੁਹਾਨੂੰ ਵੀ ਬਹੁਤ ਫਾਇਦਾ ਹੋਊਗਾ। ਇੱਕ ਤਾਂ ਤੁਹਾਨੂੰ ਪੱਕਾ EMPLOYE ਮਿਲ ਜਾਣਾ, ਦੂਜਾ ਉਹ ਵੀ ਬੰਦਾ ਐਪਰੀਸ਼ੀਏਟ ਕਰੂਗਾ ਕਿ ਸਿੱਧੇ ਰਾਹ ਤੇ ਬਿਨਾਂ ਲੱਖਾਂ ਡਾਲਰ ਖਰਚੇ ਅਮਰੀਕਾ ਆ ਗਿਆ। ਜੀ ਸੁਰਿੰਦਰ ਜੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਨਵੇਂ ਸਾਲ ਚ ਜੂ ਵੀਜ਼ਾ ਸਟਾਰਟਿੰਗ ਹੋ ਗਿਆ 10,000 ਵੀ, ਇਹ ਸਟਾਰਟਿੰਗ ਹੋ ਗਿਆ ਜਾਂ ਵੀ ਅਜੇ ਹੋਣਾ? ਤੇ ਪਿਛਲੇ ਕਿੱਥੋਂ ਤੱਕ ਇਹਨਾਂ ਨੇ ਨਿਬੇੜਾ ਕਰ ਦਿੱਤਾ? ਭਾਜੀ ਮੇਰੇ ਕੋਲ ਡੇਟਾ ਐਕਚੁਅਲੀ ਹੈ ਨਹੀਂਗਾ ਉਹਦਾ, ਕਿੰਨਾ ਇਹ ਇਨਫੋਰਮੇਸ਼ਨ ਹੈ ਨਹੀਂ ਮੇਰੇ ਕੋਲ ਕਿ ਕਿੰਨਾ ਨਿਬੇੜਾ ਉਹਨੇ ਕੀਤਾ। ਤੁਹਾਡਾ ਕਿਹੜੇ ਸਾਲ 'ਚ ਫਾਈਲ ਹੋਇਆ ਸੀਗਾ? 16 ਚ ਜੀ, ਜਾਂ 16 ਦੀ ਸਤੰਬਰ। 16 ਵਾਲੇ ਕਈ ਵੀਜ਼ੇ ਸਾਡੇ ਅਪਰੂਵ ਹੋ ਗਏ ਆ, ਮੈਂ ਤੁਹਾਨੂੰ ਇੰਨਾ ਦੱਸ ਸਕਦਾ ਬਸ। ਵੀ ਲਾਸਟ ਤੱਕ ਪਤਾ ਨਹੀਂ ਕਿੱਥੇ ਤੱਕ ਕੱਢ ਕੇ ਵੀ ਮੈਂ ਤੁਹਾਨੂੰ ਦੱਸ ਦੇਣਾ, ਤੁਸੀਂ ਸੁਣਦੇ ਰਹੋ। ਮੈਂ ਤੁਹਾਨੂੰ ਆਪਣੇ ਵਾਲਾ ਮੈਂ ਦੱਸ ਦੇਣਾ, ਲੇਟੈਸਟ ਮੇਰੇ ਵਾਲਾ ਕਦੋਂ ਅਪਰੂਵ ਹੋਇਆ ਵਾ, ਤੇ ਜਿਹੜਾ ਬਿਲਕੁਲ ਰੀਸੈਂਟ ਜਿਹੜਾ ਹੋਇਆ, ਤੇ ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਪ੍ਰੋਗਰਾਮ ਸੁਣਦੇ ਰਹੋ ਤੇ ਬਾਅਦ ਚ ਤੁਹਾਨੂੰ ਦੱਸਦੇ ਆ। ਅਗਲੇ ਕਾਲਰ ਨੇ ਸ਼ਮਸ਼ੇਰ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਦੋਨਾਂ ਵੀਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਈ, ਕੁਐਸਚਨ ਮੇਰਾ ਇਹ ਹੈ, ਮੇਰੇ ਅੰਕਲ ਜੀ ਨੇ ਆਪਣੇ ਬੇਟੇ ਦਾ ਜੀ F3 ਦਾ ਕੀਤਾ ਸੀਗਾ, ਤੇ ਉਹਨਾਂ ਦਾ ਕੇਸ ਜਿਹੜਾ ਲਾਸਟ ਈਅਰ 2021 ਵਿੱਚ ਆ ਗਿਆ ਸੀਗਾ, ਤੇ ਜਿਹੜੀ ਉਹਨਾਂ ਦੇ ਬੇਟੇ ਦੀ ਵੱਡੀ ਬੇਟੀ ਸੀਗੀ ਉਹ ਓਵਰ 21 ਹੋ ਗਈ ਸੀ, ਪਰ ਉਹਦਾ ਵੀ ਨਾਮ ਪਟੀਸ਼ਨ ਦੇ ਵਿੱਚ ਆ ਗਿਆ ਸੀਗਾ, ਤੇ ਉਹਨਾਂ ਨੇ ਸਾਰਿਆਂ ਦੀਆਂ ਬੱਚਿਆਂ ਦੀ, ਉਹਨਾਂ 3 ਬੱਚੇ ਆ, ਤੇ ਵੀਜ਼ਾ ਫੀਸਾਂ ਵਗੈਰਾ ਭਰ ਦਿੱਤੀਆਂ ਸੀਗੀਆਂ, ਤੇ ਸਾਰਾ ਕੁਝ ਹੋ ਗਿਆ ਸੀਗਾ। ਤੇ ਬਾਕੀ ਉਹਨਾਂ ਦਾ ਇੱਕ ਪਾਸਪੋਰਟ ਦਾ ਰੋਲਾ ਸੀਗਾ, ਤੇ ਉਹ ਵੀ ਉਹਨਾਂ ਦਾ ਮਤਲਬ ਕਲੀਅਰ ਹੋ ਗਿਆ ਸੀ। ਹੁਣ ਏਦਾਂ ਹੋਈ ਆ ਕਿ ਜਿਹੜਾ ਵੱਡੀ ਬੇਟੀ ਜਿਹੜੀ ਓਵਰ 21 ਹੋ ਗਈ ਸੀਗੀ, ਤੇ ਉਹਦਾ ਹੁਣ ਉਹਨਾਂ ਨੇ ਵਿੱਚੋਂ ਨਾਮ ਪਟੀਸ਼ਨ ਦੇ ਵਿੱਚੋਂ ਕੱਢ ਦਿੱਤਾ, ਤੇ ਹੁਣ ਕੁਝ ਹੋ ਸਕਦਾ, ਤੇ ਉਹਨਾਂ ਨੇ ਸਾਡੇ ਕੋਲੋਂ ਵੀਜ਼ਾ ਫੀਸਾਂ ਵੀ ਲੈ ਲਈਆਂ। ਦੇਖੋ ਇਹਦਾ ਨਾ ਵੀਜ਼ਾ, ਮੈਂ ਤੁਹਾਨੂੰ ਮੈਨੂੰ ਹੁਣ ਤੁਹਾਡਾ ਐਗਜ਼ੈਕਟ ਸਿਨੈਰੀਓ ਤਾਂ ਨਹੀਂ ਪਤਾ, ਡੇਟ ਸੂਟਸ ਕੀ ਹੈ, ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਦੋਂ ਤੁਸੀਂ ਆਪਣੀ I-130 ਪਟੀਸ਼ਨ ਫਾਈਲ ਕਰਦੇ ਆ, ਤੇ ਜਦੋਂ 130 ਪਟੀਸ਼ਨ ਤੁਹਾਡੀ ਅਪਰੂਵ ਹੁੰਦੀ ਆ, ਉਹ ਵਾਲਾ ਟਾਈਮ ਜਿਹੜਾ ਇੱਕ ਤਾਂ ਸਬਸਟ੍ਰੈਕਟ ਹੋ ਸਕਦਾ ਏਜ ਦੇ ਵਿੱਚੋਂ ਦੀ। ਸੋ ਕਈਆਂ ਨੂੰ ਤਾਂ ਸਿੱਧਾ ਉਹਦਾ ਫਾਇਦਾ ਹੋ ਜਾਂਦਾ, ਤੇ ਕਈ ਏਜ ਆਊਟ ਹੋ ਜਾਂਦੇ ਆ। ਹੁਣ ਗੱਲ ਇਹਦੇ ਵਿੱਚ ਇਹ ਹੈ ਕਿ ਕਦੋਂ ਬੱਚੇ ਦੀ ਏਜ ਜਿਹੜੀ ਉਹ ਫਰੀਜ਼ ਹੁੰਦੀ ਆ, ਕਿ ਮਤਲਬ ਕਿਹੜੇ ਪੁਆਇੰਟ ਤੋਂ ਲੈ ਕੇ। ਸੋ ਤੁਸੀਂ ਇਹਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਵੀਜ਼ਾ ਬੁਲੇਟਿਨ ਆ ਨਾ, ਹਰ ਮਹੀਨੇ ਜਿਹੜਾ ਵੀਜ਼ਾ ਬੁਲੇਟਿਨ ਛਪਦਾ, ਕਿ F3 F4 ਜਿਹੜੀ ਵੀ ਕੈਟਾਗਰੀ ਹੈ, ਕਿ ਵੀਜ਼ਾ ਬੁਲੇਟਿਨ ਦੇ ਵਿੱਚ ਜਦੋਂ ਉਹ ਬੰਦੇ ਦੀ ਡੇਟ ਕਰੰਟ ਹੋ ਜਾਂਦੀ ਆ ਚਾਰਟ ਏ ਦੇ ਅੰਦਰ, ਉਦੋਂ ਬੱਚੇ ਦੀ ਏਜ ਫਰੀਜ਼ ਹੋ ਜਾਂਦੀ ਹੈ। ਸੋ ਜਦੋਂ ਵੀ ਉਹ ਡੇਟ ਸੀਗੀ ਚਾਰਟ ਵੀਜ਼ਾ ਬੁਲੇਟਿਨ ਤੁਹਾਨੂੰ ਪਿਛਲੇ ਹਰੇਕ ਮਹੀਨੇ ਦੇ ਮਿਲ ਜਾਣੇ ਆ। ਜੇ ਤਾਂ ਤੁਹਾਡਾ ਉਹਦੇ ਹਿਸਾਬ ਨਾਲ ਮੈਥ ਦੀ ਕੈਲਕੂਲੇਸ਼ਨ ਲੱਗਦੀ ਆ, ਫਿਰ ਤੁਸੀਂ ਐਮਬੈਸੀ ਨਾਲ ਆਰਗਿਊ ਕਰ ਸਕਦੇ ਆ, ਤੇ ਜੇ ਤੁਹਾਡੇ ਮੈਥ ਦੀ ਕੈਲਕੂਲੇਸ਼ਨ ਨਹੀਂ ਐਡ ਅਪ ਹੁੰਦੀ ਉਹੀ, ਫਿਰ ਬੱਚਾ ਏਜ ਆਊਟ ਹੋ ਗਿਆ। ਮਤਲਬ ਫੀਸਾਂ ਦੇਣ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਆਪਣੇ ਦਾ ਵੀਜ਼ਾ ਫੀਸ ਸਾਨੂੰ ਰੀਫੰਡ ਵੀ ਕਰ ਸਕਦੇ ਆ, ਜਿੱਦਾਂ ਮੰਨ ਲਓ ਜੇ ਨਹੀਂ ਬਣਿਆ ਜਾਂ ਕਿੱਦਾਂ? ਮੈਨੂੰ ਭਾਜੀ ਪਤਾ ਨਹੀਂ ਐਕਚੁਅਲੀ ਉਹਨਾਂ ਦੀ ਕੀ ਉੱਥੇ ਇੰਸਟਰਕਸ਼ਨ ਆ, ਪਰ ਹਾਂਜੀ ਤੁਸੀਂ ਉਹਨਾਂ ਨੂੰ ਰਿਕੁਐਸਟ ਜ਼ਰੂਰ ਕਰ ਸਕਦੇ ਆ ਵੀਜ਼ਾ ਫੀ ਰੀਫੰਡ ਦੀ।
ਮੇਰੀ ਜਾਣੀ ਕਿ ਅੰਕਲ ਹੁੰਦਾ ਇਹ ਕੁਐਸਚਨ ਸੀਗਾ ਕਿ ਕਹਿੰਦੇ ਜੇ ਬੱਚਾ ਸਾਡਾ ਓਵਰ 21 ਹੋ ਗਿਆ ਜਾਂ ਮਤਲਬ ਉਹਨਾਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਸਾਡਾ ਨਾਮ ਬੇਟੀ ਦੇ ਵਿੱਚ ਪਾਇਆ ਹੀ ਕਿਉਂ, ਜਾਂ ਉਹਨਾਂ ਦਾ ਮਤਲਬ ਕਿ ਜਾਂ ਵੀਜ਼ਾ ਦੇਣਾ ਨਹੀਂ ਸੀ ਤਾਂ ਬਾਹਰ ਦੇ ਵਿੱਚ ਕੱਢਣਾ ਸੀ ਕਿ ਸਾਡੀਆਂ ਵੀਜ਼ਾ ਫੀਸਾਂ ਉਹਨਾਂ ਨੇ ਸਾਡੇ ਕੋਲੋਂ ਲੈ ਲਈਆਂ ਪਹਿਲੀ। ਹਾਂਜੀ ਹਾਂਜੀ ਭਾਜੀ, ਇੱਦਾਂ ਕਿ ਦੇਖੋ ਉਹ ਜਿਹੜਾ ਅਮਰੀਕਾ ਦੇ ਨਾ ਲੋਕਾਂ ਨੂੰ ਭੁਲੇਖਾ ਲੱਗ ਜਾਂਦਾ ਕਿ ਸਾਨੂੰ ਰਾਈਟ ਹੈਗਾ ਨਾ ਕਿਸੇ ਚੀਜ਼ ਦਾ, ਰਾਈਟ ਹੈਗਾ, ਰਾਈਟ ਨਹੀਂ ਹੈਗਾ, ਇਹ ਪ੍ਰਿਵਿਲੇਜ ਹੈਗਾ। ਪ੍ਰਿਵਿਲੇਜ ਕੀ ਹੁੰਦਾ ਕਿ ਤੁਸੀਂ ਉਹਨਾਂ ਦੀ ਹੌਸਪਿਟੈਲਿਟੀ ਇੰਜੋਏ ਕਰ ਰਹੇ ਹੋ, ਤੁਸੀਂ ਇਹ ਨਹੀਂ ਕਿ ਇੱਦਾਂ ਕਿਉਂ ਉੱਦਾਂ ਕਿਉਂ। ਉਹਨਾਂ ਨੇ ਆਪਣੇ ਰੂਲ ਡਿਸਕਲੇਮਰ, ਉਹ ਕਿਹੜੀ ਚੀਜ਼ ਰੀਫੰਡ ਹੋਣੀ ਕਿਹੜੀ ਨਹੀਂ ਹੋਣੀ, ਇਹ ਗੁਆਂਢੀ ਨਾਲ ਨਹੀਂ ਆਰਗੂਮੈਂਟ ਹੈਗੀ ਕਿ ਮੇਰੀਆਂ ਫੀਸਾਂ ਕਿਉਂ ਲਈਆਂ। ਇਹ ਇਮੀਗ੍ਰੇਸ਼ਨ ਦੇ ਆਪਣੇ ਰੂਲ ਆ, ਜਿਹੜਾ ਰੂਲ ਉਹਨਾਂ ਦੇ ਰੂਲ ਬੁੱਕ ਦੇ ਹਿਸਾਬ ਨਾਲ ਜੇ ਨਹੀਂ ਐਲੀਜੀਬਲ ਤਾਂ ਬੰਦਾ ਨਹੀਂ ਐਲੀਜੀਬਲ। ਫੀਸ ਜਿਹੜੀ ਰੀਫੰਡ ਦੀ ਗੱਲ ਆ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ ਕਿ ਨਹੀਂ ਹੈਗਾ ਤਾਂ ਫੀਸ ਰੀਫੰਡ ਕਰ ਦਿਓ। ਉਹਨਾਂ ਨੇ ਅੱਗੋਂ ਦੱਸ ਦੇਣਾ ਕਿ ਸਾਡੀ ਪਾਲਿਸੀ ਹੈਗੀ ਆ ਕਿ ਨਹੀਂ ਹੈਗੀ ਆ ਰੀਫੰਡ ਕਰਨ ਦੀ, ਹੈ ਨਾ। ਹੁਣ ਅਮਰੀਕਾ ਨਾਲ ਲੜਾਈ ਤੇ ਤਾਂ ਜਾਣੋ ਰਹੇ ਇਸੇ ਗੱਲੋਂ ਕਰਕੇ ਕਿ ਸਾਡੀ ਫੀਸ ਰੀਫੰਡ ਕਰਦੇ ਪਏ, ਉਹ ਟਰਾਈ ਕਰ ਲਓ ਤੁਸੀਂ। ਉਦੋਂ USA ਵਾਲਿਆਂ ਦਾ ਕੰਮ ਤਾਂ ਫੀਸਾਂ ਤੇ ਹੀ ਚੱਲਦਾ ਫੀਸਾਂ ਤੇ ਆ। ਦੇਖੋ ਏਦਾਂ ਕਿ ਸਿਸਟਮ ਜਿਹੜਾ ਇੰਡੀਵਿਜੂਅਲ ਆ ਉਹ ਬੰਦਾ ਕਹਿੰਦਾ ਕਿ ਸਿਸਟਮ ਬਹੁਤ ਮਾੜਾ ਵਾ ਇਹਨਾਂ ਦਾ, ਪਰ ਜੇ ਤੁਸੀਂ ਉਹਨਾਂ ਦੇ ਪੱਖੋਂ ਦੇਖੋ, ਕੇਸ ਦੇਖੋ ਕਿੰਨੇ ਜ਼ਿਆਦਾ ਨਾ, ਮਤਲਬ ਉਹਨਾਂ ਦੀ ਕਿੰਨੀ ਜ਼ਿਆਦਾ ਉਹ ਆ। ਤਾਂ ਕਈ ਵਾਰੀ ਏਦਾਂ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਕਿ ਫੀਸ ਕਿਉਂ ਲੈ ਲਈ, ਉਹ ਫੀਸ ਤਾਂ ਲੈ ਲਈ ਕਿ ਅਗਲੇ ਕਹਿੰਦੇ ਕਿੱਥੇ ਯਾਰ ਮੈਥ ਮੂਥ ਅਪਲਾਈ ਕਰਾਂਗੇ, ਪਹਿਲਾਂ ਫੀਸਾਂ ਲਓ ਇਹਨਾਂ ਦੀਆਂ ਕਿ ਬੱਚਾ ਏਜ ਆਊਟ ਨਾ ਹੋ ਜਾਵੇ, ਤੇ ਬਾਅਦ ਚ ਜਦੋਂ ਇੰਟਰਵਿਊ ਵਗੈਰਾ ਆਉਂਦੀ ਆ ਬਾਅਦ ਚ ਆਪਾਂ ਮੈਥ ਕਰਕੇ ਦੇਖ ਲੈਂਦੇ ਆ ਕਿ ਬੱਚਾ ਐਲੀਜੀਬਲ ਹੈਗਾ ਕਿ ਨਹੀਂ ਹੈਗਾ। ਪਰ ਬਾਈ ਦੀ ਵੀ ਗੱਲ ਸਹੀ ਹੈ ਕਿ ਤੁਸੀਂ ਫੀਸ ਆਪਣੀ ਲਈ, ਮਤਲਬ ਆਹ ਗੱਲ ਨਹੀਂ ਸਹੀ ਕਿ ਫੀਸ ਲਈ ਕਿਉਂ ਹੈਗੀ, ਲਈ ਤਾਂ ਉਹਨਾਂ ਨੇ ਤਾਂ ਕਿ ਆਟੋਮੇਟਿਡ ਉਹਨਾਂ ਦਾ ਸਿਸਟਮ ਆ। ਆਹ ਗੱਲ ਪਰ ਤੁਹਾਡੀ ਸਹੀ ਹੈ ਕਿ ਜੇ ਤੁਸੀਂ ਨਹੀਂ ਵੀਜ਼ਾ ਦੇਣਾ ਫੀਸ ਸਾਡੀ ਵਾਪਸ ਕਰ ਦਿਓ। ਪਰ ਉਹ ਤਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹਨਾਂ ਨੇ ਆਲਰੇਡੀ ਆਪਣੀ ਟਰਮਸ ਐਂਡ ਕੰਡੀਸ਼ਨਸ ਉਹਨਾਂ ਦੀਆਂ ਕੀ ਹੈਗੀਆਂ। ਜਦੋਂ ਤੁਸੀਂ ਯੈਸ ਕਰਦੇ ਆ, ਜਿਹੜਾ ਫਾਈਨ ਪ੍ਰਿੰਟ ਹੈਗਾ ਕਿ ਕਿਹਨੂੰ ਫੀਸ ਵਾਪਸ ਹੋਣੀ ਹੈ ਨਹੀਂ ਹੋਣੀ, ਮੈਨੂੰ ਉਹ ਪਤਾ ਨਹੀਂ ਹੈਗਾ। ਠੀਕ ਹੈ ਜੀ, ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਕਾਲਰ ਬਲਵੰਤ। ਹਾਂਜੀ ਬਲਵੰਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਜੀ ਜੀ। ਭਾਜੀ ਮੇਰਾ ਨਾ, ਮੈਂ ਸਿਟੀਜ਼ਨ ਆ ਜਿੱਦਾਂ ਹੋਇਆ ਸੀ, ਤੇ ਬੱਚੇ ਵੀ ਦੋਨੇ ਜਿੱਦਾਂ ਨਾਲ ਮੇਰੇ ਸਿਟੀਜ਼ਨ ਹੋ ਗਏ, ਉਹਨਾਂ ਕੋਲ ਪਾਸਪੋਰਟ ਸਿਟੀਜ਼ਨ ਨੇ, ਤੇ ਇਹਨਾਂ ਦਾ ਸਰਟੀਫਿਕੇਟ ਆਪਾਂ ਨੂੰ ਜ਼ਰੂਰੀ ਆ ਜਾਂ ਕਿੱਦਾਂ, ਕੀ ਇਹਦੇ ਬਾਰੇ ਕੁਝ ਦੱਸੋ ਜੀ। ਜ਼ਰੂਰੀ ਤਾਂ ਨਹੀਂ ਹੈਗਾ ਭਾਜੀ, ਇੰਨੀ ਕੋਈ ਮਹਿੰਗਾ ਕੰਮ ਤੇ ਹੈ ਨਹੀਂਗਾ, ਤੁਸੀਂ ਲੈ ਲਓ, ਤੁਹਾਨੂੰ ਵੀ ਫਾਇਦਾ ਬਾਅਦ ਚ ਲੌਂਗ ਰਨ ਚ ਕਿਤੇ ਨਾ ਕਿਤੇ, ਹੈ ਨਾ। ਪਰ ਜੇ ਪਾਸਪੋਰਟ ਉਹਨਾਂ ਦੇ ਸਿੱਧੇ ਬਣ ਗਏ ਪਾਸਪੋਰਟ, ਫੇਰ ਕੋਈ ਲੋੜ ਨਹੀਂ ਸਰਟੀਫਿਕੇਟ ਦੀ। ਹਾਂਜੀ ਪਾਸਪੋਰਟ ਤੇ ਆ ਗਏ ਉਹਨਾਂ ਦੇ। ਹਾਂਜੀ ਠੀਕ ਆ ਭਾਜੀ, ਪਾਸਪੋਰਟ ਦਾ ਪ੍ਰੂਫ ਆ ਸਿਟੀਜ਼ਨਸ਼ਿਪ ਦਾ, ਹੋਰ ਤਾਂ ਲੋੜ ਨਹੀਂ ਕੋਈ। ਠੀਕ ਹੈ। ਬਾਕੀ ਮਾਤਾ ਪਿਤਾ ਨੂੰ ਕਿੰਨਾ ਕੁ ਟਾਈਮ ਲੱਗਦਾ ਆਉਣ ਨੂੰ? ਮਾਤਾ ਪਿਤਾ ਨੂੰ ਕਿੰਨੇ ਫਾਈਲ ਕਰਨਾ, ਤੁਸੀਂ ਫਾਈਲ ਕਰਨਾ? ਹਾਂਜੀ ਮੈਂ ਸਿਟੀਜ਼ਨ ਜਿੱਦਾਂ। ਹਾਂਜੀ ਮਾਤਾ ਪਿਤਾ ਨੂੰ 2 ਤੋਂ 4 ਸਾਲ ਦੇ ਵਿੱਚ, ਡਿਪੈਂਡਿੰਗ ਕੋਵਿਡ ਦੇ ਹਿਸਾਬ ਨਾਲ ਕਿੱਦਾਂ ਚੱਲਦਾ, 2 ਸਾਲ ਲੱਗਣੇ ਚਾਹੀਦੇ ਸੀ। ਅੱਜ ਕੱਲ ਜਿੱਦਾਂ ਸੁਣਿਆ ਕਿ ਡਿਲੇ ਆ ਥੋੜੇ ਜਿਹੇ ਤੇ ਟਾਈਮ ਲੱਗ ਸਕਦਾ। ਠੀਕ ਹੈ ਜੀ, ਠੀਕ ਓਕੇ ਭਾਜੀ, ਥੈਂਕ ਯੂ ਜੀ। ਸ਼ਰਨਜੀਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2 ਛੋਟੇ ਕੁਐਸਚਨ ਸੀ। ਪਹਿਲੀ ਤੇ ਸਰ ਕਿ ਮਾਸਟਰ ਹੀਅਰਿੰਗਸ ਹੋਈਆਂ ਨੇ ਸੈਨ ਫਰਾਂਸਿਸਕੋ ਸਟਾਰਟ ਜਾਂ ਨਹੀਂ? ਮਾਸਟਰ ਛੱਡੋ ਭਾਜੀ, ਫਾਈਨਲ ਹੀਅਰਿੰਗਾਂ ਵੀ ਚੱਲਦੀਆਂ ਪਈਆਂ ਵਾ। ਸਰ ਮੈਂ ਉਹ ਨਾ ਅਟਰਨੀ ਨੂੰ ਕਿਹਾ ਸੀ ਮਾਸਟਰ ਪਲੀਡਿੰਗ ਪਾਉਣ ਲਈ, ਜਿੱਦਾਂ ਤੁਸੀਂ ਕਿਹਾ ਸੀ ਉਹਦੇ ਕੋਲ ਤੁਸੀਂ ਕਾਪੀ ਲੈ ਸਕਦੇ ਹੋ, ਹਨਾ। ਬਟ ਉਹਦੇ ਕੋਲ ਕੋਈ ਹੋਰ ਪ੍ਰੂਫ ਲੈ ਸਕਦੇ ਆ ਕਿ ਉਹਨੇ ਮਤਲਬ ਮਾਸਟਰ ਪਲੀਡਿੰਗ ਤੁਹਾਡੀ ਪਾਈ ਹੈ ਜਾਂ ਨਹੀਂ ਪਾਈ ਹੈਗੀ? ਸਰ 2019 ਦੀ ਆ ਨਾ, 19 ਦੀ ਮੇਰੀ ਕੈਂਸਲ ਹੋਈ ਮਾਸਟਰ, ਤੇ ਸਰ 2022 ਹੋ ਗਈ। ਘੱਟੋ ਘੱਟ ਸਰ ਮੇਰੀਆਂ 6 ਮਾਸਟਰ ਹੀਅਰਿੰਗਾਂ ਕੈਂਸਲ ਹੋ ਗਈਆਂ। ਫਾਈਨਲ ਦੀ ਤੇ ਗੱਲ ਹੀ ਦੂਰ। ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਆ, ਸੈਨ ਫਰਾਂਸਿਸਕੋ ਕੋਰਟ ਜਾ ਸਕਦੇ ਆ, ਆਪਣੀ ਫਾਈਲ ਇੰਸਪੈਕਟ ਕਰ ਸਕਦੇ ਆ। ਅੱਛਾ ਸਰ, ਉੱਥੇ ਕੋਰਟ ਦੇ ਵਿੱਚ ਜਾ ਕੇ? ਹਾਂਜੀ, ਪਰ ਇਹ ਹੈ ਕਿ ਯਾਰ ਹੁਣ ਰੇਡੀਓ ਕਈ ਸੁਣਦੇ ਆ। ਮੈਂ ਕਿਹਾ ਏਦਾਂ ਨਾ ਮੇਰੀ ਹੁਣ ਗੱਲ ਸੁਣ ਕੇ ਸਾਰਾ ਬੰਦਾ ਕਵੇ ਚੱਲ ਯਾਰ ਵਿਹਲੇ ਆ ਚੱਲੀਏ, ਹੈ ਨਾ, ਕੋਰਟ ਜਾ ਕੇ। ਸੋ ਏਦਾਂ ਕਿ ਤੁਹਾਡੀ ਜਿਹੜੀ ਪਹਿਲ ਉਹ ਹੀ ਹੈ ਕਿ ਆਪਣੇ ਵਕੀਲ ਨੂੰ ਰਿਕੁਐਸਟ ਕਰੋ ਕਿ ਯਾਰ ਜੋ ਤੂੰ ਮੇਰੀ ਰਿਟਨ ਪਲੀਡਿੰਗ ਫਾਈਲ ਕੀਤੀ ਹੈ ਮੈਨੂੰ ਉਹਦੀ ਕਾਪੀ ਭੇਜ ਦੇ। ਹੁਣ ਇਹਦੇ ਵਿੱਚ ਕੋਈ ਰੀਜ਼ਨ ਤਾਂ ਹੈ ਨਹੀਂ ਕਿ ਵਕੀਲ ਨਾ ਭੇਜੇ, ਉਹਨੂੰ ਪੁੱਛ ਕੇ ਦੇਖ ਲਓ ਕਿੱਦਾਂ। ਜੇ ਨਹੀਂ ਉਹਨੇ ਕੀਤੀ ਤਾਂ ਉਹਨੂੰ ਕਹੇ ਯਾਰ ਤੂੰ ਫਾਈਲ ਕਰ ਦੇ ਮੇਰੀ ਪਲੀਡਿੰਗਸ। ਨਹੀਂ ਸਰ ਉਹਨੇ ਫਾਈਲ ਕੀਤੀ ਹੈ, ਬਟ ਮੈਂ ਕਿਹਾ ਜੇ ਉਹ ਕਾਪੀ ਵੀ ਘੱਲਦਾ, ਮਤਲਬ ਉਹ ਕਾਪੀ ਚ ਦਿੱਤਾ ਹੁੰਦਾ ਕਿ ਇਹ ਸੈਂਡ ਹੋ ਗਈ ਹੈ ਕੋਰਟ ਦੇ ਵਿੱਚ, ਰਿਸੀਵ ਹੋ ਗਈ। ਉਹ ਜਿਹੜੀ ਹੁੰਦੀ ਨਾ, ਤੁਸੀਂ ਜਦੋਂ ਡਿਪੈਂਡ ਕਰਦਾ ਕਿ ਹੁਣ ਤਾਂ ਜਿਹੜੇ ਤਾਂ ਨਵੇਂ ਕੇਸ ਆ ਈ ਕੇਸ ਵਾਲੇ, ਉਹ ਤਾਂ ਸਿੱਧੇ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਕਿਹੜੀ ਅਪਲੋਡ ਆ। ਜੇ ਪੁਰਾਣੇ ਵਾਲੇ ਸਿਸਟਮ 'ਚ ਤੁਹਾਡਾ ਕੇਸ ਹੈਗਾ ਤੇ ਕੋਰਟ ਦੇ ਵਿੱਚ ਜਾ ਕੇ ਤੁਹਾਡਾ ਵਕੀਲ ਜਿਹੜਾ ਹੈਗਾ ਤੁਹਾਨੂੰ ਇੱਕ ਸਟੈਂਪ ਕੀਤੀ ਹੋਈ ਕਾਪੀ, ਜਿਹੜਾ ਕੋਰਟ ਦੇ ਵਿੱਚ ਕੁਝ ਵੀ ਫਾਈਲ ਹੁੰਦਾ ਉਹਨੂੰ ਉਹ ਸਟੈਂਪ ਕਰਦੇ ਆ ਤੇ ਉਹ ਸਟੈਂਪ ਕੀਤੀ ਹੋਈ ਕਾਪੀ ਤੁਹਾਨੂੰ ਦੇ ਸਕਦੇ, ਉਹ ਪ੍ਰੂਫ ਹੁੰਦਾ। ਓਕੇ ਸਰ, ਮਿਹਰਬਾਨੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਕੁਲਜਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਆਪਣੇ ਬ੍ਰਦਰ ਦਾ 2006 ਦੇ ਵਿੱਚ ਅਪਲਾਈ ਕੀਤਾ ਸੀ ਤੇ ਉਹਨਾਂ ਦੀ ਅਪ੍ਰੈਲ ਦੇ ਵਿੱਚ ਸਾਰੀ ਐਪਲੀਕੇਸ਼ਨ ਵਗੈਰਾ ਜੋ ਵੀ ਸੀਗਾ, ਫੀਸਾਂ ਵਗੈਰਾ ਸਾਰਾ ਕੁਝ ਜਮ੍ਹਾਂ ਹੋ ਗਿਆ। ਪਰ ਵੀਜ਼ੇ ਦੀ ਹਲੇ ਉਹੀ 60 ਡੇ ਦੀ ਵੇਟ ਕਰੀ ਜਾਂਦੇ, ਕਿਦੋਂ ਤੱਕ ਚਾਂਸ ਹੋ ਸਕਦੇ ਆ?
ਉਹਦਾ ਨਹੀਂ ਕੁਝ ਪਤਾ ਜੀ। 60 ਡੇ ਵਾਲੇ ਤਾਂ ਸਾਰਿਆਂ ਨੂੰ ਵੇਟ ਹੀ ਕਰਨੀ ਪੈਣੀ ਹੈ। ਉਹ ਅੱਛਾ, ਵੈਸੇ ਫੀਸਾਂ ਵਗੈਰਾ ਉਹਨਾਂ ਨੇ ਅਪ੍ਰੈਲ 'ਚ ਸਾਨੂੰ ਲੈਟਰ ਆਈ ਸੀ, ਸਾਰੇ ਡਾਕੂਮੈਂਟ, ਟੈਕਸ ਪੇਪਰ, ਸਭ ਫੀਸ ਵਗੈਰਾ ਜਮ੍ਹਾਂ ਕਰਵਾ ਦਿੱਤੀ ਸੀਗੀ। ਹਾਂਜੀ ਹਾਂਜੀ, ਨਹੀਂ ਉਹ ਸਾਰਿਆਂ ਦਾ ਏਦਾਂ ਹੀ ਆ, ਵੇਟ ਹੀ ਕਰਨੀ ਪੈਣੀ ਹੈ, ਕੁਝ ਨਹੀਂ ਉਹਦੇ ਵਿੱਚ ਹੋ ਸਕਦਾ। ਉਹ ਅੱਛਾ ਜੀ, ਚਲੋ। ਮਿਹਰਬਾਨੀ ਜੀ। ਹਰਦੀਪ ਹੈਲੋ ਜੀ, ਹਾਂ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀ ਜੀ, ਅਸੀਂ ਨਾ ਗ੍ਰੀਨ ਕਾਰਡ ਰੀਨਿਊ ਕਰਾਉਣ ਨੂੰ ਅਪਲਾਈ ਕੀਤੇ ਸੀ ਜਨਵਰੀ ਦੇ ਵਿੱਚ, ਤੇ ਫਿੰਗਰਪ੍ਰਿੰਟ 7 ਜਨਵਰੀ ਨੂੰ ਹੋ ਗਏ ਸੀ। ਮੇਰਾ ਆ ਗਿਆ, ਮੇਰੇ ਹਸਬੈਂਡ ਦਾ ਗ੍ਰੀਨ ਕਾਰਡ ਨਹੀਂ ਆਇਆ ਅਭੀ ਤੱਕ। ਹਾਂਜੀ, ਮਤਲਬ ਦੋਨੇ ਕੇਸ ਅਲੱਗ-ਅਲੱਗ ਆ। ਸੋ ਇੱਕ ਜਾਣੇ ਦਾ ਕਈ ਵਾਰੀ ਪਹਿਲਾਂ ਵੀ ਆ ਜਾਂਦਾ, ਇੱਕ ਜਾਣੇ ਦਾ ਬਾਅਦ 'ਚ ਆ ਜਾਂਦਾ। ਕਿੰਨਾ ਕੁ ਟਾਈਮ ਆਊ ਇਹਦੇ ਵਾਸਤੇ? ਇਹ ਕੁਝ ਕਿਹਾ ਨਹੀਂ ਜਾ ਸਕਦਾ, ਤੁਸੀਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਚੈੱਕ ਕਰ ਸਕਦੇ ਆ। ਕਾਲ ਕਰਦੇ ਆ, ਬਸ ਪ੍ਰੋਸੈਸ ਹੀ ਬੋਲੀ ਜਾਂਦਾ, ਹੋਰ ਕੁਛ ਨਹੀਂ। ਜੇ ਇੰਡੀਆ ਜਾਣਾ ਹੋਵੇ ਕੀ ਰਿਕੁਆਇਰਮੈਂਟ ਹੈ ਜੀ ਇਹਨਾਂ ਦੀ? ਨਹੀਂ, ਹੁਣ ਤੁਸੀਂ ਇੱਥੇ ਟੂਰਿਸਟ ਵੀਜ਼ੇ ਤੇ ਆਏ ਸੀਗੇ? ਹਾਂਜੀ, ਤੁਸੀਂ ਟੂਰਿਸਟ ਵੀਜ਼ੇ ਤੇ ਆਏ ਸੀਗੇ? ਨਹੀਂ ਜੀ, ਅਸੀਂ ਪੱਕੇ ਹੀ ਆਏ ਸੀ। ਅਸੀਂ 10 ਸਾਲ ਹੋ ਗਏ ਸੀ ਸਾਡੇ ਵੀਜ਼ੇ ਨੂੰ, 10 ਸਾਲ ਮਗਰੋਂ ਅਸੀਂ ਸਿਟੀਜ਼ਨ ਨਹੀਂ ਲਈ, ਅਸੀਂ ਰੀਨਿਊ ਕਰਵਾਉਣਾ ਸੀ। ਪਿਛਲੇ ਜੀ ਤੁਸੀਂ ਦੱਸਦੇ ਨਹੀਂ ਸੀ ਵੀ 2 ਸਾਲ ਦੇ ਲਈ ਇਹਨਾਂ ਨੇ ਉਹ ਕਰ ਦਿੱਤਾ ਵੀ ਐਕਸਟੈਂਸ਼ਨ ਲੈ ਕੇ ਜਿਹੜਾ ਆ ਉਹ ਜਿਹੜੀ ਚਿੱਠੀ ਆਈ ਹੋਣੀ ਉੱਤੇ ਜਾ ਸਕਦੇ ਆ? ਹਾਂਜੀ, ਉੱਤੇ ਜਾ ਸਕਦੇ ਆ, ਪਰ 에ਅਰਲਾਈਨਸ ਵਗੈਰਾ ਨਾਲ ਪਹਿਲਾਂ ਪਤਾ ਕਰ ਲਿਓ ਕਿ ਪੰਗਾ ਨਹੀਂ ਪਾਣਾ। ਕਿਨੇ ਦਾ ਪਿਛਲਾ ਪ੍ਰੋਗਰਾਮ ਸੁਣ ਲਿਓ, ਟਿਰਕੀਆਂ ਉਹਨਾਂ ਦੇ ਨਾਲ ਕੀ ਹੋਇਆ ਸੀਗਾ ਦਿੱਲੀ 에ਅਰਪੋਰਟ ਤੇ। ਉਹਦੇ ਨਾਲ ਫਿਰ ਜਿਹੜਾ ਪਤਾ ਲੱਗਦਾ। ਉਦਾਂ ਦੇਖੋ, ਐਕਸਟੈਂਸ਼ਨ ਦੇ ਉੱਤੇ ਕਹਿੰਦੇ ਆ ਜਾ ਸਕਦੇ ਆ, ਪਰ ਜਾਣ ਤੋਂ ਪਹਿਲਾਂ ਕਨਫਰਮ ਕਰ ਲਿਓ, ਨਹੀਂ ਤਾਂ ਨੱਕ ਨਾਲ ਲੀਕਾਂ ਕਢਾਉਣ ਵਾਲੀ ਗੱਲ ਕਰਦੇ ਆ ਦਿੱਲੀ 에ਅਰਪੋਰਟ ਵਾਲੇ। ਅੱਛਾ ਜੀ, ਉਹ ਆਪਣੇ ਨਾ ਯੂ ਵੀਜ਼ੇ ਦੀ ਜਿਹੜੀ ਗੱਲ ਕਰ ਰਹੇ ਸੀਗੇ, ਜਿਹੜਾ ਆਪਾਂ ਕੇਸ ਫਾਈਲ ਕੀਤਾ ਸੀਗਾ ਬੰਦੇ ਦਾ ਅਪ੍ਰੈਲ 2017 ਚ ਕੀਤਾ ਸੀਗਾ ਫਾਈਲ, ਤੇ ਉਹਦਾ ਅਪਰੂਵਲ ਸਾਨੂੰ ਆਇਆ ਵਾ, ਪਰ ਜਿਹੜਾ ਉਹ ਹੈਗਾ ਡੈਫਰਡ ਐਕਸ਼ਨ ਕਿ ਉਹਨੂੰ ਉਹਨਾਂ ਨੇ ਗ੍ਰਾਂਟ ਕਰਤਾ, ਪਰ ਉਹ ਕਹਿੰਦੇ ਸਾਡੇ ਜਿਹੜੇ 10,000 ਵਾਲਾ ਜਿਹੜਾ ਨੰਬਰ ਆ ਲੋਟਰੀ ਜਿਹੜੀ ਹੈਗੀ ਆ, ਉਹਦੇ ਕਰਕੇ ਆਪਾਂ ਤੁਹਾਨੂੰ ਅਜੇ ਵੀਜ਼ਾ ਦੇ ਨਹੀਂ ਸਕਦੇ। ਸੋ ਸਾਡਾ ਜਿਹੜਾ ਕੇਸ ਅਪਰੂਵ ਕੀਤਾ ਯੂ ਵੀਜ਼ਾ ਦਾ ਲੇਟੈਸਟ ਉਹ ਹੈਗਾ ਅਪ੍ਰੈਲ 2017 ਦਾ, ਪਰ ਐਕਚੁਅਲ ਯੂ ਵੀਜ਼ਾ ਨੂੰ ਆਇਆ ਨਹੀਂ। ਤੇ 2016 ਵਾਲੇ ਮੈਨੂੰ ਹੁਣ ਪਤਾ ਨਹੀਂ, ਇਹਦਾ ਡੇਟਾ ਸਾਡੇ ਕੋਲ ਹੈ ਨਹੀਂਗਾ ਕਿ ਕਿੱਥੇ ਉਹ ਸਟੈਂਡ ਕਰਦੇ ਆ, ਤੇ ਵੇਟ ਹੀ ਕਰਨੀ ਪਊਗੀ, ਕੁਝ ਨਹੀਂ ਇਹਦਾ ਕੀਤਾ ਜਾ ਸਕਦਾ। 17 ਵਾਲੇ ਦਾ ਆ ਗਿਆ, 16 ਵਾਲੇ ਦਾ ਆਇਆ ਨਹੀਂ, ਇਹ ਅੱਗੇ ਪਿੱਛੇ ਵੀ ਇਦਾਂ ਚੱਲਦਾ? 17 ਵਾਲੇ ਦਾ ਕੇਸ ਅਪਰੂਵ ਕਰਤਾ ਉਹਨਾਂ ਨੇ, ਮਤਲਬ ਉਹਨੂੰ ਕਹਿੰਦੇ ਕਿ ਤੇਰਾ ਕੇਸ ਅਪਰੂਵ ਹੋ ਗਿਆ, ਤੂੰ ਵੇਟ ਕਰ, ਹੁਣ ਜਦੋਂ 10,000 ਵਾਲਾ ਨੰਬਰ ਤੇਰਾ ਕਰੰਟ ਹੋਊਗਾ ਨਾ, ਫਿਰ ਤੈਨੂੰ ਐਕਚੁਅਲ 'ਚ ਯੂ ਵੀਜ਼ਾ ਦੇਵਾਂਗੇ। ਤੇ ਐਕਚੁਅਲ 'ਚ ਉਹਨੂੰ ਯੂ ਵੀਜ਼ਾ ਆਇਆ ਨਹੀਂ। 16 ਵਾਲਿਆਂ ਨੂੰ ਕਈਆਂ ਨੂੰ ਆਣੇ ਸ਼ੁਰੂ ਹੋ ਗਏ। ਮੇਰੇ ਕੋਲ ਇਹਦਾ ਡੇਟਾ ਨਹੀਂ ਹੈਗਾ ਕਿ ਕਿੱਥੇ ਕੋ ਸਟੈਂਡ ਕਰਦੇ ਆ, ਕਿੰਨੀ ਦੇਰ ਲਾਉਗੇ। ਠੀਕ ਹੈ, ਓਕੇ। ਅਗਲੇ ਕਾਲਰ ਜਸਵੰਤ। ਹਾਂਜੀ ਜਸਵੰਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ, ਆਪਣਾ ਮੇਰੇ ਨਾ ਪੇਰੈਂਟਸ ਨੇ ਅਪਲਾਈ ਕੀਤਾ ਸੀਗਾ, ਮੇਰੇ ਸਿਸਟਰ ਦਾ, ਫੈਮਿਲੀ ਦਾ, ਹਸਬੈਂਡ ਤੇ 2 ਬੱਚੇ ਉਹਨਾਂ ਦੇ, ਤੇ ਉਹਨਾਂ ਦਾ ਨਾ ਕੀਤਾ ਸੀਗਾ 2016 ਚ, ਤੇ ਉਹ ਹੁਣ ਆ ਗਏ ਕੈਨੇਡਾ ਆ ਗਏ, ਉਹਨਾਂ ਦੀ PR ਹੋ ਗਈ ਉਹਨਾਂ ਦੀ ਕੈਨੇਡਾ ਚ। ਉਹ ਸਾਨੂੰ ਕੋਈ ਅਪਡੇਟ ਕਰਨੇ ਪੈਣੇ ਉਹਦੇ ਵਾਸਤੇ ਕੁਝ? ਕਿਹਦੇ ਲਈ ਅਪਲਾਈ ਕੀਤਾ ਸੀਗਾ? ਮੇਰੀ ਮਮ ਨੇ ਮੇਰੀ ਸਿਸਟਰ ਦਾ ਅਪਲਾਈ ਕੀਤਾ ਸੀਗਾ। ਉਹਦੇ ਵਿੱਚ ਤੁਸੀਂ ਕੀ ਕਰਨਾ ਕਿ ਜੇ ਤੁਹਾਡਾ 130 ਅਪਰੂਵ ਹੋ ਗਿਆ ਨਾ? ਹਾਂ, ਅਪਰੂਵ ਹੋ ਗਿਆ ਜੀ, 2016 ਦਾ 15 ਦਾ ਕੀਤਾ ਹੋਇਆ। ਹਾਂਜੀ, ਸੋ ਇਹਦੇ 2 ਤਰੀਕੇ ਹੁੰਦੇ ਆ। ਇੱਕ ਤਾਂ ਤੁਸੀਂ ਕੌਂਸੂਲੇਟ ਨੂੰ ਸਿੱਧੇ ਕੰਟੈਕਟ ਕਰ ਸਕਦੇ ਆ, USCIS ਨੂੰ, ਕਿ ਫਾਈਲਾਂ ਸਾਡੀਆਂ ਕੈਨੇਡਾ ਵਾਲੇ ਜਿਹੜੇ ਕੌਂਸੂਲੇਟ ਆ ਉਹ 'ਚ ਸੈਂਡ ਕਰ ਦਿਓ। ਪਰ ਇਹਦਾ ਜਿਹੜਾ ਸਹੀ ਤਰੀਕਾ ਵਾ ਕੇਸ ਚੇਂਜ ਕਰਨ ਦਾ, ਉਹ ਇਹ ਹੈਗਾ ਕਿ ਜਿਹੜਾ ਇੱਕ ਪਟੀਸ਼ਨ ਹੁੰਦੀ ਆ I-824, ਤੁਸੀਂ ਜਿਹੜਾ ਨਾ I-824 ਪਟੀਸ਼ਨ ਫਾਈਲ ਕਰੋ। ਉਹਦੇ ਵਿੱਚ ਲਿਖਿਆ ਹੁੰਦਾ, ਬਾਕਸਿਸ ਹੁੰਦੇ ਆ ਕੀ ਕਰਨਾ, ਤੇ ਉਹਨਾਂ ਨੂੰ ਇਹ ਕਹੋ ਕਿ ਜਿਹੜਾ ਪੇਪਰ ਵਰਕ ਆ ਹੁਣ ਕੈਨੇਡਾ ਸੈਂਡ ਕਰ ਦਿਓ, ਤੇ ਫਿਰ ਉਹ ਜਿਹੜਾ ਉਹੀ ਹੈ ਕਿ ਇੰਡੀਆ ਦੀ ਜਗ੍ਹਾ ਉਹ ਕੈਨੇਡਾ ਸੈਂਡ ਕਰ ਦੂਗੀ। ਕੀ ਹੈਗਾ ਜੀ? I 824 824 ਜੀ। 824। ਥੈਂਕ ਯੂ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਕੁਝ ਆਨਲਾਈਨ ਸਵਾਲ ਲੈ ਲਈਏ। ਹਰਭਜਨ ਸਿੰਘ ਹੁਣੀ ਪੁੱਛਦੇ ਨੇ ਵੀ 2 ਸਾਲ ਦੀ ਗ੍ਰੀਨ ਕਾਰਡ ਤੋਂ ਜਿਹੜੀ ਅਗਲੀ ਪੱਕੀ ਗ੍ਰੀਨ ਕਾਰਡ ਵਾਲੀ ਇੰਟਰਵਿਊ 'ਚ ਉਹਨਾਂ ਨੇ ਸਵਾਲ ਜਵਾਬ ਕੀਤੇ ਆ, ਪੇਪਰ ਰੱਖ ਲਏ, ਕਹਿੰਦੇ ਮੇਲ ਆਵੇਗੀ, ਕਿੰਨਾ ਕੁ ਸਮਾਂ ਉਸ ਚੀਜ਼ ਨੂੰ ਲੱਗਦਾ? ਟਾਈਮ ਲੱਗ ਸਕਦਾ, ਡਿਪੈਂਡ ਕਰਦਾ ਕਿ ਹੁਣ ਕਿਹੜੇ ਲੈਵਲ ਦੀ ਇਨਵੈਸਟੀਗੇਸ਼ਨ ਆ, ਕਿੰਨਾ ਕੁ ਉਹਨਾਂ ਨੂੰ ਸ਼ੱਕ ਆ, ਕੀ ਚੱਕਰ। ਓਕੇ। ਸੁਖਜੀਤ ਹੁਣੀ ਪੁੱਛਦੇ ਨੇ ਸਿਟੀਜ਼ਨਸ਼ਿਪ ਉਹਨਾਂ ਨੂੰ 3 ਦਿਨ ਪਹਿਲਾਂ ਹੀ ਮਿਲੀ ਆ, ਤੇ ਕਹਿੰਦੇ ਵੀ ਹੁਣ ਉਹਨਾਂ ਦੇ ਜਿਹੜੇ ਸਪਾਊਸ ਆ, ਜਿਹੜੀ ਕਿ ਪੰਜਾਬ ਵਿੱਚ ਇੰਡੀਆ 'ਚ ਵੇਟ ਕਰ ਰਹੀ ਆ ਪਿਛਲੇ 3 ਸਾਲ ਤੋਂ,
ਉਹਦੇ ਕੇਸ ਦੇ ਵਿੱਚ ਕਿੱਦਾਂ ਅਪਡੇਟ ਕੁਛ ਉਹਨਾਂ ਦੀ ਹੋ ਸਕਦੀ ਆ, ਤੇਜ਼ ਹੋ ਸਕਦਾ ਹੈ ਕੰਮ, ਜਾਂ ਕੀ ਹੋਵੇ? ਹਾਂਜੀ ਹਾਂਜੀ, ਜਿੱਥੇ ਵੀ ਕੇਸ ਉਹਨਾਂ ਦਾ ਪੈਂਡਿੰਗ ਆ, ਜੇ USCIS ਮੁਰਿਆ ਤਾਂ ਉੱਥੇ ਪੇਪਰ ਫਾਈਲ ਕਰੋ, ਜੇ ਉਹਨਾਂ ਦਾ ਆਲਰੇਡੀ NVC ਵਗੈਰਾ ਜਾ ਚੁੱਕਾ ਤਾਂ ਉਹਨਾਂ ਨੂੰ ਕਰ ਦਿਓ। ਦੋਨਾਂ ਨੇ ਤੁਸੀਂ ਅਵਲ ਤਾਂ ਆਪਣਾ ਜਿਹੜਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਹੈ, ਕਵਰ ਲੈਟਰ ਲਿਖ ਕੇ ਭੇਜ ਦਿਓ ਕਿ ਮੈਂ ਹੁਣ ਸਿਟੀਜ਼ਨ ਬਣ ਗਈ ਹਾਂ ਤੇ ਮੇਰਾ ਕੇਸ ਜਿਹੜਾ ਕੈਟੇਗਰੀ ਚੇਂਜ ਕੀਤੀ ਜਾਵੇ। ਜੀ, ਜੇ ਸਿੰਘ ਹੁਣੀ ਪੁੱਛਦੇ ਨੇ, ਉਹਨਾਂ ਦੇ ਮੁੰਡੇ ਨੇ ਜਿਹੜੇ ਕਿ US ਸਿਟੀਜ਼ਨ ਆ, ਉਹਨਾਂ ਦੇ ਲਈ ਤੇ ਉਹਨਾਂ ਦੀ ਵਾਈਫ ਲਈ, ਯਾਨੀ ਕਿ ਸਿਟੀਜ਼ਨ ਨੇ ਮਾਂ ਪਿਓ ਲਈ ਅਪਲਾਈ ਕੀਤਾ, 7 ਮਹੀਨੇ ਹੋ ਗਏ ਆ। ਉਹਨਾਂ ਦੀ ਵਾਈਫ ਨੂੰ ਤਾਂ ਮੈਨੂੰ ਲੱਗਦਾ ਵੀ ਵਰਕ ਪਰਮਿਟ ਆ ਗਿਆ ਆ, ਪਰ ਫਿੰਗਰਪ੍ਰਿੰਟ ਜਿਹੜੇ ਆ ਉਹ ਨਹੀਂ ਹੋਏ, ਹੈਵਨਟ ਗੋਟ ਯੈਟ ਵੀ ਬੋਥ। ਫਿੰਗਰਪ੍ਰਿੰਟ ਹੋ ਗਿਆ ਪਰ ਉਹਨਾਂ ਦਾ ਜਿਹੜਾ ਜੇ ਵਰਕ ਪਰਮਿਟ ਵਗੈਰਾ ਉਹ ਨਹੀਂ ਆਇਆ। ਸਵਾਲ ਸਮਝਿਆ ਨਹੀਂ, ਦੁਬਾਰਾ ਦੱਸਿਓ। ਦੁਬਾਰਾ ਇਹ ਵੀ ਮੁੰਡੇ ਨੇ ਆਪਣੇ ਮਾਂ ਪਿਓ ਲਈ ਕੀਤਾ, ਮਾਂ ਦਾ ਜਿਹੜਾ ਆ ਉਹ ਵਰਕ ਪਰਮਿਟ ਆ ਗਿਆ ਆ, ਪਿਓ ਦਾ ਜਿਹੜਾ ਆ ਜੇ ਨਹੀਂ ਆਇਆ, 7 ਮਹੀਨੇ ਪਹਿਲਾਂ ਕੀਤਾ ਸੀਗਾ, ਫਿੰਗਰਪ੍ਰਿੰਟ ਦੋਨਾਂ ਦੇ ਹੋ ਗਿਆ। ਹਾਂਜੀ, ਉਹ ਤਾਂ ਫਿਰ ਵੇਟਿੰਗ ਗੇਮ ਹੀ ਆ, ਜਿੱਦਾਂ ਹੁਣ ਪਹਿਲੇ ਦੱਸਿਆ ਆਪਾਂ ਕਿ ਦੋਨੇ ਕੇਸ ਅਲੱਗ-ਅਲੱਗ ਆ, ਕੋਈ ਇਦਾਂ ਨਹੀਂ ਕਿ ਇਕੱਠੇ ਫਾਈਲ ਕੀਤਾ ਸੀਗਾ ਜਾਂ ਘਰ ਵਾਲਾ ਘਰ ਵਾਲੀ ਆ, ਤਾਂ ਆ ਜਾਊਗਾ। ਹਾਂਜੀ, ਟਾਈਮਿੰਗ ਅੱਗੇ ਪਿੱਛੇ ਇਹਨਾਂ ਦੀ ਹੋ ਜਾਂਦੀ ਆ, ਕੋਈ ਵੱਡੀ ਗੱਲ ਨਹੀਂ। ਅਗਲੇ ਕਾਲਰ ਨੇ ਹੈਪੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੈਂ ਗ੍ਰੀਨ ਕਾਰਡ ਹੋਲਡਰ ਆ, ਅਸਾਈਲਮ ਦਾ ਗ੍ਰੀਨ ਕਾਰਡ ਹੈ ਮੇਰੇ ਕੋਲ। ਭਾਜੀ ਮੈਂ 1 ਸਾਲ ਪਹਿਲਾਂ ਇੰਡੀਆ ਵਿਆਹ ਕਰਾ ਕੇ ਆਇਆ ਸੀਗਾ, ਤੇ ਹੁਣ ਮੇਰੇ ਕੋਲ, ਮੈਂ ਭਾਜੀ ਅਪਲਾਈ ਨਹੀਂ ਸੀ ਕੀਤਾ I-130 ਹਜੇ ਤੱਕ। ਮੇਰੇ ਕੋਲ ਬੇਬੀ ਆ ਭਾਜੀ ਹੁਣ 1 ਵੀਕ ਦਾ, ਤੇ ਹੁਣ ਮੈਂ ਜਦੋਂ ਬੇਬੀ ਦੇ ਨਾਲ ਅਪਲਾਈ ਕਰਦਾ ਆ ਤਾਂ ਮੈਂ ਕਿਸੇ ਡਿਫਰੈਂਟ ਕੈਟਾਗਰੀ ਦੇ ਵਿੱਚ ਪ੍ਰੋਸੈਸ ਦੇ ਵਿੱਚ ਆਊਂਗਾ ਕਿ ਜੇ ਨਾਲ ਹੀ ਬੇਬੀ ਹੁੰਦਾ ਸੇਮ ਕੈਟਾਗਰੀ ਰਹਿਣੀ ਆ? ਤੁਸੀਂ ਅਸਾਈਲਮ ਦੇ ਥਰੂ ਗ੍ਰੀਨ ਕਾਰਡ ਲਿਆ ਆਪਣਾ? ਹਾਂਜੀ ਭਾਜੀ। ਤੇ ਵਿਆਹ ਤੁਸੀਂ ਕਰਾਇਆ ਅਸਾਈਲਮ ਪਾਸ ਹੋਣ ਤੋਂ ਬਾਅਦ ਚ? ਹਾਂਜੀ ਭਾਜੀ, ਇੰਡੀਆ ਜਾ ਕੇ ਡਾਇਰੈਕਟ ਇੰਡੀਆ ਜਾ ਕੇ ਕਰਾਇਆ ਸੀਗਾ। ਹਾਂਜੀ ਹਾਂਜੀ, ਤੇ ਨਹੀਂ ਤੁਹਾਡੀ ਫਿਰ ਗ੍ਰੀਨ ਕਾਰਡ ਵਾਲੀ ਤੇ ਬੇਬੀ ਤੁਹਾਡਾ ਹੈਗਾ ਇਸ ਵੇਲੇ ਇੰਡੀਆ ਦੇ ਵਿੱਚ, ਰਾਈਟ? ਇੰਡੀਆ ਦੇ ਵਿੱਚ 1 ਵੀਕ ਦਾ ਭਾਜੀ। ਹਾਂਜੀ, ਉਹ ਲਾਈਕ ਮੈਂ ਇੱਕ ਨਾ ਭਾਜੀ ਇਹ ਵੀ ਕੁਐਸਚਨ ਨਾਲ ਕਿ ਜਦੋਂ ਮੈਂ ਉਹਦਾ ਹੁਣ ਅਪਲਾਈ ਕਰਨਾ ਬੇਬੀ ਕੱਲ ਜਾਂ ਪਰਸੋਂ ਨੂੰ, ਮੈਂ ਇਹ ਪੁੱਛਣਾ ਚਾਹੁੰਦਾ ਜੀ ਉਹਨਾਂ ਦਾ ਇਕੱਲਾ ਬੇਬੀ ਦਾ ਬਰਥ ਸਰਟੀਫਿਕੇਟ ਹੀ ਨਾਲ ਲੱਗਣਾ ਵਾ, ਜਾਂ ਕਿ ਵੇਟ ਕਰਾਂ ਜਦੋਂ ਇੰਡੀਆ ਦੇ ਹੋਰ ਕੋਈ ਜਿਹੜੀ ਆਧਾਰ ਕਾਰਡ ਵਗੈਰਾ ਬਣੇ 2-3 ਮਹੀਨੇ ਤੱਕ, ਉਹ ਵੇਟ ਕਰਕੇ ਅਪਲਾਈ ਕਰਨਾ ਚਾਹੀਦਾ? ਨਹੀਂ, ਬਰਥ ਸਰਟੀਫਿਕੇਟ ਹੀ ਚਾਹੀਦਾ ਹੁੰਦਾ, ਤੁਸੀਂ ਅਪਲਾਈ ਕਰ ਸਕਦੇ ਆ, ਬਾਅਦ ਚ ਵੀ ਕੇਸ ਦੇ ਵਿੱਚ ਐਡ ਹੋ ਸਕਦਾ, ਪਰ ਹਾਂਜੀ ਇਹਨੂੰ ਤੁਸੀਂ ਫਾਈਲ ਕਰੋ ਬੇਬੀ ਦਾ ਅਲੱਗ ਤੋਂ, ਦੈਟ ਇਜ਼ ਅ ਬੈਟਰ ਆਪਸ਼ਨ। ਠੀਕ ਹੈ, ਇਹਦਾ ਨਾ ਭਾਈ ਪ੍ਰੋਸੈਸ ਥੋੜਾ ਫਾਸਟ ਹੋਊਗਾ, ਜਿੱਦਾਂ ਉਹ ਯੂਜ਼ਲੀ ਲੋਕੀ ਦੱਸਦੇ ਕਿ ਸ਼ੱਕ ਕਰਦੇ ਹੁੰਦੇ ਆ ਕਿ ਤੁਸੀਂ ਸਾਨੂੰ ਸੋਲਿਡ ਪ੍ਰੂਫ ਦਿਓ ਆਪਣੀ ਮੈਰਿਜ ਦਾ ਬੇਬੀ ਦੇ ਨਾਲ, ਫਿਰ ਉਹ ਪ੍ਰੂਫ ਆਪਣੇ ਕੋਲ ਪੁੱਛ ਨਹੀਂ ਸਕਦੇ। ਪ੍ਰੋਸੈਸਿੰਗ ਟਾਈਮ ਤਾਂ ਸੇਮ ਹੀ, ਇੰਟਰਵਿਊ ਤਾਂ ਉਸੇ ਟਾਈਮ ਤੇ ਆਣੀ ਆ, ਬਸ ਤੁਹਾਡਾ ਫਰਕ ਇਹ ਪੈਣਾ ਕਿ ਤੁਹਾਡੇ ਤੇ ਸ਼ੱਕ ਨਹੀਂ ਕਰੂਗੇ, ਤੁਹਾਡਾ ਕੇਸ ਅਪਰੂਵ ਕਰ ਦੋਗੇ, ਇਹੀ ਫਰਕ ਪੈਣਾ, ਬਾਕੀ ਟਾਈਮ ਤਾਂ ਮੈਂ ਲੱਗਣੀ। ਮਿਹਰਬਾਨੀ ਜੀ। ਫੋਰ ਐਗਜ਼ਾਮਪਲ ਜੀ ਹਾਂਜੀ, ਇਹ ਕਿੰਨਾ ਟਾਈਮ ਲੱਗੂਗਾ ਜਿੱਦਾਂ ਅਪਲਾਈ ਕਰਨ ਤੋਂ ਬਾਅਦ? ਮੈਂ ਸਿਟੀਜ਼ਨ ਹੋ ਜਾਣਾ 1 ਸਾਲ ਤੱਕ, ਉਦਾਂ ਸਿਟੀਜ਼ਨ ਹੋ ਗਏ ਤਾਂ ਫਿਰ ਤੁਹਾਡਾ ਥੋੜਾ ਛੇਤੀ ਹੋ ਜਾਣਾ, ਉਹਨੂੰ ਤੁਸੀਂ ਕਨਵਰਟ ਕਰਾ ਸਕਦੇ ਆ, ਪਰ ਹਾਂਜੀ ਪ੍ਰੋਸੈਸਿੰਗ ਟਾਈਮ ਨਾ ਗ੍ਰੀਨ ਕਾਰਡ ਵਾਲੇ ਤਾਂ ਅੱਗੇ 4-4 ਸਾਲ ਆਮ ਗੱਲ ਆ। ਠੀਕ ਹੈ ਜੀ। ਸਿਟੀਜ਼ਨ ਜੇ ਤੁਸੀਂ, ਹਾਂਜੀ ਇਹਦੇ ਵਿੱਚ ਇਹ ਹੈ ਕਿ ਜਿਹੜਾ ਤੁਹਾਡਾ 130 ਅਪਰੂਵ ਹੋ ਗਿਆ ਕਿ ਨਹੀਂ ਹੋਇਆ ਅਜੇ? ਕਰਨਾ ਹੈ ਨੈਕਸਟ ਵੀਕ ਕਰਨਾ ਜੀ ਅਪਲਾਈ, ਅਜੇ ਅਪਲਾਈ ਕਰਨਾ। ਘਰ ਵਾਲੀ ਦਾ ਵੀ ਨਹੀਂ ਕੀਤਾ ਨਾ ਫਾਈਲ ਤੁਸੀਂ ਅਜੇ? ਨਹੀਂ ਕੀਤਾ ਨਹੀਂ, ਬੇਬੀ ਕਰਕੇ ਵੇਟ ਕੀਤੀ। ਜੇ ਤੁਸੀਂ ਐਜ਼ ਅ ਗ੍ਰੀਨ ਕਾਰਡ ਹੋਲਡਰ ਫਾਈਲ ਕਰਦੇ ਆ ਤਾਂ ਘਰ ਵਾਲੀ ਦਾ ਤੇ ਬੇਬੀ ਦਾ ਇੱਕੋ ਪਟੀਸ਼ਨ ਚ ਹੋ ਜਾਣਾ, ਮਤਲਬ ਤੁਹਾਨੂੰ 2 ਅਲੱਗ-ਅਲੱਗ ਨਹੀਂ ਕਰਨੀਆਂ ਪੈਣੀਆਂ। ਤੇ ਜੇ ਬਾਅਦ ਚ ਤੁਸੀਂ ਸਿਟੀਜ਼ਨ ਬਣ ਜਾਂਦੇ ਆ, ਤੁਹਾਨੂੰ ਬੇਬੀ ਦਾ ਦੁਬਾਰਾ ਅਲੱਗ ਸਿਰਿਓਂ ਕਰਨਾ ਪੈਣਾ। ਸੋ ਤੁਸੀਂ ਕੀ ਕਰੋ, ਤੁਸੀਂ ਘਰ ਵਾਲੀ ਦਾ ਵੀ ਅਲੱਗ ਫਾਈਲ ਕਰੋ, ਬੇਬੀ ਦਾ ਵੀ ਅਲੱਗ ਫਾਈਲ ਕਰੋ, ਹੁਣ 2 ਪਟੀਸ਼ਨ ਅਲੱਗ ਫਾਈਲ ਕਰੋ, ਤਾਂ ਕਿ ਜਦੋਂ ਤੁਸੀਂ ਸਿਟੀਜ਼ਨ ਬਣੋ ਨਾ, ਤੁਹਾਡੇ ਬੱਚੇ ਦਾ ਟਾਈਮ ਨਾ ਦੁਬਾਰਾ ਖਰਾਬ ਹੋਵੇ। ਦੋ ਤੁਸੀਂ ਅਲੱਗ-ਅਲੱਗ ਪਟੀਸ਼ਨਾਂ ਫਾਈਲ ਕਰਨੀਆਂ, ਸਮਝੇ? ਓਕੇ, ਠੀਕ ਹੈ ਸਰ, ਠੀਕ ਹੈ ਜੀ, ਥੈਂਕ ਯੂ ਸੋ ਮਚ ਭਾਜੀ, ਮਿਹਰਬਾਨੀ ਜੀ। ਹਰਦੀਪ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਪੁੱਛਣਾ ਚਾਹੁੰਦਾ ਸੀ, ਮੇਰਾ ਜਿੱਦਾਂ ਭਾਂਜਾ ਆ ਇਟਲੀ ਦੇ ਵਿੱਚ, ਉਹਦੀ ਏਜ ਹੋ ਗਈ ਆ 20 ਸਾਲ। ਆਪਾਂ ਅਪਲਾਈ ਕੀਤਾ ਸੀ 2007 ਜਨਵਰੀ ਨੂੰ, ਤੇ ਅਪਰੂਵ ਹੋਇਆ 2010 ਵਿੱਚ ਹੋਇਆ, ਜਨਵਰੀ ਨੂੰ ਅਪਰੂਵ ਹੋਇਆ, 3 ਸਾਲ ਹੋ ਮਿਲਣੇ। ਜੇ ਆਪਾਂ ਸਟੂਡੈਂਟ ਵੀਜ਼ੇ ਤੇ ਅਪਲਾਈ ਕਰੀਏ ਇੱਥੇ, ਤਾਂ ਉਹ ਕੇਸ ਤੇ ਕੋਈ ਇਫੈਕਟ ਨਹੀਂ ਪਊਗਾ? ਨਹੀਂ, ਇਫੈਕਟ ਤਾਂ ਕੋਈ ਨਹੀਂ ਪੈਣਾ ਉਹਨੂੰ, ਬਸ ਆਪਣਾ ਜਿਹੜੇ ਸਵਾਲ ਜਵਾਬ ਆ ਕਿ ਕੌਣ ਰਿਸ਼ਤੇਦਾਰ ਆ, ਕਿੱਦਾਂ ਪਟੀਸ਼ਨ ਤਾਂ ਨਹੀਂ ਫਾਇਲ, ਉਹ ਸਾਰੀਆਂ ਚੀਜ਼ਾਂ ਦੱਸਣੀਆਂ ਪੈਣੀਆਂ। ਇੱਕ ਭਾਜੀ ਮੈਂ ਇਹ ਪੁੱਛਣਾ ਜੀ, ਇੱਥੇ ਉਹਨੂੰ ਸੱਦ ਕੇ ਅਪਲਾਈ ਕਰੀਏ ਤੇ ਆਪਾਂ ਉੱਥੋਂ ਹੀ ਅਪਲਾਈ ਕਰੀਏ? ਉਹ ਹੈਗੇ ਇਟਾਲੀਅਨ ਸਿਟੀਜ਼ਨ ਅੱਗੇ ਇਦਾਂ ਇੱਥੋਂ ਹੋ ਗਏ ਵੈਸੇ? ਹਾਂਜੀ, ਦੇਖੋ ਫਿਲਹਾਲ ਤਾਂ ਜੇ ਉੱਥੇ ਹੈ ਨਹੀਂਗਾ, ਤੁਹਾਨੂੰ ਉੱਥੇ ਫਾਈਲ ਕਰਨਾ ਪੈਣਾ। ਤੇ ਜੇ ਉਹਦਾ ਸਟੂਡੈਂਟ ਵੀਜ਼ਾ ਲੱਗ ਜਾਂਦਾ ਤੇ 90 ਦਿਨ ਤੋਂ ਬਾਅਦ ਉਹਨੂੰ, ਜੇ ਮੰਨ ਲਓ ਬੰਦਾ ਅਮਰੀਕਾ 'ਚ ਹੈਗਾ ਉਹਦੇ ਕੋਲ, ਤੇ ਆਪਣੇ ਲੀਗਲ ਸਟੇਟਸ ਦਾ ਸਟੂਡੈਂਟ ਮੇਨਟੇਨ ਕਰਕੇ ਰੱਖਦਾ, ਤੇ ਉਹਨੂੰ
ਇੱਥੇ ਆਉਣ ਦਾ ਤੁਸੀਂ ਜੇ ਇਹ ਪੁੱਛ ਰਹੇ ਕਿ ਫਾਇਦਾ ਹੋਊਗਾ ਕੋਈ ਨਹੀਂ ਹੋਊਗਾ, ਹਾਂਜੀ ਉਹਨੂੰ ਫਾਇਦਾ ਹੋ ਸਕਦਾ ਇੱਥੇ ਆਉਣ ਦਾ। ਭਾਜੀ ਇੱਕ ਮੈਂ ਪੁੱਛਣਾ ਸੀਗਾ, ਇੱਕ ਹੋਰ ਕੁਐਸਚਨ ਪੁੱਛਣਾ ਸੀਗਾ। ਜਿੱਦਾਂ ਮੈਂ ਆਪਣਾ ਮਿਲਿਆ ਸੀਗਾ ਆਪਾਂ ਨੂੰ ਗ੍ਰੀਨ ਕਾਰਡ, ਤੇ ਗ੍ਰੀਨ ਕਾਰਡ 10 ਸਾਲ ਦਾ ਮਿਲਿਆ, ਵਾਈਫ ਮੇਰੀ ਸਿਟੀਜ਼ਨ ਸੀ, ਤੇ ਅੱਗੇ ਕੇਸ ਲੰਮਾ ਚੌੜਾ ਪੈ ਕੇ ਮਤਲਬ ਕਿ ਕਲੀਅਰ ਹੋ ਕੇ ਆਪਾਂ ਨੂੰ ਮਿਲਿਆ ਸੀ। ਆਪਾਂ ਕਿੰਨੇ ਚਿਰ ਬਾਅਦ ਅਪਲਾਈ ਕਰ ਸਕਦੇ ਸਿਟੀਜ਼ਨਸ਼ਿਪ? ਵਾਈਫ ਜੇ ਤੁਹਾਡੀ ਸਿਟੀਜ਼ਨ ਆ, ਤੁਸੀਂ 3 ਸਾਲ ਸਿਟੀਜ਼ਨ ਨਾਲ ਵਿਆਹ ਕੀਤਾ ਹੋਇਆ ਸੀਗਾ, 3 ਸਾਲ ਰਹੇ ਆ ਸਿਟੀਜ਼ਨ ਤੇ ਮੈਰਿਜ 3 ਸਾਲ ਦੇ ਰੂਲ ਦੇ ਥੱਲੇ ਕਰ ਸਕਦੇ ਆ, ਤੇ ਆਪਣੇ ਬੇਸ ਤੇ ਤੁਸੀਂ 5 ਸਾਲ ਦੇ ਰੂਲ ਤੇ ਕਰ ਸਕਦੇ ਹੋ। ਸੋ ਜੇ ਤੁਹਾਡਾ 3 ਸਾਲ ਵਿਆਹ ਚੱਲਿਆ ਯੂ ਸਿਟੀਜ਼ਨ ਨਾਲ ਐਜ਼ ਅ ਗ੍ਰੀਨ ਕਾਰਡ, ਤੇ ਫਿਰ ਤੁਸੀਂ 3 ਸਾਲ ਦੇ ਰੂਲ ਦੇ ਥੱਲੇ ਕਰ ਸਕਦੇ ਹੋ। ਥੈਂਕ ਯੂ ਜੀ, ਠੀਕ ਆ ਭਾਜੀ, ਥੈਂਕ ਯੂ, ਮਿਹਰਬਾਨੀ ਜੀ। ਵਿਕਰਮਜੀਤ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਮੈਂ ਮੈਰਿਜ ਕਰਾ ਕੇ ਆਇਆ ਸੀਗਾ, 4 ਸਾਲ ਹੋ ਗਏ ਆ, ਤੇ ਮੈਂ ਨਾ ਆਪਣੇ ਪੇਰੈਂਟਸ ਦਾ ਕਰਨਾ ਚਾਹੁੰਦਾ ਵਾਂ, ਗ੍ਰੀਨ ਟੂਰਿਸਟ ਕਰਨਾ ਚਾਹੁੰਦਾ ਵਾਂ ਅਪਲਾਈ ਉਹਨਾਂ ਨੂੰ, ਤੇ ਕੀ ਹੋ ਸਕਦਾ ਹੁਣ ਕਿ ਓਪਨ ਹੈ ਉਹ? ਅਪਾਰਟਮੈਂਟ ਨਹੀਂ ਮਿਲਣੀ ਭਾਜੀ ਤੁਹਾਨੂੰ, ਪਰ ਹਾਂਜੀ ਓਪਨ ਆ। ਕਿੱਦਾਂ ਭਾਜੀ? ਅਪਾਇੰਟਮੈਂਟ ਕਹਿੰਦੇ ਮਿਲ ਨਹੀਂ ਰਹੀ ਹੈ ਜੇ ਜਲਦੀ, ਤੇ ਉਦਾਂ ਓਪਨ ਹੈ, ਜੇ ਮਿਲਦੀ ਅਪਾਇੰਟਮੈਂਟ ਤੇ ਫਿਰ ਜ਼ਰੂਰ ਕਰ ਦਿਓ ਜੀ। ਹਾਂਜੀ ਆਪਣੇ ਨਾ ਉੱਥੋਂ ਏਜੰਟ ਫੜ ਕੇ ਉੱਥੋਂ ਦੀ ਕੋਈ, ਤੇ ਫਿਰ ਅਪਲਾਈ ਕਰਾ ਲਓ। ਹਾਂਜੀ ਉਹ ਲੱਭ ਦੋਗੇ ਤੁਹਾਨੂੰ ਅਪਾਇੰਟਮੈਂਟਸ ਵਗੈਰਾ ਜੀ। ਥੈਂਕ ਯੂ ਜੀ। ਠੀਕ, ਥੈਂਕ ਯੂ ਭਾਜੀ। ਭੁਪਿੰਦਰ ਜੀ। ਹਾਂਜੀ ਵੀਰ ਜੀ, ਮੈਂ ਇੱਕ ਪੁੱਛਣਾ ਸੀ, ਮੇਰੇ ਮੰਮੀ ਪਾਪਾ ਦੀ ਇੰਟਰਵਿਊ ਹੋ ਗਈ ਸੀ ਕਰੋਨਾ ਤੋਂ ਪਹਿਲਾਂ, ਮੰਮੀ ਦੀ 19 ਚ, ਪਾਪਾ ਦੀ 20 ਦੇ ਵਿੱਚ। ਉਹਨਾਂ ਨੇ ਜੋ ਪੇਪਰ ਵਰਕ ਮੰਗਿਆ ਸੀ, ਆਪਾਂ ਹੁਣ ਜਦੋਂ ਸਾਰਾ ਕੁਝ ਖੁੱਲਿਆ ਤੇ ਇਸ ਜਨਵਰੀ ਦੇ ਮਹੀਨੇ ਮੰਗਿਆ ਸੀ, ਸਾਰਾ ਜਮ੍ਹਾਂ ਕਰਵਾਤਾ ਜੋ ਵੀ ਕੁਝ ਸੀਗਾ। ਉਸ ਤੋਂ ਬਾਅਦ ਚ ਉਹਨਾਂ ਦਾ ਕੋਈ ਅਪਡੇਟ ਨਹੀਂ ਆਈ ਹੈਗੀ, ਬਹੁਤ ਈਮੇਲ ਵੀ ਕੀਤੀਆਂ, ਕੋਈ ਜਵਾਬ ਨਹੀਂ ਆ ਰਿਹਾ। ਤੇ ਦੂਜਾ ਕੁਐਸਚਨ ਮੇਰਾ ਇਹ ਆ ਵੀ ਜੇ ਤੁਹਾਨੂੰ ਅਸੀਂ ਮਿਲਣਾ ਹੋਵੇ ਆਫਿਸ ਜਾ ਕੇ ਮਿਲ ਸਕਦੇ ਆ, ਤੇ ਵੀ ਜੇ ਤੁਸੀਂ ਇਹਦੇ ਵਿੱਚ ਸਾਡੇ ਕੁਝ ਕਰ ਸਕਦੇ ਆ ਹੈਲਪ, ਵੀ ਤੁਸੀਂ ਕੁਝ ਕਰ ਸਕਦੇ ਆ? ਇਹਦੇ ਵਿੱਚ ਵਕੀਲ ਕੁਝ ਨਹੀਂ ਕਰ ਸਕਦਾ, ਇਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਇਹਦਾ ਕੋਈ ਟਾਈਮ ਨਹੀਂ ਹੈਗਾ ਜੀ? ਇਹਦਾ ਕੋਈ ਟਾਈਮ ਨਹੀਂ ਹੈਗਾ। ਥੈਂਕ ਯੂ ਵੀਰ ਜੀ। ਓਕੇ ਜੀ, ਥੈਂਕ ਯੂ। ਸੋ ਇਹ ਸੀਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ। ਤੇ ਇੱਕ ਹਰਭਜਨ ਸਿੰਘ ਉਹਨਾਂ ਨੇ ਜਿਹੜਾ ਮੈਂ ਪਹਿਲਾਂ ਸਵਾਲ ਪੁੱਛਿਆ ਸੀ, 2 ਸਾਲ ਤੋਂ ਅਗਲੀ 10 ਸਾਲ ਵਾਲੀ ਨਹੀਂ ਇੰਟਰਵਿਊ ਸੀਗੀ ਉਹਨਾਂ ਦੀ, ਗ੍ਰੀਨ ਕਾਰਡ ਵਾਲੀ 2 ਸਾਲ ਵਾਲੀ ਹੋਈ ਜਿਹੜੀ ਉਹ ਇੰਟਰਵਿਊ ਸੀ। ਉਹਦੇ ਵਿੱਚ ਵੀ ਉਹੀ ਗੱਲ ਹੈ, ਇਨਵੈਸਟੀਗੇਸ਼ਨ ਨੂੰ ਜੋ ਵੀ ਉਹ ਕਰ ਰਹੇ ਸਮਾਂ ਵਾਵਾ ਲੱਗ ਸਕਦਾ। ਸੋ 751 ਦੀ ਇੰਟਰਵਿਊ ਕਹਿੰਦੇ ਜਿਹੜੀ ਉਹ ਹੋਈ ਸੀ। ਹਾਂਜੀ ਸੋ ਜਦੋਂ ਤੁਸੀਂ ਕੱਚਾ ਗ੍ਰੀਨ ਕਾਰਡ ਤੇ ਵੀ ਭਾਵੇਂ ਹੈਗੇ ਆ, ਤੇ ਤੁਸੀਂ ਸਿਟੀਜ਼ਨ ਨਾਲ ਮੈਰਿਡ ਆ, ਤੁਸੀਂ 3 ਸਾਲ ਵਾਲੇ ਰੂਲ ਦੇ ਥੱਲੇ ਆਪਣੀ ਸਿਟੀਜ਼ਨਸ਼ਿਪ ਫਾਈਲ ਕਰ ਸਕਦੇ ਆ, ਭਾਵੇਂ ਤੁਹਾਨੂੰ ਪੱਕਾ ਗ੍ਰੀਨ ਕਾਰਡ ਆਇਆ ਕਿ ਨਹੀਂ ਆਇਆ। ਓਕੇ। ਹੋਣਾ ਏਦਾਂ ਹੁੰਦਾ ਕਿ ਉਹਨਾਂ ਨੇ ਪਹਿਲਾਂ ਤੁਹਾਡਾ ਪੱਕਾ ਗ੍ਰੀਨ ਕਾਰਡ ਅਪਰੂਵ ਕਰਨਾ, ਤੇ ਫਿਰ ਉਸ ਤੋਂ ਬਾਅਦ ਹੀ ਉਹਨਾਂ ਨੇ ਤੁਹਾਨੂੰ ਸਿਟੀਜ਼ਨਸ਼ਿਪ ਆ ਜਿਹੜੀ ਉਹ ਗ੍ਰਾਂਟ ਕਰਨੀ ਹੈ। ਠੀਕ ਹੈ, ਓਕੇ। US ਦੇ ਵਿੱਚ ਮੈਡੀਕਲ ਟ੍ਰੀਟਮੈਂਟ ਲਈ ਵੀ ਵੀਜ਼ਾ ਮਿਲਦੇ ਨੇ? ਹਾਂਜੀ ਮੈਡੀਕਲ ਟ੍ਰੀਟਮੈਂਟ ਮਿਲਦੇ, ਪੈਸੇ ਤੁਹਾਨੂੰ ਆਪਣੇ ਦਿਖਾਣੇ ਪੈਂਦੇ ਆ ਸਾਰੇ, ਫੰਡਿੰਗ ਸਾਰੀ, ਡਾਕਟਰ ਦੀ ਲੈਟਰ, ਟ੍ਰੀਟਮੈਂਟ ਪਲਾਨ ਵਗੈਰਾ। ਜੀ। ਸੋ ਸਮਾਂ ਜੀ ਹੁਣ ਸਮਾਪਤ ਹੈ, ਤੇ ਧੰਨਵਾਦ ਅਟਾਰਨੀ ਟਿਟਕੇਣਾ ਜੀ ਸਮਾਂ ਕੱਢਣ ਦੇ ਲਈ, ਤੇ ਸ਼ੁਕਰੀਆ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਦੀ